ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਅੱਜ ਆਪਾਂ ਰੀਨੋ ਨਵਾਡਾ ਦੀ ਧਰਤੀ ਦੇ ਉੱਤੇ ਆ, ਜਿੱਥੇ ਕਿ ਪਹਿਲੀ ਵਾਰ ਗੁਰਦੁਆਰਾ ਸਾਹਿਬ ਜੋ ਕਿ ਸੈਲਫੀ ਡਰਾਈਵ ਦੇ ਉੱਤੇ ਆ, ਉੱਥੇ ਨਗਰ ਕੀਰਤਨ ਸਜਾਇਆ ਜਾ ਰਿਹਾ ਆ। ਰੀਨੋ ਦੇ ਵਿੱਚ ਲੰਮੇ ਅਰਸੇ ਤੋਂ ਸਿੱਖ ਪੰਜਾਬੀ ਜਿਹੜੇ ਰਹਿੰਦੇ ਆ ਰਹੇ ਆ। ਬੜੇ ਚਿਰ ਤੋਂ ਇਹਨਾਂ ਦੀ ਮਨਸ਼ਾ ਸੀਗੀ ਵੀ ਇੱਥੇ ਵੀ ਕੋਈ ਇੱਦਾਂ ਦਾ ਸਮਾਗਮ ਹੋਵੇ ਜਿੱਦਾਂ ਕੈਲੀਫੋਰਨੀਆ ਤੇ ਹੋਰ ਦੁਨੀਆ ਭਰ ਦੇ ਵਿੱਚ ਸਮਾਗਮ ਹੁੰਦੇ ਆ। ਸੋ ਇਹਨਾਂ ਸੰਗਤਾਂ ਨੇ, ਇਹਨਾਂ ਸਾਰਿਆਂ ਨੇ ਮਿਲ ਜੁਲ ਕੇ ਇਹ ਹਮਲਾ ਮਾਰਿਆ ਆ ਤੇ ਅੱਜ ਜਿਹੜਾ ਨਗਰ ਕੀਰਤਨ ਦਾ ਜੋ ਕੱਲ ਨੂੰ ਦਿਨ ਆਉਣਾ ਆ ਉਹ ਹੋਣਾ ਆ। ਅੱਜ ਇਹਨਾਂ ਦੇ ਪ੍ਰਬੰਧਕਾਂ ਦੇ ਨਾਲ, ਸੇਵਾਦਾਰਾਂ ਦੇ ਨਾਲ ਗੱਲਬਾਤ ਕਰਦੇ ਆ, ਸੁਣਦੇ ਆ ਇਹ ਕਰਨ ਦੇ ਵਿੱਚ ਕਿੰਨੀ ਮੁਸ਼ੱਕਤ ਰਹੀ, ਕੀ ਕੁਛ ਜਿਹੜਾ ਉਹ ਚੱਲ ਰਿਹਾ ਤੇ ਹੋਰ ਸਮਾਗਮ ਦੇ ਵਿੱਚ ਕੀ ਜਿਹੜਾ ਉਹ ਹੋਵੇਗਾ। ਆਓ ਭਾਈ ਸਾਹਿਬ ਜੋ ਹੈੱਡ ਗ੍ਰੰਥੀ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਅਤੇ ਪੰਜਾਬੀ TV ਜਿੱਥੇ ਜਿੱਥੇ ਵੀ ਸਿੱਖ ਸੰਗਤਾਂ ਵਸਦੀਆਂ ਨੇ ਉਹ ਦੇਖਦੀਆਂ, ਸਰਵਣ ਕਰਦੀਆਂ। ਸਭ ਤੋਂ ਪਹਿਲਾਂ ਸਮੂਹ ਸਿੱਖ ਸੰਗਤਾਂ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਰੀਨੋ ਨਿਵਾਸੀ ਸਿੱਖ ਸੰਗਤਾਂ ਤੇ ਸਤਿਗੁਰਾਂ ਨੇ ਤਰਸ ਕੀਤਾ। ਬੜੇ ਲੰਮੇ ਸਮੇਂ ਤੋਂ ਸੰਗਤਾਂ ਦੀ ਭਾਵਨਾ ਸੀ ਕਿ ਜਿਵੇਂ ਕੈਲੀਫੋਰਨੀਆ ਵਿੱਚ ਵੱਖ-ਵੱਖ ਸਥਾਨਾਂ ਤੇ ਇਹ ਸੇਵਾਵਾਂ ਹੁੰਦੀਆਂ, ਸਤਿਗੁਰੂ ਸਾਨੂੰ ਵੀ ਸਮਾਂ ਬਖਸ਼ਣ। ਤੇ ਇਸ ਵਾਰ ਗੁਰੂ ਸਾਹਿਬ ਜੀ ਨੇ ਤਰਸ ਕਰਕੇ ਉਹ ਘੜੀਆਂ ਲੈ ਕੇ ਆਂਦੀਆਂ, ਜਿਹਦੇ ਅੰਦਰ ਅਸੀਂ ਪਹਿਲਾ ਮਹਾਨ ਨਗਰ ਕੀਰਤਨ ਕੱਲ੍ਹ 9 ਜੂਨ ਦਿਨ ਐਤਵਾਰ ਨੂੰ ਸਜਾਇਆ ਜਾਏਗਾ, ਜਿਹਦੇ ਪ੍ਰਥਿਆਏ ਲਗਾਤਾਰ ਗੁਰਮਤਿ ਸਮਾਗਮ ਚੱਲ ਰਹੇ ਨੇ। ਅਤੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਅੱਜ ਦੂਸਰੇ ਦਿਨ ਦੇ ਦੀਵਾਨਾਂ ਦੀ ਆਰੰਭਤਾ ਹੋਣ ਜਾ ਰਹੀ ਹੈ। ਸਭ ਤੋਂ ਪਹਿਲਾਂ ਹੁਣ ਨਿਸ਼ਾਨ ਸਾਹਿਬ ਦੀਆਂ ਸੇਵਾਵਾਂ ਹੋਣਗੀਆਂ। ਉਹਨਾਂ ਤੋਂ ਬਾਅਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਵਰਸੋਏ ਜਥੇ ਭਾਈ ਗੁਰਜੀਤ ਸਿੰਘ, ਭਾਈ ਗੁਰਪਾਲ ਸਿੰਘ ਹੁਣਾਂ ਦੇ ਹਜੂਰੀ ਰਾਗੀ ਜਥੇ, ਭਾਈ ਲਖਵਿੰਦਰ ਸਿੰਘ ਸੋਹਲ ਹੁਣਾਂ ਦੇ ਢਾਡੀ ਜਥੇ ਸਿੱਖ ਸੰਗਤਾਂ ਨਾਲ ਗੁਰਬਾਣੀ ਵਿਚਾਰਾਂ ਦੀ ਸਾਂਝ ਪਾਉਣਗੇ। ਸਿੱਖ ਸੰਗਤਾਂ ਅੰਦਰ ਬੜਾ ਉਤਸ਼ਾਹ ਏ। ਦੂਰ ਦੁਰਾਡੇ ਤੋਂ ਸਿੱਖ ਸੰਗਤਾਂ ਪਹੁੰਚ ਰਹੀਆਂ, ਜਿੱਥੇ ਅਸੀਂ ਸਾਰਿਆਂ ਨੂੰ ਜੀਓ ਆਇਆਂ ਕਹਿੰਦੇ ਆ, ਸਹਿਯੋਗ ਮੰਗਦੇ ਆ। ਉੱਥੇ ਬੇਨਤੀ ਵੀ ਕਰਦੇ ਆ ਕਿ ਜਿੰਨੀਆਂ ਵੀ ਸੰਗਤਾਂ ਕੱਲ੍ਹ ਦੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰ ਸਕਦੀਆਂ, ਕਿਉਂਕਿ ਜਿੱਥੇ ਇਹ ਖਾਲਸਾ ਪੰਥ ਦੇ 325ਵੇਂ ਸਾਜਨਾ ਦਿਵਸ ਨੂੰ ਸਮਰਪਿਤ ਹੈ, ਉਹਦੇ ਨਾਲ ਨਾਲ ਸੰਸਾਰ ਭਰ ਵਿੱਚ ਸੁਖ ਸ਼ਾਂਤੀ ਦੀ ਅਰਜ਼ੋਈ ਕਰਨ ਦੇ ਲਈ ਵੀ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਲਈ ਸਮੂਹ ਸੰਗਤਾਂ ਨੂੰ ਇੱਥੇ ਪਹੁੰਚਣ ਦੀ ਬੇਨਤੀ ਕਰਦੇ ਹਾਂ। ਇੱਕ ਦਫਾ ਫਿਰ ਪੰਜਾਬੀ ਰੇਡੀਓ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪ੍ਰਧਾਨ ਸਰਬਜੀਤ ਸਿੰਘ ਜੀ, ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਖਾਲਸਾ ਕੁਲਦੀਪ ਜੀ, ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਜਿੱਥੇ ਵੀ ਨਾਨਕ ਨਾਮ ਲੇਵਾ ਸੰਗਤਾਂ ਵਸ ਰਹੀਆਂ ਨੇ, ਸਭ ਸੰਗਤਾਂ ਨੂੰ ਖਾਲਸਾ ਪੰਥ ਦੇ 325ਵੀਂ ਸਾਲ ਦੇ ਬਹੁਤ ਬਹੁਤ ਵਧਾਈਆਂ। ਰੇਡੀਓ USA ਪੰਜਾਬੀ ਆਪ ਸਭ ਸੰਗਤਾਂ ਇੱਥੇ ਪਹੁੰਚੇ ਹੋ, ਆਪ ਸੰਗਤਾਂ ਨੂੰ ਜੀ ਆਇਆਂ। ਔਰ ਬੇਨਤੀ ਹੈ ਕਿ ਕੱਲ੍ਹ ਨੂੰ ਜੋ ਨਗਰ ਕੀਰਤਨ ਦੀ ਆਰੰਭਤਾ ਹੋਏਗੀ ਸਵੇਰੇ 9 ਵਜੇ ਤਕਰੀਬਨ, ਉਹਦੇ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਓ, ਵੱਧ ਚੜ੍ਹ ਕੇ ਪਹੁੰਚੋ ਔਰ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਰੀਨੋ ਦੀਆਂ ਸਮੂਹ ਸੰਗਤਾਂ ਵੱਲੋਂ ਜਿੱਥੇ ਜਿੱਥੇ ਵੀ ਸੰਗਤਾਂ ਵਸ ਰਹੀਆਂ ਨੇ, ਸਭ ਸੰਗਤਾਂ ਨੂੰ ਖਾਲਸਾ ਪੰਥ ਦੇ ਸਿਰਜਣਾ ਦਿਵਸ ਦੀ ਬਹੁਤ ਬਹੁਤ ਵਧਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਥੋੜਾ ਜਿਹਾ ਭਾਈ ਸਾਹਿਬ ਦੱਸੋ ਵੀ ਆਪਣੀ ਇੱਥੇ ਰੀਨੋ ਦੇ ਵਿੱਚ ਕਿੰਨੀ ਕੁ ਸੰਗਤ ਆ, ਕਿੰਨੇ ਕੁ ਪਰਿਵਾਰ ਜਿਹੜੇ ਇੱਥੇ ਵਸਦੇ ਨੇ? ਰੀਨੋ ਦੇ ਵਿੱਚ ਤਕਰੀਬਨ ਜੇ ਅਸੀਂ ਸਿੱਖ ਕਮਿਊਨਿਟੀ ਦੀ ਗੱਲ ਕਰੀਏ ਤੇ 250-300 ਫੈਮਲੀਜ਼ ਨੇ, ਤੇ ਜੇ ਅਸੀਂ ਆਲ ਓਵਰ ਇੰਡੀਅਨ ਦੀ ਗੱਲ ਕਰੀਏ ਤੇ 500-600 ਦੇ ਕਰੀਬ ਜਿਹੜੀ ਹੈ ਉਹ ਪਾਪੂਲੇਸ਼ਨ ਹੈਗੀ ਹੈ, ਜਿਹਦੇ ਵਿੱਚੋਂ ਬਹੁਤਾਤ ਸੰਗਤਾਂ ਉਹਨੇ ਜਿਹੜੀਆਂ ਗੁਰਦੁਆਰਾ ਸਾਹਿਬ ਨਾਲ ਜੁੜੀਆਂ ਹੋਈਆਂ ਤੇ ਕਾਫੀ ਵੱਡੀ ਤਾਦਾਦ ਦੇ ਵਿੱਚ ਐਤਵਾਰ ਦੀਆਂ ਸੰਗਤਾਂ ਹਾਜ਼ਰੀਆਂ ਭਰਦੀਆਂ ਜੀ। ਸੋ ਇਹ ਵੀ ਥੋੜਾ ਦੱਸੋ, ਜਿਹੜਾ ਹੁਣ ਕੱਲ੍ਹ ਦੇ ਲਈ ਪਹਿਲੀ ਵਾਰੀ ਕਰਾਉਣਾ ਸੀਗਾ, ਬਾਕੀ ਥਾਵਾਂ ਦੇ ਤਾਂ ਚਲੋ ਚੱਲਦੇ ਆ ਰਹੇ ਆ, ਪਹਿਲੀ ਵਾਰੀ ਬੜੀ ਅਪਾਰ ਕਿਰਪਾ ਆ। ਸੋ ਕਿੱਦਾਂ ਦੇ ਪ੍ਰਬੰਧਾਂ ਦੀ ਆਪਾਂ ਤੌਫੀਕ ਕਰਦੇ ਆ? ਕੱਲ੍ਹ ਦੇ ਲਈ ਰਾਊਟ ਕਿੱਦਾਂ ਦਾ ਆ, ਬਾਹਰ ਨਿਕਲਣਾ ਆ, ਅੰਦਰ ਆ, ਥੋੜਾ ਹੋਰ ਉਹ ਐਕਸਪਲੇਨ ਕਰ ਦਿਓ। ਇਹ ਜੀ ਇੱਥੋਂ ਸਾਡਾ ਜਿਹੜਾ ਰਾਊਟ, ਜਿਹੜਾ ਪਹਿਲੀ ਗੱਲ ਤੁਸੀਂ ਕੀਤੀ ਕਿ ਕਿਸ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਨੇ, ਤੇ ਫਸਟ ਟਾਈਮ ਜਦੋਂ ਇਹ ਗੱਲਬਾਤ ਹੋਈ ਤੇ ਸਾਡੀ ਪ੍ਰਬੰਧਕ ਕਮੇਟੀ ਦੇ ਵਿੱਚ ਨਾਲ ਸਾਡੇ ਜਿਹੜੇ ਸਹਿਯੋਗੀ ਨੇ ਮੇਰੇ, ਅਸੀਂ ਬੈਠ ਕੇ ਗੱਲਬਾਤ ਕੀਤੀ ਕਿ ਕਿਉਂ ਨਾ ਨਗਰ ਕੀਰਤਨ ਦੀ ਆਰੰਭਤਾ ਕੀਤੀ ਜਾਏ ਜੀ। ਫਿਰ ਸਿਟੀ ਚੀਫ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ। ਉਸ ਤੋਂ ਬਾਅਦ ਫਿਰ ਜੋ ਪਰਮਿਸ਼ਨਾਂ ਲਈਆਂ ਗਈਆਂ, ਥੋੜ੍ਹੀਆਂ ਦਿੱਕਤਾਂ ਆਉਂਦੀਆਂ ਹੁੰਦੀਆਂ ਜਦੋਂ ਆਪਾਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ, ਪਰ ਜਦੋਂ ਉਹਦਾ ਹੱਥ ਸਿਰ ਤੇ ਹੋਵੇ ਤੇ ਫਿਰ ਕਿਸੇ ਚੀਜ਼ ਦੀ ਮੁਸ਼ਕਲ ਨਹੀਂ। ਔਰ ਸਮੂਹ ਪ੍ਰਬੰਧਕ ਕਮੇਟੀ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਸ ਦੇ ਉੱਤੇ ਕੰਮ ਕੀਤਾ ਹੈ।
ਔਰ ਜੋ ਸਾਡਾ ਰਾਊਟ ਹੈ ਸਾਨੂੰ ਪਹਿਲੀ ਵਾਰ ਥੋੜਾ ਸ਼ਾਊਟ ਰਾਊਟ ਮਿਲਿਆ ਹੈ ਠੀਕ ਹੈ। ਔਰ ਕਿਉਂਕਿ ਉਹ ਦੇਖਣਾ ਚਾਹੁੰਦੀ ਹੈ ਸਿਟੀ ਕਿ ਮਤਲਬ ਅਸੀਂ ਕਿਸ ਤਰ੍ਹਾਂ ਦੇ ਨਾਲ ਇਹ ਕਰਦੇ ਹਾਂ। ਠੀਕ ਹੈ। ਤੇ ਸਾਨੂੰ ਇੱਥੋਂ ਜਾ ਕੇ ਲੈਫਟ ਕਰਕੇ ਆ ਸੈਲਮੀ ਡਰਾਈਵ ਤੋਂ ਅੱਗੇ ਸੂਟਰੋ ਤੇ ਥੱਲੇ ਰਾਈਟ ਜਾ ਕੇ ਉਸ ਤੇ ਸੈਲਵੇਸ਼ਨ ਆਰਮੀ ਦਾ ਪਾਰਕ ਹੈ, ਥੋੜੀ ਪਾਰਕਿੰਗ ਹੈ, ਪਾਰਕਿੰਗ ਲਾਟ ਚੋਂ ਅਸੀਂ ਫਿਰ ਵਾਪਸ ਦੁਬਾਰਾ ਗੁਰੂ ਘਰ ਆਉਣਾ ਹੈ। ਤੇ ਇਹ ਸਾਨੂੰ ਅਜੇ ਰਾਊਟ ਮਿਲਿਆ ਹੈ। ਪਰ ਬੇਨਤੀ ਹੈ ਸੰਗਤਾਂ ਦੇ ਅੱਗੇ, ਜਿੱਥੇ ਜਿੱਥੇ ਵੀ ਸੰਗਤਾਂ ਸੁਣ ਰਹੀਆਂ ਹਨ ਰੇਡੀਓ USA ਨੂੰ, ਔਰ ਜਿੰਨੀਆਂ ਵੀ ਸੰਗਤਾਂ ਇੱਥੇ ਆ ਰਹੀਆਂ ਉਹਨਾਂ ਨੂੰ ਇਹ ਬੇਨਤੀ ਹੈ ਕਿ ਜ਼ਰੂਰ ਪਰ ਜ਼ਰੂਰ ਸਫਾਈ ਦਾ ਧਿਆਨ ਰੱਖਣਾ ਹੈ, ਜੋ ਮੇਨ ਇੰਪੋਰਟੈਂਟ ਗੱਲ ਹੈ। ਔਰ ਪਿਆਰ ਦੇ ਨਾਲ, ਬੜੇ ਹੀ ਸਲੀਕੇ ਦੇ ਨਾਲ ਆਪਾਂ ਇਹਦੇ ਵਿੱਚ ਵਿਚਰਨਾ ਹੈ ਔਰ ਪਿਆਰ ਦੇ ਨਾਲ ਹੀ ਸਾਰਾ ਕੰਮ ਆਪਾਂ ਮਿਲ ਜੁਲ ਕੇ ਕਰਨਾ ਹੈ। ਸੰਗਤਾਂ ਦਾ ਸਹਿਯੋਗ ਚਾਹੀਦਾ ਹੈ ਕਿਉਂਕਿ ਜੇ ਸਾਨੂੰ ਪਹਿਲੀ ਵਾਰੀ ਇਹ ਜੋ ਪਰਮਿਸ਼ਨ ਮਿਲੀ ਹੈ ਇਸ ਦੇ ਵਿੱਚ ਅਸੀਂ ਕਾਮਯਾਬ ਹੁੰਨੇ ਆ। ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਉਮੀਦ ਹੈ ਕਿ ਬੱਚੇ ਵੀ ਇਹਨੂੰ ਦੇਖਣਾ ਚਾਹੁੰਦੇ ਹਨ, ਜਾਂ ਕੈਲੀਫੋਰਨੀਆ ਤੋਂ ਹੋਰ ਸਟੇਟਾਂ ਤੋਂ ਵੀ ਬੱਚੇ ਇੱਥੇ ਆਉਣਾ ਚਾਹੁੰਦੇ ਹਨ, ਦੇਖਣਾ ਚਾਹੁੰਦੇ ਹਨ ਔਰ ਜ਼ਰੂਰ ਆਉਣਗੇ ਕਿਉਂਕਿ ਛੁੱਟੀਆਂ ਦੇ ਵਿੱਚ ਇਹ ਪ੍ਰੋਗਰਾਮ ਹੈ। ਇਸ ਕਰਕੇ ਇਹ ਬੇਨਤੀ ਜ਼ਰੂਰ ਹੈ ਸੰਗਤਾਂ ਦੇ ਚਰਨਾਂ ਵਿੱਚ ਕਿ ਜ਼ਰੂਰ ਪਰ ਜ਼ਰੂਰ ਸਹਿਯੋਗ ਦਿੱਤਾ ਜਾਏ। ਸੋ ਟਾਈਮਿੰਗ ਵੀ ਥੋੜਾ ਦੱਸ ਦਿਓ ਵੀ ਸਵੇਰੇ 10 ਵਜੇ 9-10 ਵਜੇ ਆਰੰਭਤਾ ਹੋਣੀ ਆ। ਹਾਂਜੀ, ਸਵੇਰੇ ਤਕਰੀਬਨ 9 ਵਜੇ ਅਸੀਂ ਜੋ ਸਹਿਜ ਪਾਠ ਚੱਲ ਰਹੇ ਨੇ ਉਹਨਾਂ ਦੀ ਸੰਪੂਰਨਤਾ ਹੋਏਗੀ। ਉਸ ਤੋਂ ਉਪਰੰਤ ਅਰਦਾਸ ਕਰਕੇ ਜੋ ਸਾਹਮਣੇ ਬੱਸ ਹੈ ਇਸ ਦੇ ਵਿੱਚ ਮਹਾਰਾਜ ਦੇ ਸਰੂਪ ਲੈ ਕੇ ਆਉਂਦੇ ਜਾਣਗੇ। ਉਸ ਤੋਂ ਉਪਰੰਤ ਤਕਰੀਬਨ 9:30 ਵਜੇ ਤੱਕ ਇੱਥੇ ਜੋ ਬਾਹਰ ਆਪਾਂ ਹੋਵਾਂਗੇ ਔਰ ਉਸ ਤੋਂ ਉਪਰੰਤ ਫਿਰ ਜੋ ਗੱਤਕਾ ਦੀ ਟੀਮ ਹੈ ਅੱਧਾ ਘੰਟਾ ਗੱਤਕੇ ਦੀ ਟੀਮ ਆਪਣਾ ਜੋਹਰ ਦਿਖਾਏਗੀ। ਠੀਕ 10 ਵਜੇ ਅਸੀਂ ਤੋਂ ਚਾਲੇ ਪਾਣੇ ਹਨ ਤੇ 1 ਮੀਲ ਦਾ ਸਫ਼ਰ ਹੈ, ਜ਼ਿਆਦਾ ਨਹੀਂ ਹੈ। 1 ਮੀਲ ਜਾਣਾ ਹੈ, 1 ਮੀਲ ਆਉਣਾ ਹੈ। ਤੇ ਸਾਡੇ ਕੋਲ ਜੋ ਟਾਈਮ ਹੈ, ਟਾਈਮ ਫਰੇਮ 10 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਦਾ ਹੈ। ਇਸ ਕਰਕੇ ਬੇਨਤੀ ਸੰਗਤਾਂ ਨੂੰ ਵਿੱਚ ਕਰਨੀ ਹੈ। ਹਾਂਜੀ, ਤੇ ਇਸ ਕਰਕੇ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਪਰ ਜ਼ਰੂਰ ਸਵੇਰੇ ਜਿਹੜਾ 8 8:30 ਤੱਕ ਆਪਾਂ ਇੱਥੇ ਗੁਰੂ ਘਰ ਪਹੁੰਚ ਜਾਈਏ ਤਾਂ ਕਿ ਆਪਾਂ ਸਮੇਂ ਸਿਰ ਜੋ ਇਹ ਪ੍ਰੋਗਰਾਮ ਕਰ ਸਕੀਏ। ਸੋ ਬਿਲਕੁਲ ਮੈਂ ਦੇਖ ਰਿਹਾ ਸੀਗਾ ਵੀ ਜਿਹੜੇ ਸੇਵਾਦਾਰ ਆ ਇੱਥੇ ਦੂਰੋਂ ਨੇੜਿਓਂ ਉੱਥੇ ਪਹੁੰਚੇ ਹੋਏ ਆ। ਲੋਕਲ ਸੰਗਤ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ ਜਦੋਂ ਪਹਿਲੀ ਵਾਰ ਨਗਰ ਕੀਰਤਨ ਜਿਹੜਾ ਹੋ ਰਿਹਾ ਆ। ਸੋ ਜਿੱਥੇ ਜਿੱਥੇ ਵੀ ਤੁਸੀਂ ਸੁਣ ਦੇਖ ਰਹੇ ਆ, ਜੇ ਜ਼ਿਆਦਾ ਦੂਰ ਨਹੀਂ ਆ, ਤੁਸੀਂ 2 ਘੰਟੇ ਦੀ ਵੀ ਦੂਰੀ ਤੇ ਆ, 3 ਘੰਟੇ ਦੀ ਵੀ ਦੂਰੀ ਤੇ ਆ, ਜ਼ਰੂਰ ਆਓ। ਅਸੀਂ ਜਿੱਥੇ ਵੀ ਜਾਂਦੇ ਆ, ਜਿਹੜਾ ਵੀ ਥਾਂ ਤੇ ਨਗਰ ਕੀਰਤਨ ਹੁੰਦਾ ਆ, ਰੀਨੋ ਨਵਾਡਾ ਗੁਰੂ ਘਰ ਦੀ ਜਿਹੜੀ ਇੱਥੇ ਦੀ ਟੀਮ ਆ, ਖਾਸ ਕਰਕੇ ਵਲੰਟੀਅਰਸ ਦੀ, ਉਹ ਹਰ ਥਾਂ ਦੇ ਉੱਤੇ ਸੇਵਾ ਦੇ ਲਈ ਪਹੁੰਚਦੀ ਆ। ਸੋ ਇਹ ਤੁਹਾਨੂੰ ਬੇਨਤੀ ਆ ਵੀ ਜ਼ਰੂਰ ਹੁਮ ਹਮਾ ਕੇ ਜਿੱਥੇ ਜਿੱਥੇ ਵੀ ਤੁਸੀਂ ਵਸ ਰਹੇ ਆ ਉੱਥੇ ਪਹੁੰਚੋ। ਮੈਂ ਦੇਖ ਰਿਹਾ ਆਲਰੇਡੀ ਜਿਹੜੇ ਸੈਕਰਾਮੈਂਟੋ ਇਲਾਕੇ ਦੇ ਵਿੱਚ ਜੋੜੇ ਘਰ ਦੀ ਸੇਵਾ ਕਰਨ ਵਾਲੇ ਉਹ ਆਲਰੇਡੀ ਇੱਥੇ ਪਹੁੰਚੇ ਹੋਏ ਆ। ਉਹਨਾਂ ਨੇ ਆਲਰੇਡੀ ਲਾਇਆ ਆ ਤਾਂ ਜੋ ਸੰਗਤਾਂ ਨੂੰ ਵੱਧ ਤੋਂ ਵੱਧ ਮਦਦ ਹੋਵੇ। ਲੰਗਰਾਂ ਦੇ ਲਈ ਜਿਹੜੀਆਂ ਸੰਗਤਾਂ ਆ ਉਹ ਦੂਰੋਂ ਨੇੜਿਓਂ ਵਲੰਟੀਅਰ ਪਹੁੰਚੇ ਆ ਤੇ ਵੱਧ ਤੋਂ ਵੱਧ ਇਹਨਾਂ ਨੂੰ ਵਲੰਟੀਅਰਸ ਦੀ, ਵੱਧ ਤੋਂ ਵੱਧ ਸੰਗਤ ਦੇ ਸਾਥ ਦੀ ਜਿਹੜੀ ਆ ਉਹ ਲੋੜ ਆ। ਤੇ ਆਓ ਵੱਧ ਚੜ ਕੇ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰੀਏ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਹੁਣ ਤੋਂ ਕੁਝ ਚਿਰ ਬਾਅਦ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਆ ਉਹ ਆਰੰਭਤਾ ਜਿਹੜੀ ਉਹ ਹੋਣ ਜਾ ਰਹੀ ਆ। ਸੋ ਸਾਰੇ ਪ੍ਰਬੰਧਕ ਵੀਰਾਂ ਦਾ, ਸਾਰੇ ਪ੍ਰਬੰਧਕ ਜਨਾਂ ਦਾ, ਸਾਰਿਆਂ ਦਾ ਹੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਸਮਾਂ ਕੱਢਿਆ ਤੇ ਗੱਲਬਾਤ ਕੀਤੀ ਤੇ ਕਵਰੇਜ ਜਿਹੜੀ ਹੈ ਲਗਾਤਾਰ ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਜਾਰੀ ਰਹੇਗੀ। ਇਸ ਤੋਂ ਬਾਅਦ ਦੇ ਵਿੱਚ ਅੰਦਰੋਂ ਜਿਹੜੇ ਦੀਵਾਨ ਆ ਉਹ ਵੀ ਤੁਹਾਨੂੰ ਸਿੱਧਾ ਪ੍ਰਸਾਰਣ ਅਸੀਂ ਦਿਖਾਵਾਂਗੇ। ਹੁਣ ਦੇ ਲਈ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਮੈਂ ਕਰਤਾ ਸੀ ਠੀਕ ਕੁਝ ਨਹੀਂ ਕਰਦਾ ਘੱਟ ਬੋਲਦਾ ਸੀ ਕਿਉਂਕਿ ਹੋ ਜਾਂਦਾ ਵਾ। ਸੋ ਜਿੱਦਾਂ ਤੁਸੀਂ ਦੇਖ ਸਕਦੇ ਆ ਵੀ ਆਲੇ ਦੁਆਲੇ ਜਿਹੜੀਆਂ ਆ ਉਹ ਸੰਗਤਾਂ ਆ ਉਹ ਇਸ ਟਾਈਮ ਸੇਵਾ ਦੇ ਲਈ ਕਰ ਰਹੀਆਂ ਆ। ਨਿਸ਼ਾਨ ਸਾਹਿਬ ਦੀ ਜਿਹੜੀ ਇਹ ਸੇਵਾ ਆ ਸੈਲਮੀ ਡਰਾਈਵ ਦੇ ਉੱਤੇ ਜਿਹੜਾ ਗੁਰਦੁਆਰਾ ਸਾਹਿਬ ਆ ਇੱਥੇ ਇਹ ਜਿਹੜਾ ਹੋਣਾ ਆ। ਸੋ ਪੂਰੀ ਤਿਆਰੀ ਆ ਇੱਥੇ ਜਿਹੜਾ ਜਿੱਥੇ ਨਿਸ਼ਾਨ ਸਾਹਿਬ ਦੀ ਸੇਵਾ ਹੋਣੀ ਆ, ਹਾਈਡ੍ਰੋਲਿਕ ਜਿਹੜਾ ਇਸ ਦੇ ਵਿੱਚ ਲੱਗਾ ਹੋਇਆ ਆ। ਸੋ ਚਿਰਾਂਬਾ ਦੇ ਚੀਜ਼ ਜਿਹੜੀ ਇੱਥੇ ਹੋਣ ਜਾ ਰਹੀ ਆ, ਪਹਿਲੀ ਵਾਰੀ ਇਨਫੈਕਟ ਜਿਹੜੀ ਨਗਰ ਕੀਰਤਨ ਆ ਉਹ ਹੋਣ ਜਾ ਰਿਹਾ। ਤੁਸੀਂ ਦੇਖ ਸਕਦੇ ਆ ਵੀ ਇੱਥੇ ਤਾਜ਼ੇ ਜੂਸ ਤੇ ਜਿਹੜਾ ਉਹ ਵੀ ਲੰਗਰ ਲੱਗਾ ਆ। ਹਰ ਤਰ੍ਹਾਂ ਦੀ ਜਿਹੜੀ ਚੀਜ਼ ਆ ਉਹ ਲੱਗੀ ਹੋਈ ਆ। ਸੋ ਤੁਸੀਂ ਜ਼ਰੂਰ ਆਓ, ਹੁਮ ਹੁਮਾ ਕੇ ਜਿਹੜਾ ਉਹ ਤੁਸੀਂ ਪਹੁੰਚਣਾ। ਤੁਸੀਂ ਦੇਖ ਸਕਦੇ ਵੀ ਸੰਗਤਾਂ ਦੇ ਵਿੱਚ ਉਤਸ਼ਾਹ ਆ। ਆਲਰੇਡੀ ਜਿਹੜੇ ਉਹ ਪੌੜੀਆਂ ਦੇ ਵਿੱਚ ਬੈਠੇ ਨੇ ਤਾਂ ਜੋ ਉਹ ਜਿਹੜੇ ਨਿਸ਼ਾਨ ਸਾਹਿਬ ਦੀ ਸੇਵਾ ਹੋਣੀ ਆ ਉਸ ਨੂੰ ਅੱਖੀਂ ਡਿੱਠਾ ਜਿਹੜਾ ਉਹ ਦੇਖ ਸਕੋ। ਜਿਹੜੇ ਤੁਸੀਂ ਦੂਰ ਆ ਅਸੀਂ ਤੁਹਾਨੂੰ ਇੱਥੋਂ ਜਿਹੜੀਆਂ ਸਿੱਧਾ ਲਾਈਵ ਆ ਉਹ ਪ੍ਰਸਾਰਣ ਵਿੱਚ ਦਿਖਾਵਾਂਗੇ। ਸੰਗਤਾਂ ਨੂੰ ਦੱਸਦੇ ਜਾਈਏ ਜਿਹੜਾ ਰੀਨੋ ਨਵਾਡਾ ਉਹ ਤਾਂ ਇੱਥੇ
ਕਾਫੀ ਤਰ੍ਹਾਂ ਦੇ ਜਿਹੜੇ ਬਿਜ਼ਨੈਸਿਸ ਆ, ਪਰ ਇਹ ਨਵਾਡਾ ਸਟੇਟ ਦੇ ਵਿੱਚ ਆ। ਜਦੋਂ ਤੁਸੀਂ 80 ਦੇ ਉੱਤੇ ਆਉਂਦੇ ਆ ਸੈਕਰਾਮੈਂਟੋ ਤੋਂ 2.5 ਘੰਟੇ ਦਾ ਜਿਹੜਾ ਇਹ ਫਾਸਲੇ ਦੇ ਉੱਤੇ ਰੀਨੋ ਆ। 80 ਦੇ ਉੱਤੇ ਆ ਟਰੱਕੀ ਸ਼ਹਿਰ ਜਿਹੜਾ ਉਹ ਲੰਘ ਕੇ ਆਉਣਾ ਪੈਂਦਾ ਆ। ਜਦੋਂ ਸਿਆਲ ਹੁੰਦੇ ਆ ਬਰਫ਼ ਉੱਥੇ ਕਾਫੀ ਪੈਂਦੀ ਹੈ, ਕਈ ਵਾਰੀ ਇਹ ਰੋਡ ਚੱਲਣੀ ਵੀ ਜਿਹੜੀ ਉਹ ਬੰਦ ਹੋ ਜਾਂਦੀ ਆ। ਚੇਨ ਕੰਟਰੋਲ ਹੋਰ ਸਾਰਾ ਕੁਝ ਜਿਹੜਾ ਉੱਥੇ ਲੱਗਾ ਰਹਿੰਦਾ ਆ। ਇੱਕ ਚੀਜ਼ ਹੋਰ ਦੇ ਲਈ ਵੀ ਮਸ਼ਹੂਰ ਆ, ਜਿਹੜੇ ਵੀ ਪੰਜਾਬੀ ਸਿੱਖ ਜਦੋਂ ਵਿਆਹ ਕਰਦੇ ਆ ਇੱਥੇ, ਉਹਦੇ ਲਈ ਵੀ ਇੱਥੇ ਰਜਿਸਟ੍ਰੇਸ਼ਨ ਕਰਨ ਦੇ ਲਈ ਆਉਂਦੇ, ਕਿਉਂਕਿ ਤੁਰੰਤ ਜਿਹੜਾ ਇੱਥੇ ਹੋ ਜਾਂਦਾ ਆ। ਸੋ ਬਹੁਤ ਸਾਰਿਆਂ ਨੂੰ ਜੋੜਿਆਂ ਨੂੰ ਇਹ ਵੀ ਪਤਾ ਹੋਊਗਾ ਵੀ ਉਹੀ ਗੁਰੂ ਘਰ ਆ ਜਦੋਂ ਤੁਸੀਂ ਕਈ ਵਾਰੀ ਵਿਆਹ ਕਰਕੇ ਫਿਰ ਇੱਥੇ ਆ ਕੇ ਮੱਥਾ ਜਿਹੜਾ ਤੁਸੀਂ ਟੇਕਦੇ ਆ। ਸੋ ਇਹਦੇ ਨਾਲ ਇਹ ਬੰਦੇ ਨੂੰ ਪਤਾ ਲੱਗ ਜਾਂਦਾ ਆ ਵੀ ਤੁਸੀਂ ਕਿਹੜੀ ਥਾਂ ਦੇ ਉੱਤੇ ਆਏ ਆ। ਸੋ ਦੇਖ ਸਕਦੇ ਆ ਵੀ ਇੱਥੇ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਇੱਥੋਂ ਸੁੰਦਰ ਦ੍ਰਿਸ਼ ਵੀ ਜਿਹੜੇ ਆ ਤੁਹਾਨੂੰ ਪਹਾੜੀਆਂ ਦੇ ਜਿਹੜੇ ਉਹ ਨਜ਼ਰ ਆਉਂਦੇ ਆ। ਸੋ ਹੁਣ ਜਿਹੜੇ ਆਪਾਂ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਆ ਉਹ ਆਰੰਭ ਹੋਣ ਜਾ ਰਹੀ ਆ। ਪਿਆਰਿਆਂ ਦੀ ਅਗਵਾਈ ਦੇ ਅੰਦਰ 5 ਪਿਆਰੇ ਸਹਿਬਾਨ ਸਤਿਗੁਰਾਂ ਦੇ ਦਰਬਾਰ ਚੋਂ ਬਾਹਰ ਵੱਲ ਨੂੰ ਆ ਰਹੇ ਨੇ ਜੀ। ਸਾਰੀ ਸੰਗਤ ਜਿਹੜਾ ਜਲ ਪਾਣੀ ਛਕ ਲਿਆ ਨਿਸ਼ਾਨ ਸਾਹਿਬ ਜੀ ਦੀਆਂ ਸੇਵਾਵਾਂ ਦੇ ਵਿੱਚ ਆਣ ਕੇ ਜੁੜ ਜਾਣ। 5 ਪਿਆਰੇ ਸਹਿਬਾਨ ਅੰਦਰੋਂ ਬਾਹਰ ਵਾਲੇ ਪਾਸੇ ਨਿਸ਼ਾਨ ਸਾਹਿਬ ਦੀਆਂ ਸੇਵਾਵਾਂ ਲਈ ਪਹੁੰਚ ਰਹੇ ਨੇ। ਫਿਰ ਆਪਾਂ ਅਰਦਾਸ ਬੇਨਤੀ ਕਰਕੇ ਨਿਸ਼ਾਨ ਸਾਹਿਬ ਦੀਆਂ ਸੇਵਾਵਾਂ ਆਰੰਭ ਕਰਨੀਆਂ ਹਨ। ਸੋ ਨਿਸ਼ਾਨ ਸਾਹਿਬ ਦੀ ਸੇਵਾ ਜਿਹੜੀ ਆ ਕੁਛ ਹੀ ਸਮੇਂ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਆ। ਸਾਰੀਆਂ ਸੰਗਤਾਂ ਜਲ ਪਾਣੀ ਛਕ ਚੁੱਕੀਆਂ। ਉਹਨਾਂ ਨੂੰ ਬੇਨਤੀ ਕਿ ਆਓ, ਜਿੱਥੇ ਹੁਣ ਤੱਕ ਆਪ ਜੀ ਨੇ ਜਲ ਪਾਣੀ ਦਾ ਆਨੰਦ ਮਾਣਿਆ, ਹੁਣ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਬਿਨ ਸੇਵਾ ਤ੍ਰਿਗ ਹੱਥ ਪੈਰ ਹੁਣ ਮਹਿਫਿਲ ਕਰਨੀ। ਇਹਨਾਂ ਹੱਥਾਂ ਪੈਰਾਂ ਨਾਲ ਸੇਵਾਵਾਂ ਕਮਾਈਏ, ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬਣੀਏ। 5 ਪਿਆਰਿਆਂ ਦੀ ਅਗਵਾਈ ਦੇ ਅੰਦਰ ਨਿਸ਼ਾਨ ਸਾਹਿਬ ਦੀਆਂ ਸੇਵਾਵਾਂ ਹੋਣੀਆਂ। ਰੀਨੋ ਨਿਵਾਸੀ ਸੰਗਤਾਂ ਵਿੱਚ ਪਹਿਲੇ ਮਹਾਨ ਨਗਰ ਕੀਰਤਨ ਪ੍ਰਤੀ ਬੜਾ ਚਾਅ, ਬੜਾ ਉਤਸ਼ਾਹ ਹੈ। ਆਪਣਾ ਕਿਹੜਾ ਇਲਾਕਾ ਇੰਡੀਆ? ਸੰਗਤਾਂ ਦੀ ਉੱਪਰੋਂ ਭੈਣਾਂ ਬੀਬੀਆਂ ਨੂੰ ਬੇਨਤੀ ਕਿ ਥੋੜੀ ਜਿਹੀ ਜਗ੍ਹਾ ਆਪ ਜੀ ਬਣਾ ਕੇ ਰੱਖੋ ਤਾਂ ਕਿ 5 ਪਿਆਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਅੱਜ ਆਪਾਂ ਬੋਲੇ ਸੋਨਿਹਾ, ਬੋਲੇ ਸੋਨਿਹਾ, ਬੋਲੇ ਸੋਨਿਹਾ। ਸਤਨਾਮ ਧੰਨ ਵਾਹਿਗੁਰੂ ਜੀ। ਤੁਧ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ। ਅਰਜੁਨ ਹਰ ਗੋਬਿੰਦ ਨਾਉ ਸਿਮਰਉ, ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਐ, ਘਰ ਨਾਉ ਨਿਤ ਆਵੈ ਧਾਏ। ਸਭ ਥਾਈ ਹੋਏ ਸਹਾਈ। 10ਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। 5 ਪਿਆਰਿਆਂ 4 ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਤਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ। ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ। 5 ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ।
प्रथम सरबत खालसा जी की अरदास है जी। सरबत खालसा जी को वाहिगुरु 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 चित आवे चित आवन का सदका सर्व सुख होवे जहाँ जहाँ खालसा जी साहिब ताता रचिया रियायत देख तेग फतेह बिरद की पैज पंथ की जीत श्री साहिब जी सहाय खालसे जी के गोद वाले बोलो जी। सिखों सिखी दान देश दान विवेक दान विसार दान भरोसा दान दाना सिरदान नाम दान श्री अमृतसर जी के इशनान चौकियां झंडे बुंगे जुगो जुगिया टल धर्म का जयकार बोलो जी। सिखां दा मन नीवा मत उच्ची मत पत का राखा आप वाहिगुरु है अकाल पुरख पंथ दे सदा सहाई दातार जीओ। श्री ननकाना साहिब होर गुरुद्वारियां गुरु धामां दे जिन्हां तो पंथ नूं विछोड़िया तिन्हां दे खुले दर्शन दीदार सेवा संभालदा दान खालसा जी नूं बख्शो जी निमाणियों के मान सतगुरु जीओ। नी ताणियों के ताण सतगुरु जी आप जी का पावन मुख वाक है झूलते निशान रहे पंथ महाराज के दे मां वाका अनुसार गुरुद्वारा नौरदन नवाडा सिख सोसाइटी रीनो दियां समूह सिख संगतां वल्लों यतन उपराले कर खालसा पंथ ਦੇ 325ਵੇਂ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਅਤੇ ਸੰਸਾਰ ਭਰ ਅੰਦਰ ਸੁਖ ਸ਼ਾਂਤੀ ਚੜ੍ਹਦੀ ਕਲਾ ਦੀ ਅਰਜ਼ੋਈ ਕਰਦਿਆਂ ਪਹਿਲਾ ਮਹਾਨ ਨਗਰ ਕੀਰਤਨ 9 ਜੂਨ ਦਿਨ ਐਤਵਾਰ ਨੂੰ ਸਜਾਇਆ ਜਾ ਰਿਹਾ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਜਿਸ ਪਰ ਥਿਆਏ ਗੁਰਮਤਿ ਸਮਾਗਮਾਂ ਦੀ ਆਰੰਭਤਾ ਹੋਈ ਹੈ ਸਮੂਹ ਸਿੱਖ ਸੰਗਤਾਂ ਵੱਲੋਂ ਅੱਜ ਇਕੱਤਰਤਾ ਕਰ ਆਪ ਜੀ ਕੇ ਪਾਵਨ ਨਿਸ਼ਾਨ ਸਾਹਿਬ ਦੀਆਂ ਸਿਮਾਵਾਂ ਹੋਣ ਲੱਗੀਆਂ ਹਨ। ਸਤਿਗੁਰੂ ਆਪ ਜੀ ਰਹਿਮਤਾਂ ਕੀਤੀਆਂ ਜਿੱਥੇ ਆਪ ਜੀ ਨੇ ਉਦਮ ਉਪਰਾਲੇ ਬਖਸ਼ੇ ਉਥੇ ਹਰੇਕ ਤਾਲ ਦੀ ਤਰ੍ਹਾਂ ਸੇਵਕ ਪਰਿਵਾਰ ਮਾਤਾ ਕੁਲਦੀਪ ਕੌਰ ਭੋਗਲ ਤਿਨਾਂ ਦੇ ਸੁਪੁੱਤਰ ਵੀਰ ਪਰਮਜੀਤ ਸਿੰਘ ਵੀਰ ਭੁਪਿੰਦਰ ਸਿੰਘ ਭੋਗਲ ਸਮੂਹ ਭੋਗਲ ਪਰਿਵਾਰ ਸਰਦਾਰ ਚੰਚਲ ਸਿੰਘ ਕੰਗ ਮਾਤਾ ਹਰਭਜਨ ਕੌਰ ਸਮੂਹ ਕੰਗ ਪਰਿਵਾਰ ਸਰਦਾਰ ਜਰਨੈਲ ਸਿੰਘ ਗੰਡੇ ਤਿਨਾਂ ਦੇ ਸੁਪੁੱਤਰ ਸਰਦਾਰ ਸੁਖਜਿੰਦਰ ਸਿੰਘ ਗੰਡੇ ਸਤਿਗੁਰੂ ਸਮੂਹ ਪਰਿਵਾਰਾਂ ਤੇ ਰਹਿਮਤਾਂ ਕੀਤੀਆਂ। ਪਰਿਵਾਰਾਂ ਵੱਲੋਂ ਹਰੇਕ ਸਾਲ ਆਪ ਜੀ ਕੀ ਬਾਣੀ ਦਾ ਓਟ ਆਸਰਾ ਲੈ ਵਿਸਾਖੀ ਪੁਰਬ ਦੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਹਨ। ਆਪ ਜੀ ਕੇ ਪਾਵਨ ਨਿਸ਼ਾਨ ਸਾਹਿਬ ਦੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਹਨ। ਇਸ ਵਾਰ ਵੀ ਆਪ ਜੀ ਨੇ ਤਰਸ ਕਰਕੇ ਪਰਿਵਾਰਾਂ ਨੂੰ ਸੇਵਾਵਾਂ ਬਖਸ਼ੀਆਂ ਨੇ। ਸਤਿਗੁਰੂ ਜੀਓ ਆਪ ਜੀ ਕੀ ਰਹਿਮਤ ਹੋਈ ਪੰਜਾਂ ਪਿਆਰਿਆਂ ਦੀ ਸੁਚੱਜੀ ਅਗਵਾਈ ਅੰਦਰ ਨਿਸ਼ਾਨ ਸਾਹਿਬ ਦੀਆਂ ਸੇਵਾਵਾਂ ਆਰੰਭ ਹੋਣ ਲੱਗੀਆਂ ਨੇ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਕਿਰਪਾ ਕਰਨੀ ਸਮੂਹ ਸੇਵਾਦਾਰਾਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ ਆਪਣੀਆਂ ਸੇਵਾਵਾਂ ਚੜ੍ਹਦੀ ਕਲਾ ਨਾਲ ਲੈ ਲੈਣੀਆਂ ਕਿਰਪਾ ਕਰੋ। ਨਿਸ਼ਾਨ ਸਾਹਿਬ ਦੀਆਂ ਸੇਵਾਵਾਂ ਆਰੰਭ ਕਰਨ ਦੀ ਆਗਿਆ ਬਖਸ਼ੋ ਆਪ ਵਿੱਚ ਵਰਤੋ ਜੀ। ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲੇ ਆਪ ਜੀ ਕਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ। ਉਸ ਤੋਂ ਪਹਿਲਾਂ ਮੈਂ ਬੇਨਤੀ ਕਰਨ ਲੱਗਿਆ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਵੀਰ ਕੁਲਦੀਪ ਸਿੰਘ ਜੀ ਘੁੰਮਣ ਉਹਨਾਂ ਨੇ ਆਪ ਜੀ ਦੇ ਨਾਲ ਨਗਰ ਕੀਰਤਨ ਦੇ ਸਬੰਧ ਅੰਦਰ ਕੁਝ ਵਿਚਾਰਾਂ ਕਰਨੀਆਂ ਕਿ ਕੱਲ੍ਹ ਨੂੰ ਕਿਸ ਰੂਪ ਤੋਂ ਨਗਰ ਕੀਰਤਨ ਦੀ ਆਰੰਭਤਾ ਅਤੇ ਕਿਹੜੇ ਕਿਹੜੇ ਡਿਸਿਪਲਿਨ ਆਪਾਂ ਵਰਤਣੇ ਨੇ। ਆਓ ਸਾਰੀਆਂ ਸੰਗਤਾਂ ਬੜੇ ਪਿਆਰ ਅਦਰ ਸਤਿਕਾਰ ਦੇ ਨਾਲ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਵੀਰ ਕੁਲਦੀਪ ਸਿੰਘ ਜੀ ਘੁੰਮਣ ਉਹ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਦੇ ਨੇ। ਉਹਨਾਂ ਤੋਂ ਤੁਰੰਤ ਫਿਰ ਕੀਰਤਨ ਦੇ ਅਰਦਾਸ ਬਾਣੀ ਨਾਲ ਜੁੜਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਉਸ ਵਿੱਚ ਸਜਣਗੇ। 9:30 ਤੋਂ ਲੈ ਕੇ 10 ਵਜੇ ਤੱਕ ਜੋ ਗੱਤਕੇ ਦੀ ਟੀਮ ਕੈਲੀਫੋਰਨੀਆ ਤੋਂ ਸਪੈਸ਼ਲ ਪਹੁੰਚੀ ਹੈ ਉਹਨਾਂ ਨੇ ਆਪਣੇ ਜੌਹਰ ਦਿਖਾਣੇ ਹਨ। ਉਪਰੰਤ ਆਪਾਂ ਠੀਕ 10 ਵਜੇ ਇੱਥੋਂ ਤੁਰਨਾ ਹੈ ਔਰ ਜੋ ਇਹ ਸਟਰੀਟ ਹੈ ਸੈਲਵੀ ਡਰਾਈਵ, ਇੱਥੋਂ ਲੈਫਟ ਕਰਕੇ ਅੱਗੇ ਸੂਟਰੋ ਹੈ, ਸੂਟਰੋ ਸਟਰੀਟ ਤੋਂ ਆਪਾਂ ਫਿਰ ਲੈਫਟ ਕਰਨੀ ਹੈ। ਲੈਫਟ ਕਰਕੇ ਜੋ ਥੱਲੇ ਸੈਲਵੇਸ਼ਨ ਆਰਮੀ ਦਾ ਪਾਰਕਿੰਗ ਲਾਟ ਹੈ ਉੱਥੋਂ ਤੱਕ ਜਾਣਾ ਹੈ। ਪਰ ਇਹਦੇ ਵਿੱਚ ਇੱਕ ਬੇਨਤੀ ਹੈ ਕਿ ਸਾਨੂੰ ਸਿਰਫ ਇੱਕ ਲੇਨ ਮਿਲੀ ਹੈ, ਕਿਉਂਕਿ ਜਾਣ ਵਾਲੀਆਂ 2 ਲੈਣਾ ਹਨ। ਸਾਨੂੰ ਸਿਰਫ ਰਾਈਟ ਸਾਈਡ ਦੀ ਲੈਨ ਮਿਲੀ ਹੈ। ਜਿਹੜੀ ਲੈਫਟ ਸਾਈਡ ਦਾ ਟ੍ਰੈਫਿਕ ਹੈ ਉਹ ਆਮ ਤੌਰ ਤੇ ਜਿਹੜਾ ਲੋਕਲ ਟ੍ਰੈਫਿਕ ਹੈ ਉਹ ਚੱਲਦਾ ਰਹਿਣਾ ਹੈ। ਇਸ ਕਰਕੇ ਬੀਬੀਆਂ ਭੈਣਾਂ ਵੀਰਾਂ ਨੂੰ ਬੇਨਤੀ ਹੈ ਕਿ ਬੱਚਿਆਂ ਦਾ ਜ਼ਰੂਰ ਖਿਆਲ ਰੱਖਣਾ ਹੈ। ਬੱਸ ਦੇ ਪਿੱਛੇ ਜ਼ਰੂਰ ਆਪਾਂ ਜਦੋਂ ਤੁਰਨਾ ਹੈ ਉਦੋਂ ਰੱਸੀ ਜ਼ਰੂਰ ਵੱਜੀ ਹੋਏਗੀ, ਉਸ ਦੇ ਅੰਦਰ ਆਪਾਂ ਤੁਰਨਾ ਹੈ। ਇਹ ਬੇਨਤੀ ਜ਼ਰੂਰ ਕਬੂਲ ਕਰਨੀ ਹੈ ਕਿਉਂਕਿ ਸੇਫਟੀ ਨੂੰ ਬਹੁਤ ਧਿਆਨ ਵਿੱਚ ਰੱਖਣਾ ਹੈ। ਔਰ ਜੋ ਦੂਸਰੀ ਬੇਨਤੀ ਹੈ ਕਿ ਜਦੋਂ ਵੀ ਆਪਾਂ ਰਸਤੇ ਵਿੱਚ ਚੱਲਦੇ ਹੋਣਾ ਹੈ ਉੱਥੇ ਪਾਣੀ, ਜੂਸ ਜਾਂ ਇਦਾਂ ਜੋ ਵੀ ਪੈਕੇਜ ਫੂਡ ਹੈ ਆਪਾਂ ਦੇਣਾ ਹੈ। ਉਹ ਕਿਸੇ ਦੇ ਵੀ ਜੋ ਵੀ ਸੇਵਾਦਾਰ ਨੇ ਸੇਵਾ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਾਂ ਥਰੋ ਕਰਕੇ ਨਹੀਂ ਕਿਸੇ ਨੂੰ ਵੀ ਦੇਣਾ, ਕਿਉਂਕਿ ਇਹ ਸਿਟੀ ਵੱਲੋਂ ਬਹੁਤ ਤਗੜੀ ਹਦਾਇਤ ਹੈ। ਕਿਉਂਕਿ ਜੋ ਸਾਡੇ ਸਿਟੀ ਦੇ ਜੋ ਚੀਫ ਹਨ ਉਹ ਆਲਰੇਡੀ ਸਟਾਕਟਨ ਰਹਿ ਚੁੱਕੇ ਹਨ ਔਰ ਉਹਨਾਂ ਨੇ ਸ਼ਾਇਦ ਇਸ ਕਰਕੇ ਸਾਨੂੰ ਹਦਾਇਤ ਦਿੱਤੀ ਹੈ ਕਿਉਂਕਿ ਸ਼ਾਇਦ ਉਹਨਾਂ ਨੇ ਦੇਖਿਆ ਹੋਣਾ ਕਿਤੇ ਕਿਸੇ ਨੇ ਕੋਈ ਸਿਟੀ ਦੇ ਵਿੱਚ ਜਿਵੇਂ ਨਗਰ ਕੀਰਤਨ ਦੇ ਵਿੱਚ ਕਿਤੇ ਫੂਡ ਥਰੋ ਕਰਕੇ ਦਿੱਤਾ ਹੋਇਆ ਇਦਾਂ ਦੀ ਗੱਲ। ਉਹ ਕਹਿੰਦੇ ਵੀ ਰਿਸਪੈਕਟਫੁਲੀ ਤੁਸੀਂ ਇਹ ਜੋ ਫੂਡ ਹੈ
ਭਾਵੇਂ ਪਾਣੀ ਹੈ, ਭਾਵੇਂ ਜੂਸ ਹੈ, ਭਾਵੇਂ ਕੋਈ ਵੀ ਚੀਜ਼ ਆਪਾਂ ਫੂਡ ਦੇ ਤੌਰ ਤੇ ਦਿੰਦੇ ਹਾਂ। ਪੈਕੇਜ ਫੂਡ ਹੈ, ਕਿਉਂਕਿ ਜਿੰਨੇ ਵੀ ਕੁਕਿੰਗ ਫੂਡ ਹਨ ਉਹ ਸਿਰਫ ਗੁਰੂ ਘਰ ਹੋਣੇ ਹਨ, ਔਰ ਜੋ ਪੈਕੇਜ ਫੂਡ ਹੈ ਉਹ ਆਪਾਂ ਰਸਤੇ ਵਿੱਚ ਸੰਗਤਾਂ ਨੂੰ ਪ੍ਰੋਵਾਈਡ ਕਰਨਾ ਹੈ, ਉਹ ਥਰੋ ਕਰਕੇ ਨਹੀਂ ਦੇਣਾ ਹੈ। ਦੂਸਰੀ ਬੇਨਤੀ ਹੈ ਕਿ ਸਫਾਈ ਦਾ ਬਹੁਤ ਧਿਆਨ ਰੱਖਣਾ ਹੈ। ਇਹ ਵੀ ਇੱਕ ਹਿਦਾਇਤ ਹੈ ਸਿਟੀ ਵੱਲੋਂ ਕਿ ਜ਼ਰੂਰ ਪਰ ਜ਼ਰੂਰ ਸਫਾਈ ਦਾ ਹਿਦਾਇਤ ਰੱਖੀ ਜਾਏ, ਤਾਂ ਕਿ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਸ ਸਮੇਂ ਦੀ ਵਿੱਚ ਪਰੇਸ਼ਾਨੀ ਨਾ ਹੋਏ। ਕਿਉਂਕਿ ਇੱਕ ਵਾਰ ਪਰਮਿਸ਼ਨ ਮਿਲੀ ਹੈ ਤਾਂ ਕਿ ਆਉਣ ਵਾਲੇ ਸਾਲ ਤਾਂ ਹੀ ਪਰਮਿਸ਼ਨ ਮਿਲੇਗੀ ਜੇ ਅਸੀਂ ਚੰਗੀ ਤਰ੍ਹਾਂ ਆਪਣਾ ਜੋ ਪ੍ਰੋਗਰਾਮ ਹੈ ਇਸ ਨੂੰ ਵਧੀਆ ਤਰੀਕੇ ਨਾਲ ਨਿਭਾ ਸਕਾਂਗੇ। ਇਸ ਗੱਲ ਦੀ ਵੀ ਜ਼ਰੂਰ ਜੋ ਹੈ ਹਿਦਾਇਤ ਰੱਖਣੀ ਹੈ। ਔਰ ਜੋ ਬੇਨਤੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ਾ ਪੱਤਾ ਕਰਕੇ ਗੁਰੂ ਘਰ ਵਿਖੇ ਆਉਣਾ ਜਾਂ ਆ ਕੇ ਜੋ ਨਗਰ ਕੀਰਤਨ ਦੇ ਵਿੱਚ ਕਿਸੇ ਟਾਈਪ ਦੀ ਵੀ ਕੋਈ ਵੀ ਇਸ ਤਰ੍ਹਾਂ ਦੀ ਗੱਲ ਕਰਨੀ ਜਾਂ ਲੜਾਈ ਝਗੜਾ ਇਦਾਂ ਕਰਨਾ, ਇਹ ਬਿਲਕੁਲ ਹੀ ਜੋ ਹੈ ਇਸ ਨੂੰ ਮਾਨਤਾ ਨਹੀਂ ਹੈ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਇਸ ਦੀ ਕੋਈ ਜ਼ਿੰਮੇਦਾਰ ਨਹੀਂ ਅਗਰ ਕੋਈ ਵੀ ਬੰਦਾ ਬਾਹਰੋਂ ਆ ਕੇ ਲੜਾਈ ਝਗੜਾ ਜਾਂ ਕਿੱਦਾਂ ਕਰਦਾ ਹੈ। ਸਿਕਿਉਰਿਟੀ ਸਾਡੇ ਕੋਲ ਫੁੱਲ ਹੈ। ਉਸ ਤੋਂ ਉਪਰੰਤ ਜੋ ਪੀੜੀ ਹੈ ਉਹ ਵੀ ਸਾਡੇ ਨਾਲ ਹੈ। ਔਰ ਆਪ ਸੰਗਤਾਂ ਨੂੰ ਇਹੀ ਬੇਨਤੀ ਹੈ ਕਿ ਜ਼ਰੂਰ ਪਰ ਜ਼ਰੂਰ ਇਹਦਾ ਧਿਆਨ ਰੱਖਣਾ ਹੈ, ਕਿਉਂਕਿ ਮਿਲ ਜੁਲ ਕੇ ਆਪਾਂ ਇਹ ਆਪਣਾ ਸਮਾਗਮ ਹੈ, ਇਸ ਵਿੱਚ ਸਭ ਦਾ ਹਿੱਸਾ ਪੈਣਾ ਹੈ। ਔਰ ਹਮੇਸ਼ਾ ਹੀ ਇਹ ਯਾਦ ਰੱਖਿਆ ਜਾਣਾ ਹੈ ਕਿ ਪਹਿਲਾ ਨਗਰ ਕੀਰਤਨ ਹੈ, ਸੰਗਤਾਂ ਇੱਥੇ ਪਹੁੰਚੀਆਂ ਹਨ, ਸੰਗਤਾਂ ਦਾ ਧੰਨਵਾਦ ਹੈ। ਜਿਸ ਵਿੱਚ ਕਿ ਕੱਲ੍ਹ ਨੂੰ ਸਾਡੇ ਕੋਲ ਜੋ ਸਿਟੀ ਦੇ ਵੌਇਸ ਪੇਅਰ ਹਨ ਉਹਨਾਂ ਨੇ ਵੀ ਆਉਣਾ ਹੈ, ਨੋਮੀਡਿਓਰ ਅਤੇ ਜੈਰਲ ਹਾਰਟ ਜੋ ਕੈਪਟਨ ਹਨ ਰੀਨੋ ਦੇ ਪੁਲਿਸ ਪੀਡੀ ਦੇ, ਉਹਨਾਂ ਨੇ ਵੀ ਇੱਥੇ ਪਹੁੰਚਣਾ ਹੈ। ਇਸ ਕਰਕੇ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਪਰ ਜ਼ਰੂਰ ਕੁਝ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਹੈ, ਤਾਂ ਕਿ ਅਸੀਂ ਜੋ ਰੀਨੋ ਵਿਖੇ ਸਿੰਸ 1996 ਤੋਂ ਗੁਰੂ ਘਰ ਹੈ ਚੱਲਦਾ ਆ ਰਿਹਾ ਹੈ, ਉਸ ਵਿੱਚ ਪਹਿਲੀ ਵਾਰ ਨਗਰ ਕੀਰਤਨ ਹੋਣ ਜਾ ਰਿਹਾ ਹੈ। ਔਰ ਉਸ ਦੇ ਵਿੱਚ ਆਪਾਂ ਸਭ ਸੰਗਤਾਂ ਨੇ ਵੱਧ ਚੜ ਕੇ ਸਹਿਯੋਗ ਦੇਣਾ ਹੈ। ਜੋ ਸਾਡੇ ਵੀਰ ਜਸ ਪੰਜਾਬੀ ਟੀਵੀ ਵਾਲੇ ਆਏ ਹਨ ਉਹਨਾਂ ਨੂੰ ਜੀ ਆਇਆਂ, ਰੇਡੀਓ USA ਵਾਲਿਆਂ ਨੂੰ ਜੀ ਆਇਆਂ, ਅਤੇ ਜੋ ਗੱਤਕੇ ਦੀ ਟੀਮ ਆਈ ਹੈ ਸਾਡੇ ਕੋਲ ਉਹਨਾਂ ਨੂੰ ਵੀ ਜੀ ਆਇਆਂ, ਅਤੇ ਹੋਰ ਰਾਗੀ ਢਾਡੀ ਜਿਹੜੇ ਜਥੇ ਪਹੁੰਚੇ ਹਨ ਉਹਨਾਂ ਨੂੰ ਵੀ ਗੁਰੂ ਘਰ ਵੱਲੋਂ ਜੀ ਆਇਆਂ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਜੀਓ ਆਇਆਂ। ਸਤਿਗੁਰੂ ਆਪ ਸਭ ਦਾ ਕਦਮ ਕਦਮ ਚੱਲਿਆ ਲੇਖੇ ਵਿੱਚ ਲਾਏ, ਔਰ ਗੁਰੂ ਮਹਾਰਾਜ ਆਪ ਸਭ ਸੰਗਤਾਂ ਦੇ ਘਰਾਂ ਵਿੱਚ ਖੁਸ਼ੀਆਂ ਦੇਣ। ਇਹ ਅਰਦਾਸ ਬੇਨਤੀ ਜੋੜਤਰੀ ਹੈ, ਕਿਉਂਕਿ ਇਸ ਪ੍ਰੋਗਰਾਮ ਨੂੰ ਆਪਾਂ ਵੱਧ ਚੜ ਕੇ ਹੋਰ ਵੀ ਚਾਰ ਚੰਦ ਲਾਣੇ ਹਨ। ਸਾਰਿਆਂ ਨੇ ਮਿਲ ਜੁਲ ਕੇ ਆਪਣਾ ਯੋਗਦਾਨ ਪਾਉਣਾ ਹੈ। ਜਿੰਨੇ ਵੀ ਸਟਾਲਾਂ ਵਾਲੇ ਵੀਰ ਬਾਹਰੋਂ ਕੈਲੀਫੋਰਨੀਆ ਤੋਂ ਆਏ ਹਨ, ਹੋਰ ਵੀ ਸਟੇਟਾਂ ਤੋਂ ਪਹੁੰਚੇ ਹਨ, ਸਭ ਨੂੰ ਜੀਓ ਆਇਆਂ, ਬਹੁਤ ਬਹੁਤ ਧੰਨਵਾਦ। ਹੁਣ ਆਪ ਜੀ ਦੇ ਸਾਹਮਣੇ ਸਾਡੇ ਰਾਗੀ ਜਥਾ ਜੋ ਕਿ ਹਜੂਰੀ ਰਾਗੀ ਦਰਬਾਰ ਸਾਹਿਬ ਤੋਂ ਆਏ ਹਨ, ਉਹਨਾਂ ਨੇ ਆਪ ਜੀ ਨਾਲ ਕੀਰਤਨ ਰਾਹੀਂ ਜੁੜਨਾ ਹੈ। ਦੋਵਾਂ ਜਥਿਆਂ ਨੇ ਬਾਰੋ-ਬਾਰੀ ਕੀਰਤਨ ਕਰਨਾ ਹੈ। ਉਸ ਤੋਂ ਉਪਰੰਤ ਫਿਰ ਢਾਡੀ ਜਥਾ ਲੱਗਣਾ ਹੈ। ਅਰਦਾਸ ਤੋਂ ਬੋਲਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਗੁਰੂ ਔਰ ਗੁਰੂ ਕੀ ਸੰਗਤ ਬਖਸ਼ਣਯੋਗ ਹੈ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਵਾਹਿਗੁਰੂ ਜੀ ਤੁਧ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਨਾਉ ਨਾ ਜਾਣੇ ਮੇ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਮੰਗੋ ਦਾਨ ਠਾਕੁਰ ਨਾਮ ਮੰਗੋ ਦਾਨ ਠਾਕੁਰ ਨਾਮ ਅਵਰ ਕਛੂ ਮੇਰੇ ਸੰਗ ਨ ਚਾਲੇ ਮਿਲੇ ਕਿਰਪਾ ਗੁਣ ਗਾਮ ਮਿਲੇ ਕਿਰਪਾ ਗੁਣ ਗਾਮ ਮਿਲੇ ਕਿਰਪਾ ਗੁਣ ਗਾਮ ਮੰਗੋ ਦਾਨ ਮੰਗੋ ਦਾਨ ਠਾਕੁਰ ਨਾਮ। ਗੁਰੂ ਪਿਆਰੀ ਸਤ ਸੰਗਤ,
ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜੇ ਹਾਂ। ਵਡਭਾਗੇ ਹਾਂ ਜੋ ਰੀਨੋ ਦੇ ਵਿੱਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹੋ ਕੇ ਪਹਿਲੇ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਉਹਦੇ ਸੰਬੰਧੀ ਹੋ ਰਹੇ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਸਤਿਗੁਰਾਂ ਨੇ ਸਮਾਂ ਬਖਸ਼ਿਸ਼ ਕੀਤਾ ਹੈ। ਸਤ ਸੰਗਤ ਜੀਓ, ਆਓ ਕੁਝ ਸਮੇਂ ਦੇ ਲਈ ਕਲਯੁਗ ਮਹਿ ਕੀਰਤਨ ਪ੍ਰਧਾਨਾ, ਕੀਰਤਨ ਦੀ ਪ੍ਰਧਾਨਤਾ ਨੂੰ ਮੁੱਖ ਰੱਖਦਿਆਂ ਹੋਇਆਂ ਮਨ ਨੂੰ ਕੀਰਤਨ ਦੇ ਨਾਲ ਜੋੜੀਏ। ਪੰਚਮ ਗੁਰਦੇਵ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਬੜਾ ਹੀ ਪਿਆਰਾ ਸੁੰਦਰ ਸ਼ਬਦ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਗਾਇਨ ਕਰਨਾ ਹੈ। ਇੱਕ ਨਾ ਜੀ ਬੰਦੇ ਦੀ ਫਿਤਰਤ ਹੁੰਦੀ ਹੈ, ਜਦੋਂ ਵੀ ਦਰਬਾਰ ਦੇ ਵਿੱਚ ਆਉਂਦਾ ਨਾ, ਗੁਰੂ ਦਰਬਾਰ ਦੇ ਚਰਨ ਪਰਸਣ ਦੇ ਲਈ ਆਉਂਦਾ ਹੈ, ਤੇ ਇੱਕ ਮੰਗਾਂ ਦੀ ਲਿਸਟ ਨਾਲ ਲੈ ਕੇ ਆਉਂਦਾ। ਚਲੋ ਆਪਾਂ ਮੰਨਦੇ ਹਾਂ ਕਿ ਉਹ ਜ਼ਰੂਰੀ ਵੀ ਹੈ ਕਿ ਸਾਡਾ ਬਾਪੂ ਹੈ, ਸਾਡਾ ਪਾਤਸ਼ਾਹ ਹੈ, ਸਾਡਾ ਦਾਤਾਰ ਇਹੀ ਹੈ, ਅਸੀਂ ਇੱਥੋਂ ਹੀ ਮੰਗਣਾ ਹੈ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਕਹਿਣ ਲੱਗੇ ਸੱਜਣਾ, ਜੇ ਤੈਨੂੰ ਕਿਤੇ ਮੰਗਣ ਦੀ ਜਾਚ ਆ ਜਾਵੇ ਨਾ ਕਿ ਮੈਂ ਮੰਗਣਾ ਕੀ ਹੈ ਗੁਰੂ ਦਰ ਤੇ ਜਾ ਕੇ, ਪਾਵਨ ਬਾਣੀ ਦਾ ਆ ਜਿਹੜਾ ਸ਼ਬਦ ਹੈ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ, ਇਹਦੇ ਵਿੱਚ ਸਤਿਗੁਰੂ ਪਾਤਸ਼ਾਹ ਇਹੀ ਬਿਆਨ ਕਰ ਰਹੇ ਨੇ, ਇਹ ਵਿਦ ਤਿਸੈ ਪ੍ਰਾਪਤੇ ਜਾ ਕੈ ਮਸਤਕ ਭਾਗਨਾ, ਕਉ ਨਾਨਕ ਤਿਸ ਸਭ ਕਿਛ ਨੀਕਾ, ਜੋ ਪ੍ਰਭ ਕੀ ਸ਼ਰਨਾਗਨਾ। ਜਿਹੜਾ ਉਹਦੀ ਸ਼ਰਨ ਦੇ ਅੰਦਰ ਆ ਗਿਆ ਨਾ ਜੀ, ਉਹਨੂੰ ਫਿਰ ਸੰਸਾਰ ਦੀਆਂ ਸਾਰੀਆਂ ਦਾਤਾਂ ਤੇ ਪ੍ਰਾਪਤ ਹੁੰਦੀਆਂ ਨੇ। ਜਦੋਂ ਉਹਦੀ ਝੋਲੀ ਦੇ ਵਿੱਚ ਨਾਮ ਪੈ ਜਾਂਦਾ ਨਾ, ਪਾਤਸ਼ਾਹ ਦੀ ਬਾਣੀ ਦਾ ਪਾਵਨ ਬਚਨ ਹੈ, ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਤੇ ਆਈਏ, ਜੇ ਵਸਤ ਮੰਗੀਏ ਸਾਈ ਪਾਈਏ, ਪਰ ਕਦੋਂ? ਜੇ ਨਾਮ ਚਿਤ ਲਾਈਏ। ਜੇ ਨਾਮ ਦੇ ਨਾਲ ਚਿਤ ਨੂੰ ਜੋੜਾਂਗੇ ਫਿਰ ਉਹ ਸਾਰੀਆਂ ਵਸਤੂਆਂ ਪ੍ਰਾਪਤ ਹੋ ਜਾਂਦੀਆਂ। ਸਤਿਗੁਰੂ ਪਾਤਸ਼ਾਹ ਫਰਮਾਨ ਕਰ ਰਹੇ ਨੇ, ਚਾਂਦਨਾ ਚਾਂਦਨ ਆਂਗਨ ਪ੍ਰਭ ਜੀਓ ਅੰਤਰ ਚਾਂਦਨਾ, ਆਰਾਧਨਾ ਆਰਾਧਨ ਨੀਕਾ। ਜੇ ਮੰਗਣਾ ਚਾਹੁੰਦਾ ਹੈ ਨਾ, ਨਾਮ ਰੂਪੀ ਚਾਨਣ ਮੰਗ ਜਿਹੜਾ ਤੇਰੇ ਹਿਰਦੇ ਦੇ ਵਿੱਚ ਹੋ ਜਾਵੇ। ਜੇ ਮੰਗਣਾ ਚਾਹੁੰਦਾ ਸੱਜਣਾ, ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਨੂੰ ਆਰਾਧਨ ਦੀ ਦਾਤ ਮੰਗ, ਉਹਨੂੰ ਸਿਮਰਨ ਕਰਨ ਦੀ ਦਾਤ ਮੰਗ। ਜੇ ਤਿਆਗਣਾ ਚਾਹੁੰਦਾ ਹੈ ਨਾ, ਤਾਂ ਦਾਤ ਮੰਗ ਕੇ ਮੈਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਸਾਰਾ ਕੁਝ ਤਿਆਗ ਦੇ। ਜੇ ਮੰਗਣਾ ਚਾਹੁੰਦਾ ਤਾਂ ਮੰਗ ਉਸ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਨੂੰ, ਹਰ ਜਸ ਗੁਰ ਤੇ ਮੰਗਣਾ। ਸੁਆਓ ਸਤ ਸੰਗਤ ਜੀਓ, ਸਾਰੀ ਸੰਗਤ ਨੇ ਰਲ ਮਿਲ ਕੇ ਕਿਰਪਾ ਕਰਨੀ ਹੈ। ਇਹ ਵਿਦ ਤਿਸੈ ਪ੍ਰਾਪਤੇ ਜਾ ਕੇ ਮਸਤਕ ਭਾਗਨਾ। ਸਾਰੀ ਸੰਗਤ ਕਿਰਪਾ। ਕੋ ਨਾਨਕ ਤਿਸ ਸਭ ਕਿਛ ਨੀਕਾ, ਜੋ ਪ੍ਰਭ ਕੀ ਸ਼ਰਨਾਗਨਾ। ਇਹ ਬਿਦ ਤਿਸੈ ਪ੍ਰਾਪਤੇ ਜਾ ਕੇ ਮਸਤਕ ਭਾਗਨਾ। ਇਹ ਬਿਦ ਤਿਸੈ ਪ੍ਰਾਪਤੇ ਜਾ ਕੇ ਮਸਤਕ ਭਾਗ। ਕਹੋ ਨਾਨਕ ਇਸ ਸਭ ਕਿਛ ਨੀਕਾ, ਕਹੋ ਨਾਨਕ ਇਸ ਸਭ ਕਿਛ ਨੀਕਾ, ਕਹੋ ਨਾਨਕ ਸਭ ਕਿਛ ਨੀਕਾ। ਜੋ ਪ੍ਰਭ ਕੀ ਸ਼ਰਨਾਗਨਾ, ਜੋ ਪ੍ਰਭ ਕੀ ਸ਼ਰਨਾਗਨਾ। ਇਹ ਬਿਦ ਤਿਸੈ ਪ੍ਰਾਪਤੇ ਜਾ ਕੇ ਮਸਤਕ ਭਾਗਨਾ। ਇਹ ਬਿਦ ਤਿਸੈ ਪ੍ਰਾਪਤੇ ਜਾ ਕੇ
ਮਸਤਕ ਭਾਗਨਾ। ਕਹੋ ਨਾਨਕ ਸਭ ਕਿਛ ਨੀਕਾ, ਕਹੋ ਨਾਨਕ ਇਸ ਸਭ ਕਿਛ ਨੀਕਾ, ਕਹੋ ਨਾਨਕ ਇਸ ਸਭ ਕਿਛ ਨੀਕਾ। ਜੋ ਪ੍ਰਭ ਕੀ ਸ਼ਰਨਾਗਨਾ, ਜੋ ਪ੍ਰਭ ਕੀ ਸ਼ਰਨਾਗਨਾ। ਇਹ ਬਿਦ ਤਿਸੈ ਪਰਾਪਤੇ, ਜਾ ਕੇ ਮਸਤਕ ਭਾਗ। ਇਹ ਬਿਦ ਤਿਸੈ ਪਰਾਪਤੇ, ਜਾ ਕੇ ਮਸਤਕ ਭਾਗਨਾ। ਚਾਂਦਨ ਆਂਗਨ ਪ੍ਰਭ ਜੀਓ ਅੰਤਰ ਚਾਂਦਨਾ। ਚਾਂਦਨ ਆਂਗਨ ਪ੍ਰਭ ਜੀਓ ਅੰਤਰ ਹਰ ਹਰ ਨਾਮ ਅਰਾਧਨਾ, ਹਰ ਹਰ ਨਾਮ ਅਰਾਧਨਾ। ਇਹ ਬਿਦ ਤਿਸੈ ਪਰਾਪਤੇ, ਜਾ ਕੇ ਮਸਤਕ ਭਾਗਨਾ। ਇਹ ਬਿਦ ਤਿਸੈ ਪਰਾਪਤੇ, ਜਾ ਕੇ ਮਸਤਕ ਭਾਗਨਾ। ਸਭ ਕਿਛ ਨੀਕਾ, ਕਹੋ ਨਾਨਕ ਇਸ ਸਭ ਕਿਛ ਨੀਕਾ, ਸਭ ਕਿਛ ਨੀਕਾ। ਕਹੋ ਨਾਨਕ ਇਸ ਸਭ ਕਿਛ ਨੀਕਾ। ਜੋ ਸ਼ਰਨਾਗ, ਜੋ ਪ੍ਰਭ ਕੀ ਸ਼ਰਨਾਗਨਾ। ਇਹ ਬਿਦ ਤਿਸੈ ਪਰਾਪਤੇ, ਜਾ ਕੇ ਮਸਤਕ ਭਾਗਨਾ। ਇਹ ਬਿਦ ਤਿਸੈ ਪਰਾਪਤੇ, ਜਾ ਕੇ ਮਸਤਕ ਭਾਗਨਾ। त्यागन नीका, काम क्रोध लोभ त्यागना। त्यागन नीका, काम क्रोध लोभ त्याग। काम क्रोध लोभ त्यागना। मांगना मांगन नीका, हर जस गुर के मांगना। हर जस गुर के मांगना, हर
ਜਸ ਗੁਰ ਤੇ ਮੰਗਣਾ, ਹਰ ਜਸ ਗੁਰ ਤੇ ਮੰਗਣਾ। ਇਹ ਬਿਦ ਤਿਸੈ ਭਗਤ ਤੇ ਜਾਕੇ ਮਸਤਕ ਭਾਗਣਾ। ਇਹ ਬਿਦ ਤਿਸੈ ਭਗਤ ਤੇ ਜਾਕੇ ਮਸਤਕ ਭਾਗਣਾ। ਜਾਕੇ ਮਸਤਕ ਭਾਗਣਾ, ਜਾਕੇ ਮਸਤਕ, ਜਾਕੇ ਮਸਤਕ ਭਾਗਣਾ, ਜਾਕੇ ਮਸਤਕ ਭਾਗਣਾ। ਇਹ ਬਿਦ ਜਾਕੇ ਮਸਤਕ ਭਾਗਣਾ, ਜਾਕੇ ਮਸਤਕ ਭਾਗਣਾ। ਇਹ ਬਿਦ ਤਿਸੈ ਭਗਤ ਤੇ ਜਾਕੇ ਮਸਤਕ ਭਾਗਣਾ, ਜਾਕੇ ਮਸਤਕ ਭਾਗਣਾ। ਜਾਗਣਾ ਜਾਗਨ ਨੀਕਾ ਹਰ ਕੀਰਤਨ ਹੈ ਜਾਗਣਾ। ਜਾਗਣਾ ਜਾਗਨ ਨੀਕਾ ਹਰ ਕੀਰਤਨ ਹੈ ਜਾਗਣਾ। ਹਰ ਕੀਰਤਨ ਹੈ ਜਾਗਣਾ। ਲਾਗਣਾ ਲਾਗਣ ਨੀਕਾ ਗੁਰ ਚਰਣੀ ਮਨ ਲਾਗ, ਗੁਰ ਚਰਣੀ ਮਨ ਲਾਗ, ਗੁਰ ਚਰਣੀ ਮਨ ਲਾਗ, ਗੁਰ ਚਰਣੀ ਮਨ ਲਾਗਣਾ। ਇਹ ਬਿਦ ਤਿਸੈ ਜਾਕੇ ਮਸਤਕ ਭਾਗਣਾ, ਜਾਕੇ ਮਸਤਕ ਭਾਗਣਾ। ਇਹ ਬਿਦ ਤਿਸੈ ਭਗਤ ਤੇ ਜਾਕੇ ਮਸਤਕ ਭਾਗਣਾ, ਜਾਕੇ ਮਸਤਕ, ਜਾਕੇ ਮਸਤਕ ਭਾਗਣਾ, ਜਾਕੇ ਮਸਤਕ ਭਾਗਣਾ, ਜਾਕੇ ਮਸਤਕ ਭਾਗਣਾ। ਜਾਕੇ ਮਸਤਕ ਭਾਗਣਾ। ਜਾਕੇ ਮਸਤਕ ਭਾਗਣਾ। ਇਹ ਬਿਦ ਤਿਸੈ ਜਾਕੇ ਮਸਤਕ ਭਾਗਣਾ। ਇਹ ਬਿਦ ਤਿਸੈ ਭਗਤ ਤੇ ਜਾਕੇ ਮਸਤਕ ਭਾਗਣਾ, ਜਾਕੇ ਮਸਤਕ।
जो प्रभु की शरणा, जो प्रभु की शरणा, जो प्रभु की शरणा, यह बिद जाके मस्तक पागना, जाके मस्तक पागना, यह बिदत से पराते, जाके मस्तक पागना, जाके मस्तक पागना, जाके मस्तक पागना, जाके मस्तक पागना, जाके जाके मस्तक जाके मस्तक पागना, यह बिदत जाके मस्तक पागना, 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 जाके मस्तक पागना। यह बेति से प्राप्ति जाके मस्तक भागना, कहो नानक ते सब किश नीका, जो प्रभु की शरणागना। ਜਿਹੜਾ ਉਹਦੀ ਸ਼ਰਨ ਦੇ ਵਿੱਚ ਆ ਗਿਆ, ਉਹਦੀ ਸ਼ਰਨ ਦੇ ਵਿੱਚ ਆ ਕੇ ਇਸ ਇਨਸਾਨ ਨੂੰ ਸਾਰੇ ਜੀਵ ਸਮਾਜ ਦੇ ਸਾਰੇ ਜ਼ਿੰਦਗੀ ਦੇ ਸੁੱਖਾਂ ਦੀ ਪ੍ਰਾਪਤੀ ਹੈ ਜਿਹੜੀ ਉਹ ਹੋ ਜਾਇਆ ਕਰਦੀ ਹੈ। ਸਤ ਸੰਗਤ ਜੀਓ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਪਾਵਨ ਬਾਣੀ ਦੇ ਸ਼ਬਦ ਅੰਦਰ ਬਖਸ਼ਿਸ਼ਾਂ ਕਰ ਰਹੇ ਸੀ। ਆਓ ਟਾਈਮ ਦੇ ਵਿੱਚ ਕੁਝ ਤਬਦੀਲੀ ਹੋਈ ਹੈ। ਸਾਡੇ ਤੋਂ ਉਪਰੰਤ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਉਹ ਸੰਗਤਾਂ ਦੇ ਦਰਸ਼ਨ ਕਰਨਗੇ। ਆਓ ਤਿੰਨਾਂ ਪਾਸੋਂ ਪਾਵਨ ਬਾਣੀ ਦੇ ਕੀਰਤਨ ਸਰਵਣ ਕਰਕੇ ਆਪਣੇ ਜਨਮ ਨੂੰ ਸਫਲੇ ਬਣਾਈਏ। ਉਪਰੰਤ ਛੋਟੇ ਛੋਟੇ ਬੱਚਿਆਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਨੇ ਨੇ। ਇੱਕ ਸ਼ਬਦ ਦੇ ਨਾਲ ਉਹ ਹਾਜ਼ਰੀ ਭਰਨਗੇ। ਸਤ ਸੰਗਤ ਜੀਓ, ਭਾਈ ਸਾਹਿਬ ਤੋਂ ਉਪਰੰਤ ਆਓ ਪਹਿਲਾਂ ਭਾਈ ਸਾਹਿਬ ਜੀ ਹੁਣਾਂ ਪਾਸੋਂ ਕੀਰਤਨ ਸਰਵਣ ਕਰਦੇ ਹਾਂ, ਉਪਰੰਤ ਬੱਚਿਆਂ ਨੇ ਆਪ ਸਮੂਹ ਸੰਗਤ ਦੇ ਦਰਸ਼ਨ ਕਰਨੇ ਹਨ ਜੀ। ਸੋ ਕੀਰਤਨ ਕਰਦਿਆਂ ਹੋਈਆਂ ਸੰਖ ਸੰਖ ਪੁੱਲਾਂ ਦੀ ਖਿਮਾ ਬਖਸ਼ਣਾ। ਆਓ ਗੁਰਫਤਿਹ ਦੀ ਸਾਂਝ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੰਮ੍ਰਿਤ ਕੀ ਸਾਰ ਸੋਈ ਜਾਣੇ। ਜੇ ਅੰਮ੍ਰਿਤ ਕਾ ਵਾਪਾਰੀ ਜੀਓ ਜੇ ਅੰਮ੍ਰਿਤ ਕਾ ਵਾਪਾਰੀ ਜੀਓ ਇਹੋ ਹਰ ਰਸ ਪਾਵੇ ਜਨ ਕੋ ਅੰਮ੍ਰਿਤ ਪੀਵੇ ਅੰਮ੍ਰਿਤ ਹੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਇ ਅੰਮ੍ਰਿਤ ਗੁਰ ਤੇ ਪਾਇਆ 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 ਕਰੋ ਕਿਰਪਾ ਸੋਇ ਅੰਮ੍ਰਿਤ ਗੁਰ ਤੇ ਪਾਇਆ ਸੋਇ ਅੰਮ੍ਰਿਤ ਗੁਰ ਤੇ ਪਾਇਆ ਸੁਰ ਨਰ ਮਨ ਜਨ ਅੰਮ੍ਰਿਤ ਖੋਜੇ ਸੁਰ ਨਰ ਮਨ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋਇ ਅੰਮ੍ਰਿਤ ਗੁਰ ਤੇ ਪਾਇਆ ਸੋਇ ਅੰਮ੍ਰਿਤ ਗੁਰ ਤੇ ਪਾਇਆ ਸੋਇ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਸੱਚਾ ਮਨ ਵਸਾਇਆ ਸੋਇ ਅੰਮ੍ਰਿਤ ਗੁਰ ਤੇ ਪਾਇਆ ਸੋਇ ਅੰਮ੍ਰਿਤ ਗੁਰ ਤੇ ਪਾਇਆ ਸੋਇ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਸੁਰ
ਪਰਸਨ ਆਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ। ਲਾਭ ਲੋਭ ਅਹੰਕਾਰ ਝੂਠਾ ਲਬ ਲੋਭ ਅਹੰਕਾਰ ਝੂਠਾ ਸਤਿਗੁਰ ਭਲਾ ਪਾ ਲਬ ਲੋਭ ਅਹੰਕਾਰ ਝੂਠਾ ਸਤਿਗੁਰ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਅੰਮ੍ਰਿਤ ਗੁਰ ਤੇ ਪਾਇਆ ਕਹੈ ਨਾਨਕ ਜਿਸਨੂੰ ਆਪ ਤੁਠਾ ਨਾਨਕ ਜਿਸਨੂੰ ਆਪ ਤੁਠਾ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਸੁਰ ਨਰ ਮਨ ਜਨ ਅੰਮ੍ਰਿਤ ਭੋਜਦੇ 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 ਸੋ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਤੂੰ ਸਦਾ ਰਹੋ ਹਰ ਨਾਲੇ, ਤੂੰ ਸਦਾ ਰਹੋ ਹਰ ਨਾਲੇ, ਤੂੰ ਸਦਾ ਰਹੋ ਹਰ ਨਾਲੇ, ਤੂੰ ਸਦਾ ਰਹੋ ਹਰ ਨਾਲੇ। ਮਨ ਮੇਰਿਆ ਏ ਮਨ ਮੇਰਿਆ, ਏ ਮਨ ਮੇਰਿਆ, ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਤੂੰ ਸਦਾ ਰਹੋ ਹਰ ਨਾਲੇ, ਤੂੰ
ਸਰਦਾਰ ਹੋ ਹਰ ਨਾਲੇ ਮਨ ਮੇਰਿਆ, ਏ ਮਨ ਮੇਰਿਆ, ਏ ਮਨ ਮੇਰਿਆ, ਏ ਮਨ ਮੇਰਿਆ। ਹਰ ਨਾਲ ਰਹੋ ਤੂੰ ਮਨ ਮੇਰੇ, ਹਰ ਨਾਲ ਰਹੋ ਤੂੰ ਮਨ ਮੇਰੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਾ, ਦੁੱਖ ਸਭ ਵਿਸਾਰਨਾ, ਦੁੱਖ ਸਭ ਵਿਸਾਰਨਾ, ਦੁੱਖ ਸਭ ਵਿਸਾਰਨਾ। ਤੂੰ ਸਦਾ ਰਹੋ ਹਰ ਨਾਲੇ, ਤੂੰ ਸਦਾ ਰਹੋ ਹਰ ਨਾਲੇ, ਤੂੰ ਸਦਾ ਰਹੋ ਹਰ ਨਾਲੇ, ਸਰਦਾਰ ਹੋ ਹਰ ਨਾਲੇ ਮਨ ਮੇਰਿਆ, ਏ ਮਨ ਮੇਰਿਆ, ਏ ਮਨ ਮੇਰਿਆ, ਏ ਮਨ ਮੇਰਿਆ। ਤੂੰ ਸਦਾ ਰਹੋ ਹਰ ਨਾਲੇ, ਤੂੰ ਸਦਾ ਰਹੋ ਹਰ ਨਾਲੇ, ਤੂੰ ਸਦਾ ਰਹੋ ਹਰ ਨਾਲੇ, ਸਦਾ ਰਹੋ ਹਰ ਨਾਲੇ। ਮਨ ਮੇਰਿਆ, ਏ ਮਨ ਮੇਰਿਆ, ਏ ਮਨ ਮੇਰਿਆ, ਏ ਮਨ ਮੇਰਿਆ। ਅੰਗੀਕਾਰੋ ਕਰੇ ਤੇਰਾ, ਅੰਗੀਕਾਰੋ ਕਰੇ ਤੇਰਾ, ਅੰਗੀਕਾਰੋ ਕਰੇ ਤੇਰਾ, ਅੰਗੀਕਾਰੋ ਕਰੇ ਤੇਰਾ। ਸਭ ਸਵਾਰਨਾ, ਕਾਰਜ ਸਭ ਸਵਾਰਨਾ, ਕਾਰਜ ਸਭ ਸਵਾਰਨਾ, ਜੀ ਕਾਰਜ ਸਭ ਸਵਾਰਨਾ। ਤੂੰ ਸਦਾ ਰਹੋ ਹਰ ਨਾਲੇ, ਤੂੰ ਸਦਾ ਰਹੋ ਹਰ ਨਾਲੇ, ਸਦਾ ਰਹੋ ਹਰ ਨਾਲੇ, ਸਦਾ ਰਹੋ ਹਰ ਨਾਲੇ। ਮਨ ਮੇਰਿਆ, ਏ ਮਨ ਮੇਰਿਆ, ਮਨ ਮੇਰਿਆ, ਮਨ ਮੇਰਿਆ, ਮਨ ਮੇਰਿਆ, ਮਨ ਮੇਰਿਆ, ਮਨ ਮੇਰਿਆ। ਸਭਨਾ ਗੱਲਾ ਸਮਰੱਥ ਸੁਆਮੀ, ਸਭਨਾ
ਸਭਨਾ ਗਲਾ ਸਮਰਾਟ ਸੁਆਮੀ ਸਭਨਾ ਗਲਾ ਸਮਰਾਟ ਸੁਆਮੀ ਸੋ ਕਿਉ ਮਨੋ ਵਿਸਾਰੇ ਸੋ ਕਿਉ ਮਨੋ ਵਿਸਾਰੇ ਸੋ ਕਿਉ ਮਨੋ ਵਿਸਾਰੇ ਸੋ ਕਿਉ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਕਹੈ ਨਾਨਕ ਮਨ ਮੇਰੇ ਕਹੈ ਨਾਨਕ ਮਨ ਮੇਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਦਾ ਰਹੋ ਹਰ ਨਾਲੇ ਸਦਾ ਰਹੋ ਹਰ ਨਾਲੇ ਸਦਾ ਰਹੋ ਹਰ ਨਾਲੇ ਤੂੰ ਸਦਾ ਰਹੋ ਹਰ ਨਾਲੇ ਤੂੰ ਸਦਾ ਰਹੋ ਹਰ ਨਾਲੇ ਤੂੰ ਸਦਾ ਰਹੋ ਹਰ ਨਾਲੇ ਸਦਾ ਰਹੋ ਹਰ ਨਾਲੇ ਮਨ ਮੇਰਿਆ ਏ ਮਨ ਮੇਰਿਆ ਮਨ ਮੇਰਿਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਤੂੰ ਸਦਾ ਰਹੋ ਹਰ ਨਾਲੇ ਤੂੰ ਸਦਾ ਰਹੋ ਹਰ ਨਾਲੇ ਸਦਾ ਰਹੋ ਹਰ ਨਾਲੇ ਮਨ ਮੇਰਿਆ ਏ ਮਨ ਮੇਰਿਆ ਮਨ ਮੇਰਿਆ ਏ 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 ਮਨ राम जना को राम परोसा 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 करो कृपा जी राम जना को राम परोसा 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 ਨਾਮ ਜਪਤ ਸਭ ਮਿਟਿਓ ਅੰਦੇਸਾ 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 ਰਾਮ ਜਨਾ ਕੋ ਰਾਮ ਪਰੋਸਾ ਰਾਮ ਜਨਾ
ਸੰਗ ਕਛ ਹੋ ਨਾ ਪਰਾਤੀ, ਸਾਧ ਸੰਗ ਕਛ ਹੋ ਨਾ ਪਰਾਤੀ। ਗੁਣ ਗੋਪਾਲ ਗਾਈਐ ਦਿਨ ਰਾਤੀ, ਜੀ ਗੁਣ ਗੋਪਾਲ ਗਾਈਐ ਦਿਨ ਰਾਤੀ। ਕਦ ਕਿਰਪਾ ਪ੍ਰਭ ਬੰਧਨ ਛੋਟ, ਕਿਰਪਾ ਪ੍ਰਭ ਬੰਧਨ ਛੋਟ। ਚਰਨ ਕਮਲ ਕੀ ਦੀਨੀ ਓਟ, ਚਰਨ ਕਮਲ ਕੀ ਦੀਨੀ ਓਟ। ਨਾਮ ਜਪਤ ਸਭ ਮਿਟਿਓ ਅੰਦੇਸਾ, ਨਾਮ ਜਪਤ ਸਭ ਮਿਟਿਓ ਅੰਦੇਸਾ। ਰਾਮ ਜਨਾ ਕੋ ਰਾਮ ਭਰੋਸਾ, ਰਾਮ ਜਨਾ ਕੋ ਰਾਮ ਭਰੋਸਾ। ਰਾਮ ਜਨਾ ਕੋ ਰਾਮ ਭਰੋਸਾ, ਰਾਮ ਜਨਾ ਕੋ ਰਾਮ ਭਰੋਸਾ। ਕਹੋ ਨਾਨਕ ਮਨ ਭਈ ਪ੍ਰਤੀਤ, ਕਹੋ ਨਾਨਕ ਮਨ ਭਈ ਪ੍ਰਤੀਤ। ਨਿਰਮਲ ਜਸ ਪਾਵੈ ਜਨ ਨੀਤ, ਨਿਰਮਲ ਜਸ ਪੀਵੈ ਜਨ ਨੀਤ। ਆ ਕਹੋ ਨਾਨਕ ਮਨ ਭਈ ਪ੍ਰਤੀਤ, ਕਹੋ ਨਾਨਕ ਮਨ ਭਈ ਪ੍ਰਤੀਤ। ਨਿਰਮਲ ਜਸ ਪੀਵੈ ਜਨ ਨੀਤ, ਨਿਰਮਲ ਜਸ ਪੀਵੈ ਜਨ ਨੀਤ। ਨਾਮ ਜਪਤ ਸਭ ਮਿਟਿਓ ਅੰਦੇਸਾ, ਨਾਮ ਜਪਤ ਸਭ ਮਿਟਿਓ ਅੰਦੇਸਾ। ਨਾਮ ਜਪਤ ਸਭ ਮਿਟਿਓ ਅੰਦੇਸਾ, ਨਾਮ ਜਪਤ ਸਭ ਮਿਟਿਓ ਅੰਦੇਸਾ। ਰਾਮ ਜਨਾ ਕੋ ਰਾਮ ਭਰੋਸਾ, ਰਾਮ ਜਨਾ ਕੋ ਰਾਮ ਭਰੋਸਾ। ਰਾਮ ਜਨਾ ਕੋ ਰਾਮ ਭਰੋਸਾ, ਰਾਮ ਜਨਾ ਕੋ ਰਾਮ ਭਰੋਸਾ। ਰਾਮ ਜਨਾ ਕੋ ਰਾਮ ਭਰੋਸਾ, ਰਾਮ ਜਨਾ ਕੋ ਰਾਮ ਭਰੋਸਾ। ਸੋ ਇਤਨਿਕ ਸੇਵਾ ਪ੍ਰਵਾਨ ਕਰਨੀ ਦਾਸ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਭਾਈ ਗੁਰਪਾਲ ਸਿੰਘ ਜੀ ਹਜੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਪ ਸੰਗਤ ਨੂੰ ਕੀਰਤਨ ਰਾਹੀਂ ਨਿਹਾਲ ਕਰ ਰਹੇ ਸਨ। ਬਹੁਤ ਵੱਡਿਆਂ ਭਾਗਾਂ ਵਾਲੇ ਹਾਂ
ਜੋ ਪ੍ਰਬੰਧਕ ਜਨ ਜਾਂ ਭਾਈ ਸਾਹਿਬ ਜੀ ਦੱਸ ਰਹੇ ਸਨ ਕਿ ਪਹਿਲੀ ਵਾਰ ਐਡੇ ਵੱਡੇ ਪੱਧਰ ਤੇ ਸਮਾਗਮ ਕਰਾਏ ਜਾ ਰਹੇ ਹਨ, ਪਰ ਆਪ ਸੰਗਤ ਨੇ ਬਹੁਤ ਵੱਡੀ ਗਿਣਤੀ ਵਿੱਚ ਗੁਰੂ ਘਰ ਵਿੱਚ ਹਾਜ਼ਰੀਆਂ ਭਰ ਕੇ ਇਸ ਸਮਾਗਮਾਂ ਨੂੰ ਬਹੁਤ ਭਰਵਾਂ ਹੁੰਗਾਰਾ ਦਿੱਤਾ ਹੈ। ਬਹੁਤ ਬਹੁਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਧੰਨਵਾਦ, ਔਰ ਭਾਈ ਸਾਹਿਬ ਭਾਈ ਗੁਰਪਾਲ ਸਿੰਘ ਜੀ ਔਰ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀ ਬਦੌਲਤ ਆਪ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਕੀਰਤਨ ਕਰਦਿਆਂ ਕੋਲੋਂ, ਬਾਣੀ ਪੜ੍ਹਦਿਆਂ ਕੋਲੋਂ ਬੇਅੰਤ ਹੀ ਪ੍ਰਕਾਰ ਦੀਆਂ ਭੁੱਲਾਂ ਅਣਜਾਣੇ ਵਿੱਚ ਹੋ ਜਾਂਦੀਆਂ ਹਨ। ਗੁਰੂ ਸਾਹਿਬ ਤੇ ਗੁਰੂ ਸਾਹਿਬ ਜੀ ਦੀ ਸੰਗਤ ਬਖਸ਼ਣਯੋਗ ਹੈ। ਦਿਓ ਜੀ ਅਸੀਸ, ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਸਾਧ ਸੰਗਤ ਜੀਓ, ਆਓ ਭਾਈ ਸਾਹਿਬ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਉਪਰੰਤ ਛੋਟੇ ਛੋਟੇ ਬੱਚਿਆਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਨੇ ਹਨ। ਕੀਰਤਨ ਰਾਹੀਂ ਇੱਕ ਸ਼ਬਦ ਦੀ ਹਾਜ਼ਰੀ ਇਹਨਾਂ ਬੱਚਿਆਂ ਨੇ ਭਰਨੀ ਹੈ। ਆਓ ਇਹਨਾਂ ਪਾਸੋਂ ਸ਼ਬਦ ਸਰਵਣ ਕਰਕੇ ਸਾਧ ਸੰਗਤ ਜੀਓ ਬੱਚਿਆਂ ਨੂੰ ਸ਼ਾਬਾਸ਼ ਦਈਏ, ਉਹਨਾਂ ਦਾ ਹੌਸਲਾ ਅਫਜ਼ਾਈ ਕਰੀਏ। ਆਓ ਸਾਰੇ ਸਮੂਹ ਬੱਚਿਆਂ ਨੇ ਇਕੱਠਿਆਂ ਹੋ ਕੇ ਜਿਹੜੀ ਪੰਜਾਬੀ ਸਕੂਲ ਦੇ ਵਿੱਚ ਇਹਨਾਂ ਨੂੰ ਤਿਆਰੀ ਕਰਵਾਈ ਜਾਂਦੀ ਹੈ ਸ਼ਬਦ ਕੀਰਤਨ ਦੀ, ਪੰਜਾਬੀ ਕਲਾਸਾਂ ਦੀ, ਸੋ ਆਓ ਸਾਰੀ ਸੰਗਤ ਨਾਲ ਮਿਲ ਕੇ ਇਹਨਾਂ ਬੱਚਿਆਂ ਪਾਸੋਂ ਸ਼ਬਦ ਸਰਵਣ ਕਰੀਏ। ਸਾਧ ਸੰਗਤ ਆਓ ਸਮੂਹ ਸੰਗਤ ਨੇ ਰਲ ਮਿਲ ਕੇ ਪਹਿਲਾਂ ਇੱਕ ਜਕਾਰੇ ਦੇ ਰੂਪ ਅੰਦਰ ਬੱਚਿਆਂ ਨੂੰ ਸ਼ਾਬਾਸ਼ ਦੇਣੀ ਹੈ, ਹੌਸਲਾ ਅਫਜ਼ਾਈ ਕਰਨੀ ਹੈ। ਸਾਧ ਸੰਗਤ ਜੀਓ ਕਰੋ ਕਿਰਪਾ, ਸੰਗਤ ਦੇ ਵਿੱਚੋਂ ਜਕਾਰਾ ਆਵੇ। ਸਤਿ ਸ਼੍ਰੀ ਅਕਾਲ। ਆਓ ਸਾਧ ਸੰਗਤ ਜੀਓ ਸਰਵਣ ਕਰੋ ਬੱਚਿਆਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ। ਗੁਰਚਰਨਾਂ ਵਿੱਚ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀ, ਆਓ ਆਪਣੀ ਰਸਨਾ ਨੂੰ ਪਵਿੱਤਰ ਕਰੀਏ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਵੇਂ ਪਿਤਾ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ ਜੀ ਸੰਗਤ ਤੇ, ਖੰਡੇ ਵਾਲਾ ਅੰਮ੍ਰਿਤ ਪੀ। ਦਸਵੇਂ ਪਿਤਾ ਦੀਆਂ ਖੁਸ਼ੀਆਂ ਜੇ ਲੈਣੀਆਂ, ਖੰਡੇ ਵਾਲਾ
ਦਸਵੇਂ ਪਿਤਾ ਦੀਆਂ ਖੁਸ਼ੀਆਂ ਚ ਲੈਣੀਆਂ ਖੰਡੇ ਵਾਲਾ ਅਮਰਤ ਪੀ ਜੀ ਸੰਗ ਤੇ ਖੰਡੇ ਵਾਲਾ ਅਮਰਤ ਪੀ ਦਸਵੇਂ ਪਿਤਾ ਦੀਆਂ ਖੁਸ਼ੀਆਂ ਚ ਲੈਣੀਆਂ ਖੰਡੇ ਵਾਲਾ ਅਮਰਤ ਪੀ ਜੀ ਸੰਗ ਤੇ ਖੰਡੇ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਇਹਨਾਂ ਛੋਟੇ ਛੋਟੇ ਬੱਚਿਆਂ ਦਾ ਜਿਨ੍ਹਾਂ ਨੇ ਸਿੱਖ ਧਰਮ ਜਾਂ ਸਿੱਖ ਫੁਲਵਾੜੀ ਦੇ ਅੰਦਰ ਪੈਰ ਰੱਖਿਆ ਹੈ। ਸਾਡੀ ਦਿਲੋਂ ਅਰਦਾਸ ਹੈ ਇਹ ਬੱਚੇ ਹਮੇਸ਼ਾ ਹੀ ਇਸੇ ਤਰ੍ਹਾਂ ਗੁਰਬਾਣੀ ਦੇ ਨਾਲ ਜੁੜ ਕੇ ਹਮੇਸ਼ਾ ਹੀ ਗੁਰਬਾਣੀ ਦੀ ਮਹਿਕ ਖਿਲਾਰਦੇ ਰਹਿਣ। ਬਹੁਤ ਧੰਨਵਾਦ। ਸਤਿਗੁਰੂ ਇਹਨਾਂ ਦੀਆਂ ਲੰਮੀਆਂ ਉਮਰਾਂ ਕਰਨ। ਆਓ ਜੋ ਅਗਲਾ ਪ੍ਰੋਗਰਾਮ ਹੈ ਆਪ ਜੀ ਨੂੰ ਗੁਰਦੁਆਰਾ ਸਾਹਿਬ ਦੇ ਸੈਕਟਰੀ ਸਾਹਿਬਾਨ ਵੀਰ ਅਰਜਨ ਸਿੰਘ ਜੀ ਖਹਿਰਾ ਰੋਪੜ ਵਾਲੇ, ਉਹ ਆਪ ਜੀ ਨੂੰ ਅਗਲਾ ਪ੍ਰੋਗਰਾਮ ਸਰਵਣ ਕਰਵਾਉਂਦੇ ਨੇ। ਜਿਵੇਂ ਕੱਲ ਨਗਰ ਕੀਰਤਨ ਦੀ ਰੂਪਰੇਖਾ ਹੈ ਉਹ ਵੀ ਅਤੇ ਅਗਲਾ ਪ੍ਰੋਗਰਾਮ ਆਉਣ ਵਾਲਾ ਆਪ ਜੀ ਨੂੰ ਅਰਜਨ ਸਿੰਘ ਜੀ ਖਹਿਰਾ ਰੋਪੜ ਵਾਲੇ ਉਹ ਸਰਵਣ ਕਰਵਾਉਂਦੇ ਹਨ। ਆਓ ਉਹਨਾਂ ਪਾਸੋਂ ਸਰਵਣ ਕਰੀਏ। ਚਵਰ ਛਤਰ ਤਖਤ ਦੇ ਮਾਲਕ ਜਗਤ ਜੋਗ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਮਿਲ ਬੈਠੀ ਸਮੂਹ ਸਾਧ ਸੰਗਤ ਜੀ, ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜਾ ਹੀ ਖੁਸ਼ੀਆਂ ਭਰਿਆ ਸਮਾਂ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਜੋ ਪਹਿਲਾ ਮਹਾਨ ਨਗਰ ਕੀਰਤਨ ਰੀਨੋ ਦੀ ਧਰਤੀ ਦੇ ਅੰਦਰ ਆਰੰਭ ਹੋਇਆ ਹੈ, ਜਿਸ ਵਿੱਚ ਆਪਾਂ ਸਾਰੇ ਹੀ ਦੂਜੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਕਵੀ ਸਾਹਿਬਾਨ ਦਾ ਫਰਮਾਨ ਹੈ, लागते दीवान रहें, गावते सजान रहें, झूलते निशान रहें पंथ महाराज के, जिस विच आप जी ने श्री निशान साहिब जी दियां सेवावां कीतियां हन अते गतके वाले वीरां ने अपने जौहर दिखाए हन। उन्हां तो उपरंत आप जी ने श्री रहराज साहिब जी दे पाठ सरवण कीते हन। उपरंत भाई साहब भाई गुरपाल सिंह जी हजूरी रागी सचखंड श्री दरबार साहिब, भाई साहब भाई गुरजीत सिंह जी हजूरी रागी सचखंड श्री दरबार साहिब वाले आप जी नूं कीर्तन सरवण करवा के गए हैं। साडे वड्डे भाग हन के धन धन श्री गुरु रामदास साहिब जी दे दर तो वरसोए होए दो कीर्तनीय जथियां पासों कीर्तन सरवण करन दा सुभाग प्राप्त समा होया है। भाई साहब जी होना दा बहुत बहुत धन्यवाद है जी। मैं इसे तौर पर धन्यवाद करता हाँ मेरिया मातावां भैणां अते बच्चियां दा, जिन्हां ने कल दे पहले दीवानां दे विच अते अज सवेर तो ही लंगरां अते स्टालां विच बहुत वध चढ़ के सेवावां कीतियां हन। सारियां दा ही धन्यवाद, बहुत बहुत धन्यवाद है जी। ਜਿਹੜੇ ਵੀਰ ਬਾਹਰ ਸਟਾਲਾਂ ਦੇ ਵਿੱਚ ਲੰਗਰਾਂ ਦੀਆਂ ਸੇਵਾਵਾਂ ਕਰ ਰਹੇ ਹਨ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਹੈ ਜੀ। ਬੇਨਤੀ ਹੈ ਆਪ ਜੀ ਨੂੰ
ਜਿੰਨੇ ਵੀ ਇਹ ਵੱਡੇ ਕਾਰਜ ਆਰੰਭ ਹੋਏ ਹਨ, ਇਹ ਸਾਰੇ ਹੀ ਕਾਰਜ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤੇ ਜਾ ਰਹੇ ਹਨ। ਜਿੱਥੇ ਆਪ ਜੀ ਨੇ ਮਨ ਕਰਕੇ ਹਾਜ਼ਰੀਆਂ ਲਵਾਈਆਂ ਹਨ, ਉੱਥੇ ਹੀ ਤਨ ਕਰਕੇ ਫਿਜ਼ੀਕਲੀ ਵੀ ਬਹੁਤ ਸੇਵਾਵਾਂ ਕਰਦੇ ਹੋ। ਵਾਹਿਗੁਰੂ। ਗੁਰੂ ਘਰ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਭਾਈ ਵੱਡੇ ਕਾਰਜ ਹਨ, ਆਪ ਜੀ ਮਾਇਆ ਦੀਆਂ ਵੀ ਸੇਵਾਵਾਂ ਕਰਨੀਆਂ ਹਨ, ਤਾਂ ਕੋਈ ਵੱਡੇ ਕਾਰਜ ਹਨ, ਇਹਨਾਂ ਵਿੱਚ ਮਾਇਆ ਦੀ ਵੀ ਬਹੁਤ ਜ਼ਰੂਰਤ ਹੁੰਦੀ ਹੈ। ਬੇਨਤੀ ਪ੍ਰਵਾਨ ਕਰਨੀ ਜੀ। ਕੱਲ ਦੇ ਜੋ ਨਗਰ ਕੀਰਤਨ ਦੇ ਪ੍ਰੋਗਰਾਮ ਹਨ, ਜਿਵੇਂ ਕਿ ਸਾਡੇ ਸਤਿਕਾਰਯੋਗ ਗੁਰੂ ਘਰ ਦੇ ਮੁੱਖ ਸੇਵਾਦਾਰ ਵੀਰ ਕੁਲਦੀਪ ਸਿੰਘ ਜੀ ਘੁੰਮਣ ਆਪ ਜੀ ਨੂੰ ਦੱਸ ਕੇ ਗਏ ਹਨ, ਉਹਨਾਂ ਸਾਰੀਆਂ ਹੀ ਗੱਲਾਂ ਤੇ ਆਪ ਸਾਰੀਆਂ ਹੀ ਸੰਗਤਾਂ ਨੇ ਜ਼ਰੂਰ ਅਮਲ ਕਰਨਾ ਹੈ ਜੀ, ਕਿਉਂਕਿ ਸਾਨੂੰ ਬਹੁਤ ਜ਼ਰੂਰਤ ਹੈ। ਸੋ ਚੱਲ ਰਹੀ ਲੜੀ ਅੰਦਰ ਸ਼੍ਰੀ ਸਹਿਜ ਪਾਠ ਦੀਆਂ ਸੇਵਾਵਾਂ ਕਰ ਰਿਹਾ ਪਰਿਵਾਰ, ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਕੁਲਦੀਪ ਕੌਰ ਜੀ ਭੋਗਲ, ਉਹਨਾਂ ਦੇ ਸਪੁੱਤਰ ਵੀਰ ਪਰਮਜੀਤ ਸਿੰਘ ਜੀ ਭੋਗਲ, ਵੀਰ ਭੁਪਿੰਦਰ ਸਿੰਘ ਜੀ ਭੋਗਲ, ਸਮੂਹ ਭੋਗਲ ਪਰਿਵਾਰ ਅਤੇ ਸਰਦਾਰ ਚੰਚਲ ਸਿੰਘ ਜੀ ਕੰਗ, ਸਮੂਹ ਕੰਗ ਪਰਿਵਾਰ ਅਤੇ ਸਰਦਾਰ ਜਰਨੈਲ ਸਿੰਘ ਜੀ ਗੰਡੇ, ਸਮੂਹ ਗੰਡੇ ਪਰਿਵਾਰਾਂ ਵੱਲੋਂ ਅੱਜ ਦੀਆਂ ਜੋ ਸਹਿਜ ਪਾਠ ਦੀਆਂ ਸੇਵਾਵਾਂ ਹੋ ਰਹੀਆਂ ਹਨ, ਜੋ ਪਰਿਵਾਰਾਂ ਵੱਲੋਂ ਸ਼੍ਰੀ ਸਹਿਜ ਪਾਠ ਆਰੰਭ ਕਰਾਏ ਗਏ ਸਨ, ਉਹਨਾਂ ਦੇ ਭੋਗ ਵਾਲੇ ਸ਼ਲੋਕ ਹਨ, ਕੱਲ ਸਵੇਰੇ ਮਾਰਨਿੰਗ 7:45 ਤੇ ਆਰੰਭ ਹੋ ਜਾਣੇ ਹਨ। ਸੋ ਆਪ ਜੀ ਬੇਨਤੀ ਪ੍ਰਵਾਨ ਕਰਨੀ ਜੀ। ਉਹਨਾਂ ਤੋਂ ਉਪਰੰਤ ਪੰਜ ਪਿਆਰੇ ਸਹਿਬਾਨ ਦੀ ਹਜ਼ੂਰੀ ਅੰਦਰ ਅਰਦਾਸਾਂ ਸੋਧ ਕੇ ਨਗਰ ਕੀਰਤਨ ਦੀ ਆਰੰਭਤਾ ਕੀਤੀ ਜਾਵੇਗੀ। ਆਪ ਜੀ ਨੂੰ ਬੇਨਤੀ ਹੈ ਕਿ ਕੱਲ ਦੇ ਸਮਾਗਮਾਂ ਦੇ ਵਿੱਚ ਵੱਧ ਚੜ ਕੇ ਹਾਜ਼ਰੀਆਂ ਭਰਨੀਆਂ ਹਨ, ਕਿਉਂਕਿ ਇਹ ਪ੍ਰੋਗਰਾਮ, ਇਹ ਹਾਜ਼ਰੀਆਂ ਜੋ ਸਮਾਗਮ ਹਨ, ਇਹ ਆਪ ਜੀ ਦੇ ਇਕੱਠ ਨਾਲ ਹੀ ਸ਼ੋਭਦੀਆਂ ਹਨ। ਸੋ ਮੈਂ ਬਹੁਤ ਧੰਨਵਾਦ ਕਰਦਾ ਹਾਂ ਜੀ। ਜਸ ਟੀਵੀ ਪੰਜਾਬੀ ਚੈਨਲ ਵੀਰਾਂ ਦਾ ਅਤੇ USA ਪੰਜਾਬੀ ਰੇਡੀਓ ਚੈਨਲ ਲਾਈਵ ਚੱਲ ਰਿਹਾ ਹੈ। ਦੋਨਾਂ ਹੀ ਚੈਨਲ ਅਤੇ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਰਾ ਹੀ ਜੋ ਕਵਰੇਜ ਹੈ ਉਹ ਲਾਈਵ ਦਿਖਾ ਰਹੇ ਹਨ। ਦੋਨਾਂ ਹੀ ਚੈਨਲ ਜਸ ਪੰਜਾਬੀ USA ਰੇਡੀਓ ਦਾ ਮੈਂ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਹਾਂ ਜੀ। ਆਓ ਹੁਣ ਸਮਾਂ ਹੋਇਆ ਹੈ ਢਾਡੀ ਵਾਰਾਂ ਨਾਲ ਜੁੜਨ ਦਾ। ਜਿਸ ਢਾਡੀ ਕਲਾ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬੜਾ ਮਾਣ ਬਖਸ਼ਿਸ਼ ਕੀਤਾ ਹੈ। ਸਾਡੇ ਕੋਲ ਪੰਥ ਦੇ ਪ੍ਰਸਿੱਧ ਢਾਡੀ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਸੋਹਲ ਪਹੁੰਚੇ ਹਨ। ਉਹਨਾਂ ਪਾਸੋਂ ਢਾਡੀ ਵਾਰਾਂ ਅਤੇ ਗੁਰੂ ਇਤਿਹਾਸ ਸਰਵਣ ਕਰਨਗੇ ਜੀ। ਸਰਵਣ ਕਰਨਾ। ਆਪ ਜੀ ਨੇ ਢਾਡੀ ਵਾਰਾਂ ਸਰਵਣ ਕਰਨੀਆਂ ਹਨ। ਭਾਈ ਸਾਹਿਬ ਜੀ ਆਪ ਜੀ ਨੂੰ ਸਿੱਖ ਇਤਿਹਾਸ ਨਾਲ ਜੋੜਨਗੇ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ, ਬਾਹਰ ਜਿਹੜੀਆਂ ਸੰਗਤਾਂ ਨੇ ਲੰਗਰ ਛਕ ਲਏ ਹਨ, ਭਾਈ ਗੁਰੂ ਦਰਬਾਰ ਦੇ ਅੰਦਰ ਆ ਕੇ ਗੁਰਬਾਣੀ ਢਾਡੀ ਵਾਰਾਂ ਸਰਵਣ ਕਰੋ ਜੀ। ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਜੀ। ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ ਜੀ। ਵਾਹਿਗੁਰੂ 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 ਜੀ। ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਜੀ। ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆ ਮੈਂ ਅਕੇਲਾ। ਵਾਹੋ ਵਾਹੋ ਗੋਬਿੰਦ ਸਿੰਘ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਆਨੰਦ ਗੁਣ ਨਿਧਾਨ ਆਨੰਦ ਗੁਣ ਨਿਧਾਨ ਗੁਰੂ ਗਰੀਬ ਨਿਵਾਜ। ਸਾਰੀ ਸੰਗਤ ਪ੍ਰੇਮ ਨਾਲ ਜਪਣਾ ਸਤਨਾਮ ਸ਼੍ਰੀ ਵਾਹਿਗੁਰੂ ਜੀ। ਦਸਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ। ਦਸਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ। ਵਿੱਚ ਇੱਟਾਂ ਦੀ ਥਾਂ ਸੀਸ ਪੁੱਤਾਂ ਦੇ ਲਾ ਚੱਲਿਆ ਲਾ ਚੱਲਿਆ। ਦਸਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ। ਦਸਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ। ਅਨੰਦਪੁਰ ਸਾਹਿਬ ਤੋਂ ਵਿਸਾਖੀ ਵਾਲੇ ਦਿਨ 5 ਗਾਡਰ ਖਰੀਦੇ ਦਸਮੇਸ਼ ਨੇ। ਜੀ ਲਿਪਣੇ ਲਈ ਚਰਬੀ ਮੰਗਾਈ ਮਤੀ ਦਾਸ ਜੀ ਤੋਂ ਨਕਸ਼ਾ ਬਣਾਇਆ ਖੁਦ ਇਸ ਨੇ। ਅਨੰਦਪੁਰ ਸਾਹਿਬ ਤੋਂ ਵਿਸਾਖੀ ਵਾਲੇ ਦਿਨ 5 ਗਾਡਰ ਖਰੀਦੇ ਦਸਮੇਸ਼ ਨੇ। ਹਾਂ ਲਿਪਣੇ ਲਈ ਚਰਬੀ ਮੰਗਾਈ ਮਤੀ ਦਾਸ ਜੀ ਤੋਂ ਨਕਸ਼ਾ ਬਣਾਇਆ ਖੁਦ ਇਸ ਨੇ। ਆਪ ਚੱਲਿਆ ਚਾਬੀਆਂ ਗੁਰੂ ਗ੍ਰੰਥ ਪੜਾ ਚੱਲਿਆ ਪੜਾ ਚੱਲਿਆ। ਦਸਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ। ਦਸਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ। ਕੁੱਲ ਦੁਨੀਆ ਦੇ ਸਾਰੇ ਹੀ ਬੇਹੱਦ ਸਤਿਕਾਰਯੋਗ ਧਾਰਮਿਕ ਗ੍ਰੰਥਾਂ ਚੋਂ ਸਰਵੋਤਮ ਗੁਰਤਾ ਗੱਦੀ ਤੇ ਸਬਾਏ ਮਾਨ ਹਲਤ ਪਲਤ ਰੱਖਿਆ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਮੁਕੱਦਸ ਦਰਬਾਰ 'ਚ ਖਾਲਸੇ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਸੱਜੇ ਹੋਏ ਧਾਰਮਿਕ ਦੀਵਾਨ ਵਿੱਚ ਹਾਜ਼ਰੀ ਭਰ ਕੇ ਸਵਾਸਾਂ ਰੂਪੀ ਪੂੰਜ ਨੂੰ ਸਫਲਿਆਂ ਕਰਨ ਦਾ ਯਤਨ ਕਰ ਰਹੇ ਹੋ ਸਤਿਗੁਰਾਂ ਦਾ ਖਾਸ ਰੂਪ ਸਰੂਪ ਸਾਧ ਸੰਗਤ ਜੀ। ਦਰ ਫਤਿਹ ਪ੍ਰਵਾਨ ਕਰਨੀ ਪਿਆਰ ਚਾਹੋ ਤੇ ਗੱਜ ਕੇ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਆਪ ਚੱਲ ਕੇ ਆਏ ਹੋ ਕਿਉਂਕਿ ਮੀਡੀਆ ਦਾ ਯੁੱਗ ਹੈ।
ਜਿਸ ਮੀਡੀਆ ਦਾ ਸਾਡੇ ਪ੍ਰਚਾਰ ਔਰ ਪ੍ਰਸਾਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਪੰਜਾਬੀ ਰੇਡੀਓ USA ਸਾਡਾ ਵੀਰਾ ਜੀ ਭਾਈ ਹਰਜੋਤ ਸਿੰਘ ਜੀ ਆਪਣੀ ਟੀਮ ਨਾਲ ਪਹੁੰਚੇ ਨੇ। ਜਸ ਪੰਜਾਬੀ ਮੀਡੀਆ ਵਾਲੇ ਸਾਡੇ ਵੀਰ ਜੀ, ਜਿਨ੍ਹਾਂ ਨੂੰ ਅਸੀਂ ਸਾਰੀਆਂ ਹੀ ਸੰਗਤਾਂ ਬੜੇ ਪਿਆਰ ਨਾਲ ਜੱਗੀ ਭਾਜੀ ਦੇ ਨਾਂ ਯਾਦ ਕਰਦੇ ਹਾਂ। ਆਪਣੀ ਸਮੁੱਚੀ ਟੀਮ ਦੇ ਨਾਲ ਬੜੇ ਸੁਚੱਜੇ ਤਰੀਕੇ ਦੇ ਨਾਲ ਇਹ ਸਾਰੇ ਸਮਾਗਮ ਹੁਣ ਵੀ ਕਵਰ ਕਰ ਰਹੇ ਨੇ। ਕੱਲ ਵੀ ਇਹਨਾਂ ਕਵਰ ਕਰਕੇ ਦੁਨੀਆ ਦੇ ਕੋਨੇ-ਕੋਨੇ ਵਿੱਚ ਇਹ ਰੀਨੋ ਦੀ ਸੰਗਤ ਨੇ ਜੋ ਸੇਵਾਵਾਂ ਕੀਤੀਆਂ ਨੇ ਉਹਨਾਂ ਨੇ ਪਹੁੰਚਾਉਣ ਦਾ ਯਤਨ ਕਰਨਾ ਹੈ। ਜਿੱਥੇ ਆਪਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ, ਉੱਥੇ ਆਏ ਹੋਏ ਆਪਣੇ ਇਹਨਾਂ ਨੌਜਵਾਨ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਸਮੇਂ 'ਚੋਂ ਸਮਾਂ ਕੱਢ ਕੇ ਮੀਡੀਆ ਦੁਆਰਾ ਗੁਰੂ ਬਾਬੇ ਦੇ ਦਰ ਦੀ ਸੇਵਾ ਕਰ। ਇਹ ਵੀ ਸੇਵਾ ਹੀ ਹੈ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਮਨ ਲਾ ਕੇ ਕੀਤੀ ਹੋਈ ਸੇਵਾ ਥਾਂ ਪੈਂਦੀ ਹੈ। ਢਾਡੀ ਸਿੰਘਾਂ ਪਾਸੋਂ ਬੰਦਰਾਂ ਦੇ ਰੂਪ ਵਿੱਚ ਮੇਰੇ ਨਾਲ ਦੇ ਸਾਥੀ ਗਿਆਨੀ ਮਨਜੀਤ ਸਿੰਘ ਜੀ, ਸੁਲਤਾਨਪੁਰ ਲੋਧੀ ਪਿੰਡ ਸਰੂਪਵਾਲ, ਦੂਸਰੇ ਪਾਸੇ ਢਾਡੀ ਸਿੰਘ ਜਗਤਾਰ ਸਿੰਘ ਜੀ, ਸੁਲਤਾਨਪੁਰ ਲੋਧੀ ਪਿੰਡ ਸਰੂਪਵਾਲ, ਸਰੰਗੀ ਵਾਦਕ ਗਿਆਨੀ ਦਿਲਬਾਗ ਸਿੰਘ ਜੀ ਹਰੀਕੇ ਪਤਨ ਤੇ ਦਾਸ ਲਖਵਿੰਦਰ ਸਿੰਘ ਸੋਹਲ ਗੜੀ ਗੁਰਦਾਸ ਨੰਗਲ, ਬਾਬਾ ਬੰਦਾ ਸਿੰਘ ਜੀ ਜਿੱਥੋਂ ਗ੍ਰਿਫਤਾਰ ਹੋਏ। ਤੁਹਾਡੇ ਸਨਮੁਖ ਹਾਜ਼ਰੀ ਭਰ ਕੇ ਬੜਾ ਆਨੰਦ ਆ ਰਿਹਾ ਹੈ। ਸੋ ਆਓ ਆਪਾਂ ਸਰਵਣ ਕਰੀਏ। ਸਾਰੀਆਂ ਸੰਗਤਾਂ ਪਿਆਰ ਦੇ ਨਾਲ ਵਿਆਖਿਆਨ ਆਪਾਂ ਬਾਅਦ ਚ ਕਰਨ ਦਾ ਯਤਨ ਕਰਾਂਗੇ। ਪੰਕਤੀ ਆਪ ਜੀ ਨੇ ਸਰਵਣ ਕੀਤੀ ਹੈ, ਦਸ਼ਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ। ਇਹਦੇ ਵਾਸਤੇ ਕੀ ਕੁਝ ਕਰਨਾ ਪਿਆ ਢਾਡੀ ਸਿੰਘ ਬਿਆਨਾਤ ਕਰ ਰਹੇ ਨੇ। ਸਰਵਣ ਕਰੀਏ ਸਾਥੀ। ਭਦਰਾਣੇ ਵਾਲੀ ਢਾਬ ਵਿੱਚੋਂ ਕੱਢ ਕੇ ਲਿਆਂਦਾ ਗਾਰਾ, ਪੁੱਤਰਾਂ ਦੇ ਖੂਨ ਚਿਰ ਲਾ ਲਿਆ। ਕਈ ਚੁੱਕ ਲਈਆਂ ਇੱਟਾਂ ਚਮਕੌਰ ਦੀ ਗੜੀ ਦੇ ਵਿੱਚੋਂ ਰਾਜ ਸਰਹੱਦ ਚੋਂ ਬੁਲਾ ਲਿਆ। ਭਦਰਾਣੇ ਵਾਲੀ ਢਾਬ ਵਿੱਚੋਂ ਕੱਢ ਕੇ ਲਿਆਂਦਾ ਗਾਰਾ, ਪੁੱਤਰਾਂ ਦੇ ਖੂਨ ਚਿਰ ਲਾ ਲਿਆ। ਉਹ ਚੁੱਕ ਲਈਆਂ ਇੱਟਾਂ ਚਮਕੌਰ ਦੀ ਗੜੀ ਦੇ ਵਿੱਚੋਂ ਰਾਜ ਸਰਹੱਦ ਚੋਂ ਬੁਲਾ ਲਿਆ। ਉਹਦੀ ਕਿਟ ਨੂੰ ਅੰਮ੍ਰਿਤ ਨਾਲ ਨੁਹਾ ਚੱਲਿਆ, ਨੁਹਾ ਚੱਲਿਆ। ਦਸਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ, ਦਸਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ। ਗੁੰਬਦ ਬਣਾਉਣ ਲਈ ਜੱਤਾ ਜੀ ਦੇ ਕੋਲੋਂ ਸੀਸ ਪਿਤਾ ਵਾਲਾ ਦਿੱਲੀੋਂ ਮੰਗਾ ਲਿਆ। ਹਾਂ ਪੰਜਵੇਂ ਗੁਰਾਂ ਦੇ ਕੋਲ ਤੱਤਰ ਤਲੇ ਕੇ ਮਾਤਾ ਗੁਜਰੀ ਦੇ ਕੋਲੋਂ ਛਿਣਵਾ ਲਿਆ। ਗੁੰਬਦ ਬਣਾਉਣ ਲਈ ਜੱਤਾ ਜੀ ਦੇ ਕੋਲੋਂ ਸੀਸ ਪਿਤਾ ਵਾਲਾ ਦਿੱਲੀੋਂ ਮੰਗਾ ਲਿਆ। ਹਾਂ ਪੰਜਵੇਂ ਗੁਰਾਂ ਦੇ ਕੋਲ ਤੱਤਰ ਤਲੇ ਕੇ ਮਾਤਾ ਗੁਜਰੀ ਦੇ ਕੋਲੋਂ ਛਿਣਵਾ ਲਿਆ। ਓ ਲਾਲ ਕੀਮਤੀ ਕੰਧਾਂ ਵਿੱਚ ਚਿਣਵਾ ਚੱਲਿਆ, ਚਿਣਵਾ ਚੱਲਿਆ। ਦਸਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ, ਦਸਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ।
ਸੰਗਤ ਜੀ ਮਹਿਲ ਜਦੋਂ ਬਣ ਕੇ ਤਿਆਰ ਹੋਇਆ ਅੰਬਰਾਂ ਚੋਂ ਲੱਥਿਆ ਫਰਿਸ਼ਤਾ ਓ ਜਾਂਦੇ ਅਤੇ ਸੂਰਜ ਵੀ ਨੀ ਪਾਪਾ ਵੇਖਦੇ ਸੀ ਮੱਥਾ ਚੰਗਿਆੜੇ ਨੇ ਵੀ ਟੇਕਤਾ ਸੰਗਤ ਜੀ ਮਹਿਲ ਜਦੋਂ ਬਣ ਕੇ ਤਿਆਰ ਹੋਇਆ ਅੰਬਰਾਂ ਚੋਂ ਲੱਥਿਆ ਫਰਿਸ਼ਤਾ ਓ ਜਾਂਦੇ ਅਤੇ ਸੂਰਜ ਵੀ ਨੀ ਪਾਪਾ ਵੇਖਦੇ ਸੀ ਮੱਥਾ ਚੰਗਿਆੜੇ ਨੇ ਵੀ ਟੇਕਤਾ ਤੇ ਨਜ਼ਰ ਵੱਟੂ ਗੰਗੂ ਦਾ ਸਿਰ ਟੰਗਵਾ ਚੱਲਿਆ ਟੰਗਵਾ ਚੱਲਿਆ ਦਸਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ ਦਸਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ ਵਿੱਚ ਇੱਟਾਂ ਦੀ ਥਾਂ ਸਿਸ ਪੁੱਤਾਂ ਦੇ ਰਾਹ ਚੱਲਿਆ ਰਾਹ ਚੱਲਿਆ ਦਸਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ ਦਸਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ गलत कार जब हर तरफ छा गए तो परमात्मा ने बुलाया मुझे, कहा जाओ दुनिया में अवतार लो, राहे हक पे ले आओ मखलूक को। हजूर कहते सुना जब खुदा का जे मैंने पैगाम, हजारों दिलों से लिया उसका नाम, के पैगाम मुझको है अब तक याद वो, कि है मेरे जीवन की बुनियाद वो की सी, वो ये था कि तू मेरा फर्जंद है। मैं अपना सुत तुहे नवाजा पंथ परचुर करबे को साजा। वो ये था कि तू मेरा फर्जंद है, तेरे दिल में मेरी सदा बंद है, तो दुनिया में जा और जपा मेरा नाम, सुना मेरी वादत का सबको पैगाम, फिजा पाक हो जाएगी जाप से, जो नापाक रहती है अब पाप से। हजूर कहते जे सुनकर खुदा कहा मैंने ऐ वाहेगुरु, मैं सेवक तेरा मेरा मालिक है तू, मेरी दस्त बस्ता है यह बेनती, अगर तूने की पास बानी मेरी, तो गूंजेगा संसार में तेरा पंथ, जमाने की अफकार मैं तेरा पंथ, फिर पंथ तेरे दियां गूंजां दिनों दिन पैणगीਆਂ। ਅੱਜ ਗੂੰਜ ਨਵਾਡਾ ਸਟੇਟ ਦੇ ਵਿੱਚ ਰੀਨੋ ਦੀ ਧਰਤੀ ਦੇ ਉੱਤੇ, ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਸਵੇਰੇ ਨਗਰ ਕੀਰਤਨ ਦੇ ਰੂਪ ਵਿੱਚ ਤੇ ਮੀਡੀਆ ਰੂਪ ਵਿੱਚ, ਇਹ ਗੂੰਜ ਜਿਹੜੀ ਹੈ ਦੁਨੀਆ ਦੇ ਕੋਨੇ-ਕੋਨੇ 'ਚ ਸੁਣਾਈ ਦੇਵੇਗੀ। ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ, ਤਕਰੀਬਨ ਜਲ ਪਾਣੀ ਸਾਰਿਆਂ ਨੇ ਛਕ ਲਿਆ ਹੋਵੇਗਾ। ਜੇ ਗੁਰੂ ਦੇ ਨਾਲ ਪਿਆਰ ਹੈ, ਗੁਰੂ ਦੇ ਇਤਿਹਾਸ ਨਾਲ ਪਿਆਰ ਹੈ, ਮਨ 'ਚ ਭਾਵਨਾ ਰੱਖ ਦਿਓ ਕਿ ਸਾਡੇ ਵਡੇਰਿਆਂ ਨੇ ਕੀ ਕੀਤਾ ਹੈ, ਤੇ ਮੈਂ ਬੇਨਤੀ ਕਰਦਾ ਇੱਕ ਵਾਰੀ ਦਰਬਾਰ 'ਚ ਜ਼ਰੂਰ ਆਓ। ਇਹ ਲੋੜ ਕਿਉਂ ਪਈ? ਪੰਜ ਸਿੰਘ ਸਾਹਿਬਾਨ ਸਾਜਣ ਦੀ ਲੋੜ ਕਿਉਂ ਪਈ? ਜੇ ਮੈਂ ਇਹਦੀ ਪਿਛਲੀ ਹਿਸਟਰੀ ਨੂੰ ਫਰੋਲਣ ਦਾ ਯਤਨ ਕਰਾਂ ਤੇ ਸ਼ਾਇਦ ਮੇਰਾ ਬਹੁਤ ਸਾਰਾ ਸਮਾਂ ਉਧਰ ਲੱਗ ਜਾਵੇਗਾ। ਇਸ਼ਾਰੇ ਮਾਤਰ ਮੈਂ ਕੁਝ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ, ਤੁਹਾਡਾ ਟਿਕਾਅ ਵੇਖ ਕੇ, ਤੁਹਾਡੀਆਂ ਮਨ ਦੀਆਂ ਬਿਰਤੀਆਂ ਨੂੰ ਵੇਖ ਕੇ। ਮੈਂ ਜੇ ਗੱਲ ਹਜੂਰ ਦੇ ਜਨਮ ਤੋਂ ਲੈ ਲਵਾਂ, ਕਿਉਂਕਿ ਕੱਲ ਵੀ ਆਪਾਂ ਸਾਰਿਆਂ ਨੇ ਇਸ ਸੰਬੰਧ ਵਿੱਚ ਵਿਚਾਰਾਂ ਦੀ ਸਾਂਝ ਪਾਉਣੀ ਹੈ, ਤੇ ਮੈਂ ਤੁਹਾਡੇ ਨਾਲ ਇਹ ਵਿਚਾਰ ਦੀ ਸਾਂਝ ਪਾਵਾਂ ਕਿ ਗੁਰੂ ਕਲਗੀਧਰ ਪਾਤਸ਼ਾਹ ਦਾ ਜਨਮ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਕਿਉਂ ਹੋਇਆ। ਤੁਸੀਂ ਆਖੋਗੇ ਹੈ ਇਹ 'ਚ ਵੱਡੀ ਗੱਲ ਕਿਹੜੀ ਹੈ? ਜਦੋਂ ਬਾਲਕ ਨੇ ਜਨਮ ਲੈਣਾ ਹੋਵੇ, ਉਹਦੀ ਮਾਤਾ ਜਿਸ ਧਰਤੀ ਦੇ ਉੱਤੇ ਹੋਵੇਗੀ, ਉੱਥੇ ਉਹਦਾ ਜਨਮ ਹੋਵੇਗਾ। ਇਹ ਗੱਲਾਂ ਸਾਡੇ ਵਰਗੇ, ਮੇਰੇ ਵਰਗੇ ਸਧਾਰਨ ਵਿਅਕਤੀਆਂ ਤੇ ਟੁਕਦੀਆਂ ਨੇ। ਬੰਦਗੀ ਵਾਲੀਆਂ ਰੂਹਾਂ ਦੇ ਉੱਤੇ ਗੱਲਾਂ ਨਹੀਂ ਟੁਕਦੀਆਂ ਸੰਗਤ ਜੀ। ਜੇ ਆਪਾਂ ਬਰੀਕੀ ਦੇ ਨਾਲ ਹੋਰ ਵਿਚਾਰਨ ਦਾ ਯਤਨ ਕਰੀਏ ਤੇ ਤੁਹਾਨੂੰ ਯਾਦ ਹੋਵੇਗਾ, ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਹੀ ਹਜ਼ੂਰ ਨੇ ਸਭ ਤੋਂ ਪਹਿਲਾਂ ਆਪਣੇ ਹੱਥ 'ਚੋਂ ਸੋਨੇ ਦੇ ਕੰਗਣ ਲਾ ਕੇ ਗੰਗਾ ਨਦੀ 'ਚ ਸੁੱਟੇ ਸੀ। ਭਾਰਤ ਵਰਸ਼ ਦੀ ਬੜੀ ਪਵਿੱਤਰ ਨਦੀ ਇਸ ਨੂੰ ਆਖਿਆ ਜਾਂਦਾ ਹੈ। ਹੁਣ ਕਿਉਂ ਸੁੱਟੇ ਸਨ? ਇਹ ਅੰਮ੍ਰਿਤ ਕਿੱਥੋਂ ਆ ਗਿਆ, ਕਿੱਦਾਂ ਆ ਗਿਆ? ਗੁਰਬਾਣੀ ਸਾਡੀ ਰੂਹ ਦੀ ਖੁਰਾਕ ਹੈ, ਇਹਦੇ ਬਗੈਰ ਬੰਦਾ ਅਧੂਰਾ ਹੈ। ਪਰ ਇਤਿਹਾਸ ਕੌਮਾਂ ਦੀ ਸ਼ਾਹਰਾਗ ਉੱਤੇ ਲੱਗੇ ਹੋਏ ਮੀਲ ਪੱਥਰ ਦਾ ਕੰਮ ਕਰਦਾ ਹੈ।
ਸਾਨੂੰ ਜੂਨ ਦਾ ਢੰਗ ਦੱਸਦਾ ਹੈ। ਕਥਾ ਵਿਚਾਰ ਦੁਆਰਾ ਸਾਨੂੰ ਸ਼ਬਦ ਦਾ ਪਤਾ ਲੱਗਦਾ, ਸ਼ਬਦ ਨੇ ਸੁਨੇਹਾ ਕੀ ਦਿੱਤਾ ਹੈ। ਇਤਿਹਾਸ ਵਿੱਚੋਂ ਸਾਨੂੰ ਇਹ ਪਤਾ ਲੱਗਦਾ ਆਪਾਂ ਤੁਰੇ ਕਿੱਥੋਂ ਸਾਂ। ਮੈਂ ਮਜਬੂਨ ਬੜਿਆਂ ਪਾਸੋਂ ਸਰਵਣ ਕੀਤਾ, ਮੇਰਾ ਆਪਣਾ ਨਜ਼ਰੀਆ ਹੈ। ਤੇ ਕਈਆਂ ਨੇ ਆਖਿਆ ਜੀ ਹਜੂਰ ਨੇ ਸੋਨੇ ਦੇ ਕੰਗਣਾ ਦਾ ਤਿਆਗ ਕਰ ਦਿੱਤਾ ਹੈ। ਭਾਈ ਇਕਬਾਲ ਸਿੰਘ ਜੀ ਬੈਠੇ ਨੇ, ਮੇਰੇ ਵੀਰ ਜੀ, ਮੇਰਾ ਬੜਾ ਮੋਹ ਇਹਨਾਂ ਦੇ ਨਾਲ, ਬੜੇ ਸਿਆਣੇ ਨੇ। ਮੈਂ ਕਿਹਾ ਹੱਦ ਹੋ ਗਈ, ਹਜੂਰ ਦੇ ਤੀਰ ਦੇ ਸਾਹਮਣੇ 1.25 ਤੋਲਾ ਸੋਨਾ ਲੱਗਦਾ ਹੋਵੇ, ਸੋਨੇ ਦੇ ਸਿੰਘਾਸਨ ਉੱਤੇ ਬੈਠਦੇ ਹੋਣ, ਚੰਦਨ ਦੀਆਂ ਚੌਕੀਆਂ ਤੇ ਮੁਬਾਰਕ ਚਰਨ ਹੋਣ, ਹੀਰੇ ਜੜੀਆਂ ਕਲਗੀਆਂ ਹਟਾਉਂਦੇ ਹਨ, ਧੁਖ ਧੁਖੀਆਂ ਗਲ ਵਿੱਚ ਹਟਾਉਂਦੇ ਹੋਣ, ਤੇ ਸਾਨੂੰ ਕਹਿਣ ਕਿ ਲੋਹੇ ਦੇ ਕੜੇ ਪਹਿਨੋ ਤੇ ਆਪ ਸੋਨਾ ਹਟਾਉਂਦੇ ਹੋਣ। ਮੇਰੇ ਮੰਨਣ ਵਿੱਚ ਇਹ ਗੱਲ ਨਹੀਂ ਆਈ। ਹਾਂ, ਸਾਨੂੰ ਹਜੂਰ ਨੇ ਕਿਤੇ ਵੀ ਗਹਿਣਿਆਂ ਤੋਂ ਮਨਾ ਨਹੀਂ ਜੇ ਕੀਤਾ ਜੀ। ਕਈ ਵਾਰ ਆਪਾਂ ਕਹਿੰਦੇ ਹਾਂ ਕਿਤੇ ਨਹੀਂ ਜੇ ਕੀਤਾ, ਤੁਸੀਂ ਬਾਦਸ਼ਾਹ ਦਰਵੇਸ਼ ਗੁਰੂ ਕਲਗੀਧਰ ਪਾਤਸ਼ਾਹ ਦੇ ਧੀਆਂ ਪੁੱਤਰ ਜੇ। ਹਾਂ, ਪਰ ਪੰਨ ਸਿੰਘ ਸਾਹਿਬਾਨ ਅੰਮ੍ਰਿਤ ਛਕਾਉਣ ਲੱਗਿਆ ਗੱਲ ਕਹਿੰਦੇ, ਧੀਏ ਬੱਚੀਏ ਅੱਜ ਤੋਂ ਬਾਅਦ ਸ਼ੇਦਤ ਗਹਿਣਾ ਨਹੀਂ ਪਾਉਣਾ, ਸ਼ੇਕ ਪਾਇਆ ਹੋਇਆ ਗਹਿਣਾ ਨਹੀਂ ਪਾਉਣਾ। ਵਾਹਿਗੁਰੂ। ਕਿਉਂਕਿ ਪ੍ਰਾਤਨ ਸਮੇਂ 'ਚ ਜਿਹਦੇ ਨੱਕ ਔਰ ਕੰਨ 'ਚ ਸ਼ੇਕ ਹੁੰਦਾ ਸੀ, ਸਾਡੇ ਪੰਜਾਬ ਦੇ ਕਲਚਰ ਵਿੱਚ, ਮੈਂ ਬਾਹਰ ਦੀ ਗੱਲ ਨਹੀਂ ਕਰਦਾ, ਇਤਿਹਾਸ ਕਹਿੰਦਾ ਹੈ ਸਾਡੇ ਸਮਾਜ 'ਚ ਉਸ ਇਸਤਰੀ ਨੂੰ ਇੱਜ਼ਤ ਦੀ ਨਿਗਾਹ ਨਾਲ ਨਹੀਂ ਸੀ ਵੇਖਿਆ ਜਾਂਦਾ ਹੈ। ਉਹਦਾ ਮਤਲਬ ਹੁੰਦਾ ਸੀ ਇਹ ਬਜ਼ਾਰੂ ਔਰਤ ਹੈ। ਜਦੋਂ ਬਾਬਾ ਬੰਦਾ ਸਿੰਘ ਦੀ ਸ਼ਹਾਦਤ ਹੁੰਦੀ ਹੈ, ਸਭ ਤੋਂ ਪਹਿਲਾਂ ਉਦੋਂ ਆਪਣੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਵਾਸਤੇ ਮਾਤਾਵਾਂ ਨੇ ਆਪਣੇ ਬੱਚਿਆਂ ਦੇ ਨੱਕ ਔਰ ਕੰਨਾਂ 'ਚ ਸ਼ੇਕ ਪਾਏ ਸਨ। ਇਹਦੀਆਂ ਮੈਂ 36 ਦਲੀਲਾਂ ਤੁਹਾਡੇ ਸਾਹਮਣੇ ਰੱਖ ਸਕਦਾ। ਹੁਣ ਦੂਸਰਾ ਕਾਰਨ, ਉਹਨਾਂ ਨੇ ਮਾਤਾ ਜੀ ਦੇ ਮਨ 'ਚ ਕੋਈ ਭੁਲੇਖਾ ਦੂਰ ਕਰਨਾ ਸੀ ਹੋਵੇ। ਗੁਰੂ ਕਲਗੀਧਰ ਪਾਤਸ਼ਾਹ ਦੀ ਮਾਤਾ ਤੇ ਭੁਲੇਖਿਆਂ ਦਾ ਸ਼ਿਕਾਰ, ਮੈਂ ਨਹੀਂ ਮੰਨਦਾ। ਤੀਸਰਾ ਵਿਚਾਰ ਉਹਨਾਂ ਨੇ ਐਵੇਂ ਸੁੱਟ ਦਿੱਤਾ, ਐਵੇਂ ਤੇ ਮੇਰੇ ਵਰਗੇ ਬੰਦੇ ਕੰਮ ਕਰਦੇ ਨੇ, ਤੁਹਾਡੇ ਵਰਗੀਆਂ ਰੂਹਾਂ ਜਿਹੜੀਆਂ ਐਵੇਂ ਕੰਮ ਕੋਈ ਨਹੀਂ ਕਰਦੀਆਂ। ਫਿਰ ਕਿਉਂ ਕੀਤਾ? ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ, ਮੈਂ ਹਰ ਗੱਲ ਨੂੰ ਤੋੜ ਕੇ ਵੇਖਣ ਦਾ ਯਤਨ ਕਰਦਾ। ਮੈਂ ਤੁਹਾਨੂੰ ਲੈ ਕੇ ਚੱਲਦਾ ਹਾਂ 322 BC ਵਿੱਚ। ਜੀ। BC ਦਾ ਮਤਲਬ ਬਿਫੋਰ ਕ੍ਰਿਸਟਨ। ਈਸਾ ਜੀ ਦੇ ਜਨਮ ਤੋਂ 322 ਸਾਲ ਪਹਿਲਾਂ ਇੱਕ ਮਗਧ ਦੇਸ਼ ਦਾ ਰਾਜਾ ਸੀ। ਇਹ ਮਗਧ ਜਿਹਨੂੰ ਅੱਜ ਕੱਲ੍ਹ ਮੱਧ ਪ੍ਰਦੇਸ਼ ਵੀ ਆਖਿਆ ਜਾਂਦਾ, ਪਟਨਾ ਸਾਹਿਬ ਸਾਰਾ ਇਹਦੇ ਅੰਡਰ ਆ ਜਾਂਦਾ ਸੀ। ਸਰਹੱਦਾਂ ਬਦਲਦੀਆਂ ਰਹਿੰਦੀਆਂ ਨੇ। ਇੱਥੇ ਇੱਕ ਰਾਜਾ ਰਾਜ ਕਰਦਾ ਸੀ ਜਿਹਦਾ ਨਾਂ ਸੀ ਚੰਦਰਗੁਪਤ ਮੌਰੀਆ। ਤੁਸੀਂ ਆਖੋਗੇ ਇਤਿਹਾਸ ਗੁਰੂ ਕਲਗੀਧਰ ਪਾਤਸ਼ਾਹ ਦਾ ਸੁਣਾਉਣਾ ਕਿ ਚੰਦਰਗੁਪਤ ਮੌਰੀਆ ਦਾ ਸੁਣਾਉਣਾ? ਜਿੰਨਾ ਚਿਰ ਆਪਾਂ ਨਾਲ ਪ੍ਰਮਾਣ ਨਹੀਂ ਦੇਵਾਂਗੇ, ਅਸੀਂ ਆਪਣੀ ਗੱਲ ਨੂੰ ਬਾਦਲੀਲ ਦੁਨੀਆ ਦੀ ਅਦਾਲਤ 'ਚ ਨਹੀਂ ਰੱਖ ਸਕਦੇ। ਜੀ। ਇਹ ਚੰਦਰਗੁਪਤ ਮੌਰੀਆ ਨੇ 297 BC ਤੱਕ ਰਾਜ ਕੀਤਾ। 322 ਨੂੰ ਸ਼ੁਰੂ ਹੋਇਆ, 297 ਤੱਕ ਇਹਨੇ ਕੀਤਾ ਹੈ। BC ਘਟਦੀ ਹੈ। 297 BC ਨੂੰ ਇਹਦਾ ਪੁੱਤਰ ਅੱਗੇ ਰਾਜ ਭਾਗ ਦਾ ਮਾਲਕ ਬਣਿਆ ਜਿਹਦਾ ਨਾਂ ਸੀ ਬਿੰਦੂਸਾਰ। ਬਿੰਦੂਸਾਰ ਨੇ 297 ਤੋਂ ਲੈ ਕੇ 273 BC ਤੱਕ ਰਾਜ ਕੀਤਾ। ਇਹ ਮਰ ਗਏ। ਇਸ ਤੋਂ ਬਾਅਦ ਇਹਦਾ ਪੁੱਤਰ ਰਾਜ ਭਾਗ ਦਾ ਮਾਲਕ ਬਣਿਆ, ਜਿਹਨੂੰ ਤੁਸੀਂ ਚੰਗੇ ਤਰੀਕੇ ਨਾਲ ਜਾਣਦੇ ਹੋ, ਜਿਹਨੂੰ ਕਿਹਾ ਜਾਂਦਾ ਸਮਰਾਟ ਅਸ਼ੋਕ, ਜਿਹਦਾ ਅਸ਼ੋਕਾ ਚੱਕਰ ਤੁਹਾਨੂੰ ਤਿਰੰਗੇ ਵਿੱਚ ਨਜ਼ਰ ਆਉਂਦਾ। ਜਿੰਨਾ ਚਿਰ ਪੜਤਾ ਨਾ ਖੋਲਾਂਗੇ, ਅਸੀਂ ਤੇ ਇਹ ਵੀ ਭੁੱਲ ਗਏ ਕਿ ਅਸੀਂ ਕਦੀ ਰਾਜ ਭਾਗ ਦੇ ਮਾਲਕ ਵੀ ਸਾਂ, ਅਸੀਂ ਦੇਸ਼ ਦੇ ਮਾਲਕ ਸਾਂ। ਕੋਈ ਦੂਰ ਦੀ ਗੱਲ ਨਹੀਂ, ਦੇਸ਼ ਅੰਦਰ ਕਦੀ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ। ਅਸੀਂ 5 ਦਰਿਆਵਾਂ ਦੇ ਬਾਦਸ਼ਾਹ ਸਾਂ, ਤਾਜ ਤਖਤ ਵਾਲੇ, ਅਣ ਖਾਣ ਵਾਲੇ। ਸਾਡੇ ਸਿਰਾਂ ਤੇ ਕਲਗੀਆਂ ਸੋਹੰਦੀਆਂ ਸਨ, ਸਾਨੂੰ ਨਿਉਂਦੇ ਸਨ ਕਈ ਗਮਾਨ ਵਾਲੇ। ਸਾਡੇ ਬਾਦਸ਼ਾਹੀ ਕੌਮੀ ਨਿਸ਼ਾਨ ਅੱਗੇ ਭੇਟਾ ਧਰਦੇ ਸਨ ਕਈ ਨਿਸ਼ਾਨ ਵਾਲੇ। ਸਾਡੀ ਚਮਕਦੀ ਤੇਗ ਦੀ ਧਾਰ ਸਾਵੇਂ ਆਣ ਝੁਕਦੇ ਸਨ ਕਾਬਲ ਈਰਾਨ ਵਾਲੇ। ਵਾਹ। ਉਹ ਬਿਨਾਂ ਪੁੱਛੇ ਇਧਰ ਨਾ ਝਾਕਦੇ ਸਨ। ਸਾਡੇ ਸਿਰਾਂ ਤੇ ਹੁਕਮ ਚਲਾਉਣ ਵਾਲੇ, ਉਹ ਕੌਣ ਜਾਣਦਾ ਸੀ ਰੁਲਦੇ ਫਿਰਨਗੇ ਇਹ ਆਪਣੇ ਤਾਜ 'ਚ ਹੀਰੇ ਹੰਡਾਣ ਵਾਲੇ। ਸੀਤਲ ਹਾਲ ਫਕੀਰਾਂ ਦੇ ਨਜ਼ਰ ਆਉਂਦੇ ਤਾਜ ਤਖਤ ਨਿਸ਼ਾਨ ਕਿਰਪਾਨ ਵਾਲੇ। ਫਿਰ ਕੀ ਹੋਇਆ? ਇਹ ਬਣ ਗਿਆ। ਇਹਨੇ 261 BC ਨੇ ਇੱਕ ਜੰਗ ਲੜੀ ਜਿਹਨੂੰ ਕਲਿੰਗਾ ਦੀ ਲੜਾਈ ਆਖਿਆ ਜਾਂਦਾ ਹੈ। ਕਲਿੰਗਾ ਕਿਸ ਬਲਾ ਦਾ ਨਾਂ ਹੈ? ਹਿੰਦੁਸਤਾਨ ਦੀ ਇੱਕ ਸਟੇਟ ਹੈ ਜਿਹਨੂੰ ਉੜੀਸਾ ਆਖਿਆ ਜਾਂਦਾ ਹੈ। ਜੀ।
ਉੜੀਸਾ ਦਾ ਪਹਿਲਾ ਨਾਂ ਸੀ ਕਲਿੰਗਾ। ਇਹ ਲੜਾਈ ਕਿਉਂ ਲੜੀ? ਇੱਕ ਲੜਕੀ ਨੂੰ ਹਥਿਆਉਣ ਵਾਸਤੇ, ਰਾਜ ਭਾਗ ਨੂੰ ਖੋਹਣ ਵਾਸਤੇ। ਇਸ ਲੜਾਈ 'ਚ 1 ਲੱਖ ਬੰਦਾ ਮਾਰਿਆ ਗਿਆ। ਸਮਰਾਟ ਅਸ਼ੋਕ ਨੇ ਬੈਠ ਕੇ ਸੋਚਿਆ, ਕਹਿੰਦਾ 1 ਲੱਖ ਬੰਦਾ ਮਰਵਾ ਲਿਆ, ਖਟਿਆ ਕੀ? ਉਹਨੇ ਕਿਹਾ ਅੱਜ ਤੋਂ ਬਾਅਦ ਕਿਸੇ ਨਾਲ ਲੜਨਾ ਨਹੀਂ। ਉਦੋਂ 1 ਲੱਖ ਬੰਦਾ ਪਾਪੂਲੇਸ਼ਨ ਦੇ ਹਿਸਾਬ ਨਾਲ ਬਹੁਤ ਸੀ। ਜੀ ਉਹ ਭਿਕਸ਼ੂ ਬਣ ਗਿਆ ਤੇ ਉਸਨੇ ਬੁੱਧ ਧਰਮ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਹਦਾ ਕਿ ਪੁੱਤਰ ਰਾਜ ਭਾਗ ਦਾ ਮਾਲਕ ਬਣਿਆ। ਕਈਆਂ ਨੇ ਭਰਾ ਵੀ ਲਿਖਿਆ, ਬਹੁਤੀ ਜਗ੍ਹਾ ਤੇ ਪੁੱਤਰ ਆਉਂਦਾ, ਕਿਉਂਕਿ ਮੀਡੀਆ ਯੁੱਗ ਹੈ ਤੇ ਤੁਸੀਂ ਸਿਆਣੇ ਵਿਦਵਾਨ ਬੈਠੇ ਹੋ, ਪੜ੍ਹੇ ਲਿਖੇ। ਉਹਨੇ ਸੋਚਿਆ, ਕਹਿੰਦਾ ਬਾਪੂ ਕਹਿੰਦਾ ਲੜਨਾ ਹੀ ਨਹੀਂ। ਜਿਹਦਾ ਪੰਡਿਤ ਜਵਾਹਰ ਲਾਲ ਨਹਿਰੂ ਕਹਿੰਦਾ ਸੀ ਸੰਡੇ ਵਾਲੇ ਦਿਨ ਆਰਮੀ ਨੂੰ ਤਨਖਾਹ ਨਹੀਂ ਦੇਣੀ, ਛੁੱਟੀ ਹੁੰਦੀ ਹੈ। ਪੁਰਾਣੇ ਵੀਰ ਜਿਹੜੇ ਫੌਜ 'ਚ ਰਹੇ ਨੇ ਉਹ ਜਾਣਦੇ ਨੇ, ਉਹ ਕਹਿੰਦੇ ਸਨ ਜੇ ਸੰਡੇ ਨੂੰ ਕਿਸੇ ਨੇ ਹਮਲਾ ਕਰ ਦਿੱਤਾ ਫਿਰ ਅਸੀਂ ਨਹੀਂ ਉਹ ਲੜਨਾ, ਜੀ ਕਿਉਂਕਿ ਛੁੱਟੀ ਹੁੰਦੀ, ਤਨਖਾਹ ਨਹੀਂ ਦੇਣੀ ਤੁਸਾਂ ਨੇ। ਉਹਨੇ ਆਪਣੀ ਸੈਨਾ ਦੇ ਸਾਰੇ ਸ਼ਸਤਰ ਚੁੱਕ ਕੇ ਜਿਸ ਜਗ੍ਹਾ ਤੇ ਸੁੱਟੇ। ਤੁਹਾਡੇ ਚੋਂ ਜਿਨ੍ਹਾਂ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਕੀਤੇ ਨੇ, ਨਕਸ਼ਾ ਲਿਆਓ ਮਾਈਂਡ ਵਿੱਚ, ਦਿਮਾਗ 'ਚ ਨਕਸ਼ਾ ਲਿਆਓ। ਅਸੀਂ ਕਿੱਥੋਂ ਲਿਆਈਏ? ਖਿਮਾ ਕਰਨਾ, ਗੱਲਾਂ ਕੌੜੀਆਂ ਨੇ, ਅਮਰ ਦੀ ਗੱਲ ਹੋਣੀ ਹੈ। ਮੈਂ ਕਦੀ ਕਿਸੇ ਦੀ ਖੁਸ਼ਾਮਦੀ ਨਹੀਂ ਕੀਤੀ। ਮੇਰਾ ਕੰਮ ਹੈ ਇਤਿਹਾਸ ਨੂੰ ਸੱਜੇ ਤਰੀਕੇ ਨਾਲ ਤੁਹਾਡੇ ਨਾਲ ਸਾਂਝਾ ਕਰਾਂ। ਗੁਰੂ ਨਾਨਕ ਦੇ ਦਰ ਦਾ ਕੂਕਰ ਜੋ ਹੋਇਆ, ਹਮ ਕੂਕਰ ਤੇਰੇ ਦਰਬਾਰ ਭੌਂਕੇ ਆਗੇ ਬਦਨ ਪਸਾਰ। ਮੇਰਾ ਕੰਮ ਹੈ ਭੌਂਕਣਾ। ਇਸ ਕਰਕੇ ਬੇਨਤੀ ਕਰ ਰਿਹਾ ਹਾਂ, ਅਸੀਂ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਜਾਈਏ ਤੇ ਉੱਥੇ ਵੀ ਸਾਡੀਆਂ ਭੈਣਾਂ ਟਿਕਟੌਕ ਬਣਾਉਂਦੀਆਂ ਨੇ, ਜਾ ਕੇ ਰੀਲਾਂ ਬਣਾਉਂਦੀਆਂ ਨੇ, ਪਤਾ ਨਹੀਂ ਆਏ ਕਿੱਥੇ। ਜਿਨ੍ਹਾਂ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਕੀਤੇ ਨੇ, ਜਿਨ੍ਹਾਂ ਨਹੀਂ ਕੀਤੇ ਉਹਨਾਂ ਦੀ ਤਾਂ ਕੋਈ ਬਾਤ ਨਹੀਂ। ਤੁਹਾਨੂੰ ਯਾਦ ਹੋਵੇਗਾ ਉੱਥੇ ਗੰਗਾ ਦੇ ਕਿਨਾਰੇ ਇੱਕ ਘਾਟ ਹੈ ਜਿਹਨੂੰ ਮਹਿੰਦਰੂ ਘਾਟ ਆਖਿਆ ਜਾਂਦਾ ਹੈ। ਇਹ ਪਤਾ ਕਿਉਂ ਨਾ ਪਿਆ? ਅਸੀਂ ਜਾਣਨ ਦੀ ਕਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਇਸ ਜਗ੍ਹਾ ਤੇ ਰਾਜਕੁਮਾਰ ਮਹਿੰਦਰ ਨੇ ਆਪਣੀ ਸੈਨਾ ਦੇ ਸ਼ਸਤਰ ਗਰਕ ਕੀਤੇ ਸਨ ਗੰਗਾ 'ਚ ਸੁੱਟ ਕੇ। ਹੁਣ ਗੁਰੂ ਕਲਗੀਧਰ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਆਪਣੇ ਹੱਥ 'ਚ ਕਿਤੇ ਤੇਗ ਫੜੀ ਹੈ। ਹਿਸਟਰੀ ਨੇ ਫਰੋਲ ਕੇ ਵੇਖਿਆ, ਆਖਣਾ ਢਾਡੀ ਝੂਠ ਬੋਲ ਕੇ ਚਲੇ ਗਿਆ। ਉਹ ਅਸਥਾਨ ਸੀ ਮਹਿੰਦਰੂ ਘਾਟ। ਮਾਤਾ ਗੁਜਰੀ ਨੇ ਜਦੋਂ ਉਹਨਾਂ ਦੇ ਹੱਥ 'ਚ ਤੇਗ ਦਿੱਤੀ ਹੈ, ਤੀਰ ਕਮਾਨ ਫੜਾਇਆ ਤੇ ਘਰ ਵੀ ਫੜਾਇਆ ਜਾ ਸਕਦਾ ਸੀ, ਪਰ ਮਹਿੰਦਰੂ ਘਾਟ ਦੇ ਉੱਤੇ ਆਣ ਕੇ ਫੜਾਇਆ। ਕਿਉਂ ਫੜਾਇਆ? ਗੰਗਾ 'ਚ ਕੰਗਣ ਕਿਉਂ ਸੁੱਟੇ? ਜਨਮ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਕਿਉਂ ਹੈ? ਇੱਕ ਤੇ ਸਾਲ ਸਰਾਇਵਾਲ ਦੀ ਕਥਾ ਆਉਂਦੀ, ਉਹ ਲੰਬੀ ਹੈ, ਮੈਂ ਉਸ ਪਾਸੇ ਨਹੀਂ ਜਾਣਾ। ਇਤਿਹਾਸ ਜਿਹਨਾਂ ਨੇ ਪੜ੍ਹਿਆ, ਪਰ ਮੈਂ ਇਹਨੂੰ ਇਤਿਹਾਸ ਨਾਲ ਜੋੜ ਕੇ ਤੁਹਾਡੇ ਨਾਲ ਸਾਂਝਾ ਕਰਨਾ। 1494 ਈਸਵੀ ਦੀ ਗੱਲ ਹੈ। ਹਰਿਦੁਆਰ ਵਿਖੇ ਕੁੰਭ ਦਾ ਮੇਲਾ ਲੱਗਾ। ਪੰਡਿਤ ਗੰਗ ਰਾਮਨਾਥ ਇੱਕ ਪੰਡਿਤ ਕੁੰਭ ਦੇ ਮੇਲੇ ਦਾ ਇਸ਼ਨਾਨ ਕਰਨ ਵਾਸਤੇ ਚੱਲਿਆ। ਰਸਤੇ 'ਚ ਪੈਰ ਦਾ ਜੋੜਾ ਟੁੱਟ ਗਿਆ ਤੇ ਸ਼੍ਰੋਮਣੀ ਭਗਤ ਬਾਬਾ ਰਵਿਦਾਸ ਜੀ ਦੇ ਕੋਲ ਆਪਣਾ ਪੈਰ ਦਾ ਜੋੜਾ ਖੜਾਉਣ ਲੱਗ ਪਿਆ। ਵੇਖੋ ਅਮਰ ਦੀ ਗੱਲ ਕਿੱਧਰੋਂ ਜੁੜਦੀ ਹੈ। ਤਰਦੀ ਗੱਲ ਕਰ ਲੈਣੀ ਹੋਰ ਗੱਲ ਹੈ। ਮੈਂ ਇੱਥੇ ਪ੍ਰਮਾਣ ਦੇਵਾਂਗਾ, ਜਿਹੜੀ ਮੈਂ ਗੱਲ ਹੁਣ ਸ਼ੁਰੂ ਕਰਨ ਲੱਗਾ ਇਹ ਤੁਹਾਨੂੰ ਗ੍ਰੰਥ ਵਿੱਚੋਂ ਨਹੀਂ ਮਿਲਦੀ। ਇਹ ਮੇਰੀ ਆਪਣੀ ਸੋਚ ਹੈ। ਇਹਦੇ ਨਾਲ ਤੁਸੀਂ ਸਹਿਮਤ ਹੋ ਸਕਦੇ ਤੇ ਇਨਕਾਰ ਵੀ ਕਰ ਸਕਦੇ। ਥੋੜਾ ਜਿਹਾ ਹਵਾਲਾ ਮੈਂ ਇਤਿਹਾਸ ਦਾ ਦੇਵਾਂਗਾ। ਬਾਬਾ ਰਵਿਦਾਸ ਜੀ ਨੇ ਆਖਿਆ, ਕਹਿ ਲਗੇ ਪੰਡਿਤ ਜੀ ਕਿੱਥੇ ਚੱਲੇ ਹੋ? ਕਹਿੰਦਾ ਹਰਿਦੁਆਰ। ਕੀ ਕਰਨ ਵਾਸਤੇ? ਕਹਿੰਦਾ ਕੁੰਭ ਦੇ ਮੇਲੇ ਦਾ ਇਸ਼ਨਾਨ ਕਰਨ ਵਾਸਤੇ। ਫਿਰ ਕੀ ਹੋਏਗਾ ਇਸ਼ਨਾਨ ਕੀਤੇ? ਹੁਣ ਤੁਹਾਨੂੰ ਕੋਈ ਸਾਨੂੰ ਪੁੱਛ ਲੈ ਕਿੱਥੇ ਚੱਲੇ? ਮੈਂ ਗੁਰੂ ਘਰ ਚੱਲਿਆ। ਕਿਉਂ ਚੱਲੇ? ਨਗਰ ਕੀਰਤਨ ਹੈ, ਖਾਲਸੇ ਦੇ ਸਾਜਨਾ ਦੇਸ਼ ਦੇ ਸੰਬੰਧ 'ਚ। ਉਹਦੇ ਨਾਲ ਕੀ ਹੋਵੇਗਾ ਤੇਰੇ ਜਾਣ ਨਾਲ? ਦਿਓਗੇ ਜਵਾਬ? ਉੱਥੇ ਲੰਗਰ ਬੜੇ ਲੱਗੇ, ਬਫੇ ਲੱਗੇ ਬਾਹਰ। ਇਹ ਤੇ ਸੰਗਤਾਂ ਦੀ ਸਹੂਲਤ ਵਾਸਤੇ ਸੀ। ਜੇ ਗੁਰੂ ਨਾਲ ਪਿਆਰ ਹੁੰਦਾ ਤੇ ਲੰਗਰ ਛਕ ਕੇ ਇੱਥੇ ਬਹਿਣ ਨੂੰ ਜਗ੍ਹਾ ਨਾ ਮਿਲਦੀ। ਸਤ ਸੰਗਤ ਦੀ ਬਹਿਣ ਨੂੰ ਜਗ੍ਹਾ ਨਾ ਮਿਲਦੀ। ਉਹ ਤੇ ਤੁਹਾਡੀ ਸਹੂਲਤ ਵਾਸਤੇ ਸੀ। ਧਿਆਨ ਦੇਣਾ। ਖੈਰ, ਤੇ ਬਾਬਾ ਰਵਿਦਾਸ ਜੀ ਨੇ ਆਖਿਆ, ਕਹਿੰਦੇ ਮੈਨੂੰ ਵੀ ਲੈ ਜਾਓ। ਹੁਣ ਕਈ ਵਾਰ ਇੱਥੇ ਵਾਦ ਕੋਈ ਕਹਿੰਦਾ ਜੀ ਗੁਰੂ ਨਹੀਂ ਆਖਿਆ। ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚੌਂਕੜਾ ਲਾ ਕੇ ਬੈਠੇ ਨੇ, ਭਗਤ ਸਾਹਿਬਾਨ, ਭੱਟ ਸਾਹਿਬਾਨ, ਉਹਨੂੰ ਗੁਰੂ ਕਹਿ ਲਓ, ਭਗਤ ਕਹਿ ਲਓ, ਰੱਬ ਦਾ ਪਿਆਰਾ ਕਹਿ ਲਓ, ਬਾਬਾ ਕਹਿ ਲਓ। ਗੁਰੂ ਨਾਨਕ ਪਾਤਸ਼ਾਹ ਨੇ ਬਹੁਤੀ ਜਗ੍ਹਾ ਬਾਬਾ ਹੀ ਆਖਿਆ ਗਿਆ। ਭਾਈ ਗੁਰਦਾਸ ਜੀ ਨੇ 20 ਵਾਰੀ ਬਾਬਾ ਕਹਿ ਕੇ ਸੰਬੋਧਨ ਕੀਤਾ। ਸਾਡੇ ਵੱਡਾ ਕਿਹਾ ਵੱਡਾ ਨਹੀਂ ਹੋ ਜਾਣਾ, ਵੱਡਾ ਨਾ ਹੋਵੇ ਘਾਟ ਨਾ ਜਾਏ। ਅਸੀਂ ਵੱਡਾ ਕਵਾਂਗੇ, ਉਹਨਾਂ ਨੇ ਵੱਡੇ ਨਹੀਂ ਹੋ ਜਾਣਾ। ਅਸੀਂ ਕਹਾਂਗੇ ਛੋਟਾ ਨਾ ਛੋਟੇ ਨਹੀਂ ਹੋ ਜਾਣਾ। ਸੋਚ ਸਾਡੀ ਛੋਟੀ ਵੱਡੀ ਹੋ ਸਕਦੀ ਹੈ। ਉਹਨੇ ਆਖਿਆ ਮੈਨੂੰ ਵੀ ਲੈ ਜਾਓ।
ਤੇ ਪੰਡਤ ਨੇ ਕੱਦੂ ਜਿਹਾ ਸਿਰ ਫੇਰ ਕੇ ਕਹਿੰਦਾ ਭਗਤਾ ਮੈਂ ਤੈਨੂੰ ਚਾਹ ਕਿਉਂ ਨਹੀਂ ਖੜ ਸਕਦਾ। ਕਹਿੰਦਾ ਜੀ ਕਿਉਂ? ਕਹਿੰਦਾ ਤੂੰ ਹੈ ਸ਼ੂਦਰ ਸ਼੍ਰੇਣੀ, ਵਾਹਿਗੁਰੂ ਤੁਹਾਡੇ ਵਰਗੇ ਲੱਖਾਂ ਬੰਦੇ ਰੋ ਜੰਮ ਪੈਣ, ਪਰਮਾਤਮਾ ਨੂੰ ਖੁਸ਼ੀ ਕੋਈ ਨਹੀਂ, ਲੱਖਾਂ ਮਰ ਜਾਣ ਤੇ ਪਰਮਾਤਮਾ ਨੂੰ ਦੁੱਖ ਕੋਈ ਨਹੀਂ। ਆਪ ਰੱਬ ਬਾਬਾ ਰਵਿਦਾਸ ਜੀ ਨੇ ਆਖਿਆ, ਕਹਿਣ ਲੱਗੇ ਅਸੀਂ ਰੱਬ ਦਾ ਕੀ ਗਵਾਇਆ ਬਈ, ਸਾਡੇ ਜੰਮਣ ਤੇ ਕੋਈ ਖੁਸ਼ ਨਹੀਂ, ਮਰਨ ਤੇ ਕੋਈ ਦੁੱਖ ਨਹੀਂ। ਕਹਿੰਦਾ ਤੁਸੀਂ ਪਰਮਾਤਮਾ ਦੀ ਰਚਨਾ ਹੀ ਨਹੀਂ, ਤੂੰ ਨਹੀਂ ਜਾ ਸਕਦਾ। ਕਹਿਣ ਲੱਗੇ ਅੱਛਾ ਫਿਰ ਮੈਂ ਨਹੀਂ ਜਾਂਦਾ, ਪਰ ਮੇਰੇ 10 ਨੌਂ ਦੀ 10 ਨੌਂ ਜਿਹੜੇ ਇੱਕ ਗਿਣਤੀ ਵਾਲੇ ਨਾ ਸਮਝਿਆ ਕਰੋ, ਆਹ ਹੱਥਾਂ ਦੇ ਨੌਂ ਨੇ ਨਾ, ਇਹਨਾਂ ਦੀ ਗਿਣਤੀ 10 ਬਣਦੀ ਹੈ। ਇਹ ਨੌਵਾਂ ਦੀ ਗੱਲ ਕੀਤੀ ਹੈ, ਹੱਥਾਂ ਦੀ ਕਿਰਤ ਦੀ ਗੱਲ ਕੀਤੀ ਹੈ। ਗੁਰੂ ਨਾਨਕ ਦਾ ਮਿਸ਼ਨ ਵੇਲੜਾਂ ਦਾ ਹੈ ਹੀ ਨਹੀਂ। ਕੋਈ ਕਹਿੰਦੇ ਸਾਡਾ ਬਾਬਾ ਜੀ ਵਿਆਹ ਨਹੀਂ ਕਰਾਉਂਦਾ, ਕੋਈ ਕਹਿੰਦਾ ਸਾਡਾ ਬਾਬਾ ਕੰਮ ਕੋਈ ਨਹੀਂ ਕਰਦਾ। ਬੇੜਾ ਤਰਜੇ, ਸਾਨੂੰ ਤੇ ਇਹਨਾਂ ਚੀਜ਼ਾਂ ਨੇ ਖਾ ਲਿਆ, ਨਿਸ਼ਾਨੀਆਂ ਸਾਡੀਆਂ ਨਹੀਂ ਕੋਈ ਬਚੀਆਂ, ਸਾਡਾ ਨੁਕਸਾਨ ਅੰਦਰ ਖਾਤੇ ਬਹੁਤ ਹੋਇਆ। ਖੈਰ ਮੈਂ ਉਸ ਪਾਸੇ ਬਹੁਤਾ ਨਾ ਜਾਵਾਂ। ਉਹਨੇ ਆਖਿਆ ਚਲੋ ਫਿਰ ਮੇਰੇ 10 ਨੌਂ ਦੀ ਕਮਾਈ ਚੋਂ ਕਸੀਰਾ ਲੈ ਜਾਓਗੇ। 2 ਪੈਸੇ ਨੂੰ ਕਸੀਰਾ ਆਖਿਆ ਗਿਆ। ਪੰਡਤ ਨੇ ਉਹ ਫੜ ਲਿਆ ਤੇ ਬਾਬਾ ਰਵਿਦਾਸ ਜੀ ਨੇ ਆਖਿਆ ਪੰਡਤ ਜੀ ਤੁਸੀਂ ਹੁਣੇ ਆਖਿਆ ਜੇ ਮੈਂ ਹਰਿਦੁਆਰ ਚਲ ਗਿਆ ਤੇ ਗੰਗਾ ਭਿੱਟੀ ਜਾਣੀ ਹੈ। ਜੇ ਤੁਹਾਡੀ ਗੰਗਾ ਨੂੰ ਪਤਾ ਲੱਗ ਗਿਆ ਕਸੀਰਾ ਮੇਰਾ ਹੈ, ਤੁਹਾਡੀ ਗੰਗਾ ਕਿਤੇ ਹਰਿਦੁਆਰ ਛੱਡ ਕੇ ਨਾ ਦੌੜ ਜਾਵੇ ਕਿ ਸ਼ੂਦਰ ਦਾ ਕਸੀਰਾ ਲੈ ਕੇ ਆ ਗਏ। ਤੁਸੀਂ ਆਖੋਗੇ ਗੱਲ ਅਮਰਦੀ ਕਰਨੀ ਸੀ, ਕਿੱਧਰ ਫਿਰ ਰਹੇ ਹੈ। ਮੈਂ ਆ ਚੱਲਿਆ ਉਸ ਪਾਸੇ। ਮੇਰੀ ਇੱਕ ਸ਼ਰਤ ਹੈ, ਜੇ ਭੇਟਾ ਗੰਗਾ ਪ੍ਰਵਾਨ ਕਰੇ, ਆ ਮਾਇਆ ਤੁਸੀਂ ਰੱਖੀ ਨਾ, ਮੱਥਾ ਟੇਕਿਆ ਨਾ, ਬਾਬਾ ਜੀ ਨੇ ਅਰਦਾਸ ਕਰਨੀ ਬਾਅਦ ਚ, ਗਰੀਬ ਨਿਵਾਜ ਸਤਿਗੁਰੂ ਆਪ ਜੀ ਦੇ ਦਰ ਦੀਆਂ ਪਿਆਰੀਆਂ ਸੰਗਤਾਂ ਨੇ ਆਪ ਜੀ ਦੇ ਦਿੱਤੇ ਖਜ਼ਾਨਿਆਂ ਵਿੱਚੋਂ, ਗੁਰੂ ਦੇ ਦਿੱਤੇ ਖਜ਼ਾਨਿਆਂ ਵਿੱਚੋਂ ਆਪ ਜੀ ਦੇ ਚਰਨਾਂ ਤੇ ਤਿਲਫੁਰ ਰੱਖ ਕੇ ਮੱਥਾ ਟੇਕਿਆ, ਆਪ ਜੀ ਨੇ ਪ੍ਰਵਾਨ ਕਰ ਲੈਣਾ। ਬੇਨਤੀ ਕੀਤੀ ਹੈ ਨਾ, ਇਹ ਤਾਂ ਨਹੀਂ ਆਖਿਆ ਗੁਰੂ ਨੂੰ ਦੇ ਕੇ ਚੱਲੇ, ਕਿਉਂਕਿ ਅਸੀਂ ਮੰਗਤੇ ਹਾਂ, ਗੁਰੂ ਦਾਤਾ ਹੈ, ਮੰਗਤਾ ਗੁਰੂ ਨੂੰ ਕੀ ਦੇ ਸਕਦਾ ਹੈ। ਇਸ ਕਰਕੇ ਜਿੰਨੇ ਨੀਵੇਂ ਹੋ ਸਕਦੇ ਆ ਆਈਏ ਨੀਵੇਂ ਹੋ ਕੇ ਵੇਖੋ ਕਿੱਦਾਂ ਭਾਗ ਲੱਗਦੇ ਨੇ ਸਾਧ ਸੰਗਤ ਜੀ। ਖੈਰ ਮੈਂ ਇਤਿਹਾਸ ਤੱਕ ਰਵਾਂ। ਉਹਨੇ ਆਖਿਆ ਜੇ ਮੰਗੇ ਦੇਣਾ ਨਹੀਂ ਤੇ ਵਾਪਸ ਲੈ ਆਵਾਂ। ਹੁਣ ਜੋ ਕਥਾ ਹੁੰਦੀ ਹੈ, ਜਦੋਂ ਪੰਡਤ ਚਲ ਗਿਆ, ਕਰਮਕਾਂਡ ਜੋ ਸਨ ਕੀਤੇ, ਫਿਰ ਕਸੀਰਾ ਵੇਖਦਾ, ਕਹਿੰਦਾ ਪੰਡਤਾ ਅਸੀਂ ਇੱਚੀ ਕੁਲ ਦੇ ਮਾਲਕ, ਅੱਜ ਤੱਕ ਗੰਗਾ ਨੇ ਸਾਨੂੰ ਦਰਸ਼ਨ ਨਹੀਂ ਦਿੱਤੇ, ਇਹ ਸ਼ੂਦਰ ਦਾ ਕਿਤੇ ਕਸੀਰਾ ਲੈਣ ਵਾਸਤੇ ਗੰਗਾ ਆਪ ਆ ਰਹੀ ਹੈ। ਉਹਨੇ ਜੇਬ ਵਿੱਚ ਪਾ ਲਿਆ। ਜਦੋਂ ਵਾਪਸ ਮੁੜਿਆ, ਇਹ ਬਾਬਾ ਰਵਿਦਾਸ ਜੀ ਦੇ ਇਤਿਹਾਸ ਵਿੱਚ ਸਾਖੀ ਹੈ, ਇੱਥੇ ਮੈਂ ਹਵਾਲਾ ਉਹਦਾ ਦੇ ਰਿਹਾ। ਕਹਿੰਦੇ ਨੇ ਪ੍ਰਮਾਤਮਾ ਨੂੰ ਜਿਸ ਰੂਪ ਵਿੱਚ ਸਿਮਰੀਏ ਉਸੇ ਰੂਪ ਵਿੱਚ ਉਹਦੇ ਦਰਸ਼ਨ ਹੀ ਹੋ ਜਾਏ। ਰਾਣੀ ਮੈਣੀ ਵਾਲਾ ਇਤਿਹਾਸ ਤੁਹਾਡੇ ਸਾਹਮਣੇ। ਕਿਸੇ ਨੇ ਆਖਿਆ ਬਾਂਹ ਨਿਕਲੀ, ਕਿਸੇ ਨੇ ਆਖਿਆ ਆਪ ਗੰਗਾ ਨੂੰ ਇਸਤਰੀ ਲਿੰਗ ਸਮਝਦੇ ਨੇ। ਪਰਮਾਤਮਾ ਰੂਪ ਵਿੱਚ ਕਹਿਣ ਲੱਗੀ ਮੈਂ ਤੁਹਾਨੂੰ ਇੱਥੇ ਗੰਗਾ ਨਾਲ ਜੋੜਨ ਵਾਸਤੇ ਨਹੀਂ ਆਇਆ, ਮੈਂ ਗੁਰਮਤਿ ਦੇ ਨਾਲ ਜੋੜਨ ਵਾਸਤੇ ਆਇਆ, ਪ੍ਰਮਾਣ ਦੇ ਰਿਹਾ। ਉਹਨੇ ਆਖਿਆ ਪੰਡਤ ਜੀ ਮੇਰੇ ਭਗਤ ਦੀ ਭੇਟਾ ਤੇ ਦੇ ਦਿਓ। ਪੰਡਤ ਨਾਮ ਹੈ ਵਿਦਵਾਨ ਦਾ, ਸਿਆਣਾ ਸੀ, ਉਹ ਸਮਝ ਗਿਆ। ਕਹਿੰਦਾ ਕਸੀਰੇ ਦਾ ਜਾਂ ਮੈਨੂੰ ਪਤਾ ਜਾਂ ਭਗਤ ਨੂੰ ਪਤਾ, ਤੀਜੇ ਨੂੰ ਪਤਾ ਹੀ ਕੁਝ ਨਹੀਂ। ਉਹਨੇ ਆਖਿਆ ਗੰਗਾ ਮਈਆ ਮੈਂ ਭੇਟਾ ਤੇ ਦੇ ਦੇਵਾਂ, ਪਰ ਤੁਹਾਡੇ ਭਗਤ ਦੀ ਇਹ ਸ਼ਰਤ ਸੀ। ਆ ਲੋ ਫੜ ਭੇਟਾ। ਫਿਰ ਹੱਥ ਖਿੱਚ ਕੇ ਕਹਿੰਦਾ ਪਰ ਉਹਨੂੰ ਕਿਵੇਂ ਪਤਾ ਲੱਗੇਗਾ ਕਿ ਭੇਟਾ ਤੁਸੀਂ ਨੇ ਆਪ ਲਈ ਹੈ? ਜੇ ਪੁੱਛ ਲਿਆ ਕੋਈ ਨਿਸ਼ਾਨੀ ਚਾਹੀਦੀ ਹੈ। ਹੁਣ ਗੰਗਾ ਨੇ ਆਪਣੇ ਕੋਲੋਂ ਕੀ ਦਿੱਤਾ ਪੰਡਤ ਨੂੰ? ਕੰਗਣ। ਕੰਗਣਾ ਦਾ ਇਤਿਹਾਸ ਹੈ ਬਹੁਤ ਵਧੀਆ, ਦਾਸ ਨੇ ਪ੍ਰਸੰਗ ਵੀ ਲਿਖਿਆ ਉਹਦਾ। ਗੁਰੂ ਕਲਗੀਧਰ ਪਾਤਸ਼ਾਹ ਨੇ ਗੰਗਾ 'ਚ ਕੀ ਸੁੱਟਿਆ? ਕੰਗਣ। ਜਦੋਂ ਕੰਗਣ ਲਾ ਕੇ ਫੜਾਇਆ, ਪੰਡਤ ਕਹਿੰਦਾ ਮਾਤਾ ਔਰਤ ਆਪਣਾ ਗਹਿਣਾ ਕਿਸੇ ਨੂੰ ਨਹੀਂ ਦਿੰਦੀ, ਫਿਰ ਕੰਗਣ ਤੁਸੀਂ ਕੋ ਦੇ ਰਹੇ ਹੋ? ਤੇ ਗੰਗਾ ਨੇ ਆਖਿਆ ਪੰਡਤ ਜੀ ਔਰਤ ਗਹਿਣੇ ਕਦੋਂ ਪਾਉਂਦੀ ਹੈ? ਮੇਰੀਆਂ ਭੈਣਾਂ ਨੋਟ ਕਰਨ। ਹਾਰ ਸ਼ਿੰਗਾਰ ਕਦੋਂ ਕਰਦੀ ਹੈ? ਉਹਨੇ ਆਖਿਆ ਜਦੋਂ ਦਾ ਸਰਦਾਰ ਜਿਉਂਦਾ ਹੋਵੇ, ਉਹਦਾ ਭਗਵਾਨ ਜਿਉਂਦਾ ਹੋਵੇ, ਉਹਦਾ ਮਾਲਕ ਜਿਉਂਦਾ ਹੋਵੇ। ਔਰਤ 16 ਸ਼ਿੰਗਾਰ ਕਰਦੀ ਹੈ, ਸੁਹਾਗ ਨਾ ਰਵੇ, ਅਰਬਾਂ ਖਰਬਾਂ ਦੀ ਮਾਲਕ ਹੋਵੇ। ਔਰਤ ਸਾਦਾ ਪਹਿਨਦੀ, ਸਾਦਾ ਖਾਂਦੀ, ਸਾਦਾ ਪਾਉਂਦੀ। ਕਿਹਨੂੰ ਵਿਖਾਵਾਂ? ਜਿਹਨੂੰ ਵਿਖਾਉਣਾ ਸੀ ਉਹ ਤੇ ਹੈ ਨਹੀਂ। ਮੈਂ ਸਮਾਜ ਨੂੰ ਥੋੜਾ ਵਿਖਾਉਣਾ, ਮੈਂ ਨਮਾਇਸ਼ ਥੋੜੀ ਕਰਨੀ ਆ ਆਪਣੀ। ਤੇ ਪੰਡਤ ਜੀ ਮੇਰਾ ਪਤੀ ਮਰ ਗਿਆ। ਕਹਿੰਦਾ ਤੁਹਾਡਾ ਪਤੀ? ਕੌਣ ਤੁਹਾਡਾ ਪਤੀ? ਕਹਿੰਦੀ ਇਹ ਦੇਸ਼ ਦੇ ਰਾਜੇ। ਕਹਿੰਦੇ ਰਾਸ਼ਟਰਪਤੀ, ਪੂਰੇ ਰਾਸ਼ਟਰ ਦਾ ਪਤੀ। ਭਾਈਆ ਕਿੱਧਰੋਂ ਆਇਆ? ਕੁੜੀ ਨੂੰ ਸਕੂਲੇ ਛੱਡਣ ਗਿਆ ਸਾਂ, ਧੀ ਨੂੰ ਸਕੂਲੋਂ ਲੈਣ ਵਾਸਤੇ ਚੱਲੇ ਆਂ। ਉਹ ਕਾਹਦਾ ਰਾਸ਼ਟਰਪਤੀ ਜਦੋਂ ਬੱਚਿਆਂ ਦੀ ਰਾਖੀ ਵੀ ਆਪ ਕਰਨੀ ਪੈਣੀ ਹੈ, ਚੁੱਲ੍ਹੇ 'ਚ ਡਾਉਣਾ ਇਹੋ ਜਿਹਿਆਂ ਨੂੰ। ਇਹ ਰਸਤੇ ਰੋਕਣ ਵਾਲੇ ਆਏ ਕਿੱਥੋਂ ਨੇ? ਬੰਗਲਾਦੇਸ਼ੀ, ਅਫਗਾਨੀ ਤੇ ਨਹੀਂ, ਸਾਡੇ ਨੌਜਵਾਨ ਹਾਈ ਹੈ ਕਰਲੇ, ਮੂੰਹ ਤੋੜ ਜਵਾਬ ਦਿੱਤਾ ਤੁਸੀਂ ਆਇਆ ਕਾ, ਜਿਨ੍ਹਾਂ ਨੇ ਰੱਜ ਕੇ ਆ ਪਿੱਛੇ ਜੀ ਖਿਮਾ ਕਰਨਾ। ਮੈਂ ਗੱਲ ਨਾਲ ਗੱਲ ਲੱਗਾ ਕਰਨ। ਚਮਕੀਲੇ ਦੀ ਮੂਵੀ ਆਈ, ਕਿਸੇ ਨੇ ਉੱਤੇ ਕਮੈਂਟ ਪਾਇਆ, ਬੜਾ ਵਿਰੋਧ ਹੋਇਆ ਉਹਦਾ।
ਮੈਂ ਕਿਸੇ ਦੀ ਸਾਈਡ ਨਹੀਂ ਲੈਂਦਾ। ਮੈਂ ਗਲਤ ਹੋਵਾਂਗਾ ਮੈਂ ਮਾਫੀ ਮੰਗ ਲਵਾਂਗਾ। ਜਿੰਨੇ ਆਪਾਂ ਇੱਥੇ ਬੈਠੇ ਇੱਕ ਫੈਮਿਲੀ ਆ ਸਾਡੀ, ਆ ਜਿੰਨੇ ਕਿ ਇੱਥੇ ਬੈਠੇ ਦਰਬਾਰ 'ਚ, ਸਾਡੇ 'ਚ ਕੋਈ ਉੱਠ ਕੇ ਗੱਲ ਬਾਂਹ ਖੜੀ ਕਰਕੇ ਕਹਿ ਦੇਵੇ, ਇੱਥੇ ਨਹੀਂ ਬਾਹਰ ਕਹਿ ਦੇਵੇ ਮੈਨੂੰ ਵੀ ਜੋ ਚਮਕੀਲਾ ਗਾਉਂਦਾ ਸੀ, ਜੋ ਨੇ ਗਾਣਿਆਂ 'ਚ ਗਾਇਆ, ਮੇਰੇ ਘਰ 'ਚ ਮੇਰੀ ਧੀ ਕਰੇ, ਮੇਰੀ ਮਾਂ ਕਰੇ, ਮੇਰੀ ਘਰਵਾਲੀ ਕਰੇ, ਮੇਰੀ ਭੈਣ ਕਰੇ, ਤੇ ਮੈਨੂੰ ਕੋਈ ਇਤਰਾਜ਼ ਨਹੀਂ, ਤੇ ਮੈਂ ਹੁਣੇ ਮਾਫੀ ਮੰਗ ਲੈਣਾ। ਵਾਹ ਜਿਹੜਾ ਗੰਦ ਸਾਨੂੰ ਆਪਣੇ ਘਰ 'ਚ ਚੰਗਾ ਨਹੀਂ ਲੱਗਦਾ ਸੀ, ਸਮਾਜ 'ਚ ਕਿਉਂ ਦਿੰਦੇ ਆ ਬਈ? ਬੜਾ ਪ੍ਰਮੋਟ ਕੀਤਾ ਗਿਆ, ਕਿੱਡਾ ਕਸੂਰਮਾ ਮਰ ਗਿਆ ਸੀ ਉਹ। ਮੈਂ ਉਸ ਗੱਲ ਦੇ ਨਾਲ ਵੱਲ ਨਹੀਂ ਜਾਂਦਾ, ਪਰ ਤੱਥਾਂ ਦੇ ਆਧਾਰ ਤੇ ਜੇ ਸਾਨੂੰ ਸਾਡੇ ਘਰ 'ਚੋਂ ਮਨਜ਼ੂਰ ਹੈ ਜੋ ਗਾਉਂਦਾ ਸੀ, ਤੇ ਮੈਂ ਤੁਹਾਡੇ ਸਾਰਿਆਂ ਕੋਲ ਨੱਕ ਰਗੜ ਕੇ ਮਾਫੀ ਮੰਗ ਕੇ ਜਾਵਾਂਗਾ ਇੱਥੇ। ਖੈਰ, ਉਹਨੇ ਆਖਿਆ ਮਰ ਗਏ ਰਾਜੇ। ਮੈਂ ਗੱਲ ਨੂੰ ਛੋਟਿਆਂ ਕਰ ਦੇਵਾਂ, 4 ਲਾਈਨਾਂ ਇੱਥੇ ਲਿਖੀਆਂ ਨੇ ਤਾਂ ਕਿ ਗੱਲ ਛੇਤੀ ਮੁਕਾ ਦੇਵਾਂ। ਉਹਨੇ ਆਖਿਆ ਪਤੀ ਕਿੱਦਾਂ ਮਰ ਗਿਆ? ਕਹਿੰਦੀ ਸੀ ਅਸ਼ੋਕ ਜੋ ਸ਼ਸਤਰਾਂ ਵਾਲਾ, ਸਮਰਾਟ ਅਸ਼ੋਕ। ਮੈਂ ਸਮਝਿਆ ਸੀ ਪੱਤ ਦਾ ਰਖਵਾਲਾ। ਇੱਕ ਰਾਜੇ ਦੀ ਡਿਊਟੀ ਬਣਦੀ ਹੈ, ਇੱਕ ਪ੍ਰਾਈਮ ਮਿਨਿਸਟਰ ਦੀ ਡਿਊਟੀ ਬਣਦੀ ਹੈ ਕਿ ਸਾਡੇ ਫੌਜੀਆਂ ਦੇ ਕੋਈ ਸਿਰ ਵੱਢ ਕੇ ਨਾ ਲੈ ਜਾਵੇ, ਜਿਹੜੇ ਸਰਹੱਦਾਂ ਤੇ ਖਲੋਤੇ ਹੋਏ ਨੇ। ਇਹ ਨਹੀਂ ਮਹਿਲਾਂ 'ਚ ਬੈਠ ਕੇ ਗਿਣਤੀਆਂ ਕਰੀ ਜਾਵੇ। ਸੀ ਅਸ਼ੋਕ ਜੋ ਸ਼ਸਤਰਾਂ ਵਾਲਾ, ਮੈਂ ਸਮਝਿਆ ਸੀ ਪੱਤ ਦਾ ਰਖਵਾਲਾ, ਪਰ ਉਸ ਨੇ ਮੇਰੀ ਪੱਤ ਬਚਾਈ, ਤਦ ਤੋਂ ਸੀ ਮੇਰੀ ਸਖਣੀ ਕਲਾਈ। ਮੇਰੀ ਝੋਲੀ ਸ਼ਸਤਰ ਸੁੱਟੇ ਤੋਂ ਬਾਲ ਗੁਰੂ ਨੇ ਆ ਕੇ ਚੁੱਕੇ। ਉੱਥੇ ਕਹਿੰਦੇ ਕਈ ਸੀ ਇੱਥੇ ਪਾਪ ਕਮਾਉਂਦੇ, ਰੋਜ਼ ਸੀ ਲੱਖਾਂ ਪਾਪੀ ਨਹਾਉਂਦੇ। ਇਸ਼ਨਾਨ ਦੀ ਗੱਲ ਨਹੀਂ ਹੋਈ ਇੱਥੇ, ਅਸੀਂ ਨਹਾਉਣ ਹੀ ਜਾਂਦੇ, ਇਸ਼ਨਾਨ ਨਹੀਂ ਕਰਦੇ। ਬਾਬਾ ਨੇ ਅਰਦਾਸ ਕਰਨੀ ਦਰਸ਼ਨ ਇਸ਼ਨਾਨ। ਇਸ਼ਨਾਨ ਕੌਣ ਕਰਦਾ ਵੀ? ਇਸ਼ਨਾਨ ਨਹੀਂ ਆਪਾਂ ਕਰਦੇ, ਨਾ ਦਰਸ਼ਨ ਹੀ ਕਰਦੇ। ਆਪਾਂ ਤੇ ਟਿਕਟੌਕ ਬਣਾਉਂਦੇ, ਫੋਟੋਆਂ ਖਿੱਚਦੇ ਆ। ਮੈਂ ਗਿਆ ਹਰਮੰਦਰ ਸਾਹਿਬ, ਮੈਂ ਗਿਆ ਪਟਨਾ ਸਾਹਿਬ, ਮੈਂ ਗਿਆ ਤਲਵੰਡੀ ਸਾਬੋ, ਮੈਂ ਫਲਾਣੇ ਥਾਂ ਗਿਆ। ਕਈ ਸੀ ਇੱਥੇ ਪਾਪ ਕਮਾਉਂਦੇ, ਰੋਜ਼ ਸੀ ਲੱਖਾਂ ਪਾਪੀ ਨਹਾਉਂਦੇ। ਫਿਰ ਇੱਕ ਦਿਨ ਸਤਿਗੁਰੂ ਮੈਂ ਕੋਲੇ ਆਏ, ਮੈਂ ਤਾਂ ਭਾਵ ਮੇਰੇ ਪਾਸ ਆਏ, ਪਾਵਨ ਚਰਨ ਆਪਣੇ ਪਾਏ। ਹਜ਼ੂਰ ਨੇ ਆਣ ਕੇ ਆਪਣੇ ਮੁਬਾਰਕ ਛੋਟੇ ਛੋਟੇ ਚਰਨ ਮੇਰੇ ਚ ਆਣ ਕੇ ਪਾ ਦਿੱਤੇ। ਮੈਂ ਚਰਨਾਂ ਚ ਆ ਕੇ ਬਹਿ ਗਈ, ਸਾਰੀ ਭੁੱਖ ਅੱਖਾਂ ਦੀ ਰਹਿ ਗਈ। ਬੈਠੇ ਨਾ ਬਾਪੂ ਦੇ ਚਰਨਾਂ 'ਚ, ਵਾਹਿਗੁਰੂ ਜਾਣੇ ਸਾਡੀ ਭੁੱਖ ਜਾਗਦੀ ਆ ਕਿ ਮਿਟ ਗਈ ਏ। ਕਿਤੇ ਇਹ ਤਾਂ ਨਹੀਂ ਕਿਤੇ ਪੂੜੀਆਂ ਨਾ ਮੁੱਕ ਜਾਣ, ਮੈਂ ਜਾਣ ਲੱਗਾ ਘਰ ਵੀ ਖੜਨੀਆਂ ਨੇ। ਮੈਂ ਚਰਨਾਂ ਵਿੱਚ ਆ ਕੇ ਬਹਿ ਗਈ, ਸਾਰੀ ਭੁੱਖ ਅੱਖਾਂ ਦੀ ਲੈ ਗਈ। ਇਹ ਤੱਕ ਕਿ ਗੁਰੂ ਝੱਟ ਮੁਸਕਾਇਆ, ਇੱਕ ਕੰਗਣ ਲਾ ਮੇਰੇ ਹੱਥ ਪਾਇਆ। ਮੈਂ ਕਿਹਾ ਜੀ ਕਹਿ ਥੋੜਾ, ਦੂਜਾ ਵੀ ਬਖਸ਼ੋ ਹੋਵੇ ਜੋੜਾ। ਮੈਂ 2 ਦਿੱਤੇ ਸਨ। ਹੁਣ ਦੂਜੇ ਦੀ ਗਾਥਾ ਜਿਹੜੀ ਹੈ ਉਹ ਬਾਬਾ ਰਵਿਦਾਸ ਜੀ ਦਾ ਇਤਿਹਾਸ ਪੜ੍ਹਨਾ, ਦੂਜੇ ਕੰਗਣ ਦੀ ਕਹਾਣੀ ਤੁਹਾਡੇ ਕੋਲ ਆ ਜਾਵੇਗੀ। ਜੇ ਮੈਂ ਕਹੀ ਤਾਂ ਮੇਰਾ ਸਮਾਂ ਇੱਥੇ ਬਤੀਤ ਹੋ ਜਾਣਾ। ਇਹ ਹੈ ਸਾਡਾ ਅੱਜ ਗੁਰੂ ਘਰ 'ਚ ਹੋਮਵਰਕ। ਕਦੀ ਸਮਾਂ ਬਣਿਆ ਮਹੀਨੇ ਨੂੰ, 10 ਦਿਨਾਂ ਨੂੰ, ਕੱਲ ਪਰਸੋਂ, ਸਾਲ ਮਿਲ ਜਾਵੇ, ਇਹ ਜ਼ਰੂਰ ਪੜ੍ਹ ਲੈਣਾ ਦੂਜੇ ਕੰਗਣ ਦੀ ਕਥਾ। ਮੈਂ ਕਹੇ ਜੀ ਕਹਿ ਥੋੜਾ, ਦੂਜਾ ਵੀ ਬਖਸ਼ੋ ਹੋਵੇ ਜੋੜਾ। ਕਹਿੰਦੇ ਕੁਝ ਕਹਿ ਕੇ ਗੁਰਾਹੇ ਪੈ ਗਏ, ਪਰ ਜਾਂਦੇ ਜਾਂਦੇ ਇੱਕ ਗੱਲ ਕਹਿ ਗਏ। ਕਿਹੜੀ? ਫਿਕਰ ਕਰੀ ਨਾ ਹੁਣੇ ਮੈਂ ਆਨਾ, ਮਾਤਾ ਜੀ ਨੂੰ ਨਾਲ ਲਿਆਣਾ। ਆਪਣੀ ਮਾਂ ਨੂੰ ਲੈ ਕੇ ਨਾ ਆਉਣਾ। ਫਿਰ ਮਾਤਾ ਜੀ ਨੂੰ ਨਾਲ ਲਿਆਇਆ ਜੀ। ਮਾਤਾ ਸਾਹਮਣੇ ਦੂਜਾ ਪਾਇਆ। ਮੈਂ ਸਦੀਆਂ ਤੋਂ ਸੀ ਬੈਰਾਗਣ, ਸਤਿਗੁਰ ਨੇ ਕਰ ਲਈ ਸੁਹਾਗਣ। ਮੈਨੂੰ ਸੁਹਾਗਣ ਬਣਾ ਦਿੱਤਾ ਹੈ। ਇਹ ਮੈਂ 2 ਪਾਤਰ ਬਣਾਏ ਨੇ। ਗੰਗਾ ਹੈ ਹਿੰਦੁਸਤਾਨ ਦੀ ਪ੍ਰਜਾ, ਖਿਮਾ ਕਰਨਾ, ਮੈਂ ਉਹ ਪਾਤਰ ਬਣਾਇਆ। ਮੈਂ ਕਰ ਦਿੱਤੀ ਸੁਹਾਗਣ। ਮੈਂ ਕਿਹਾ ਜੀ ਸੱਚੇ ਪਾਤਸ਼ਾਹ, ਇਹ ਮੈਨੂੰ ਕੰਗਣ ਤੇ ਪਾ ਦਿੱਤੇ ਨਾ, ਕੰਗਣੇ ਦੀ ਰਾਖੀ ਕੌਣ ਕਰੇਗਾ? ਮੇਰੀ ਇੱਜ਼ਤ ਦੀ ਰਾਖੀ ਕੌਣ ਕਰੇਗਾ? ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਬਾਲ ਅਵਸਥਾ ਛਾਤੀ ਤੇ ਹੱਥ ਮਾਰ ਕੇ ਆਖਿਆ ਮੈਂ ਕਹੂੰ ਰੱਬ, ਮੈਂ ਭਗਵਾਨ, ਮੈਂ ਠਾਕੁਰ ਨਹੀਂ, ਮੈਂ ਹੂੰ ਪਰਮਪੁਰ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਮੈਂ ਰੱਬ ਦਾ ਸਰਵੈਂਟ, ਉਹਦਾ ਭੇਜਿਆ ਹੋਇਆ ਸੇਵਾਦਾਰ। ਮੈਂ ਉਹਦਾ ਨੌਕਰ ਆ ਗਿਆ ਗੰਗਾ। ਇਹ ਸੇਵਾ ਕਰਦਿਆਂ ਕਰਦਿਆਂ ਭਾਵੇਂ ਸਾਰਾ ਕੁਝ ਕੁਰਬਾਨ ਕਿਉਂ ਨਾ ਕਰਨਾ ਪਵੇ, ਪਰ ਹਿੰਦੁਸਤਾਨ ਦੀ ਕਿਸੇ ਤੀਵੀਂ ਤੇ ਹੁਣ ਕੋਈ ਜੁਰਮਾਨਾ ਪੱਲਾ ਲਾਉਣ ਦੀ ਜ਼ਰੂਰਤ ਨਹੀਂ ਕਰੇਗਾ। ਵਾਹ ਵਾਹ। ਇਹਨਾਂ ਕੰਗਣਾਂ ਦੀ ਰਾਖੀ ਹੋਵੇਗੀ, ਸਰਹੱਦਾਂ ਦੀ ਰਾਖੀ ਹੋਵੇਗੀ, ਪਹਾੜਾਂ ਜੰਗਲਾਂ ਦੀ ਰਾਖੀ ਹੋਵੇਗੀ, ਹਿੰਦੁਸਤਾਨ ਦੀ ਹਰ ਬੇਟੀ ਦੀ ਰਾਖੀ ਹੋਵੇਗੀ। ਤੋਂ ਬੇਟੀ ਖਾਲਸੇ ਨੇ ਤੁਹਾਡੇ ਰੂਪ ਵਿੱਚ ਵੀ ਅੱਜ ਤੱਕ ਕੀਤੀ। ਸੰਗਤ ਜੀ, ਅੱਜ ਤੱਕ ਤੁਸੀਂ ਇੱਜ਼ਤਾਂ ਦੇ ਰਾਖੇ ਬਣੇ। ਪਾਤਸ਼ਾਹ ਨੇ ਸਾਰਾ ਕੁਝ ਕਰਨਾ ਸੀ। ਬਾਬਾ ਭਾਈ ਜੈਤਾ ਜੀ ਆ ਗਏ, ਸੀਤ ਪ੍ਰਸਾਦ ਦੀ ਤਰ੍ਹਾਂ ਪਿਤਾ ਜੀ ਦਾ ਸੀਸ ਆਪਣੇ ਮੁਬਾਰਕ ਹੱਥਾਂ 'ਚ ਲਿਆ। ਰੰਗਰੇਟਾ ਗੁਰੂ ਦਾ ਬੇਟਾ ਆਖਿਆ। ਬਾਰ-ਬਾਰ ਰੋਜ਼ ਪੁੱਛਦੇ ਬਾਬਾ ਜੀ ਕੀ ਕੁਝ ਦਿੱਲੀ 'ਚ ਹੋਇਆ? ਬਾਬਾ ਭਾਈ ਜੈਤਾ ਜੀ ਸਾਰਾ ਕੁਝ ਦੱਸਦੇ ਨੇ। ਹਜ਼ੂਰ ਫਿਰ ਪੁੱਛ ਲੈਂਦੇ ਨੇ। ਇੱਕ ਦਿਨ ਮਨ ਵਿੱਚ ਆਈ
ਕਹਿਣ ਲੱਗੇ ਬਾਬਾ ਜੀ ਜਦੋਂ ਉੱਥੇ ਤੁਸੀਂ ਗਏ ਉੱਥੇ ਸਿੱਖ ਕਿੰਨੇ ਕੁ ਸਨ? ਜੀ ਆ ਸੁਣਿਓ, ਬਾਬਾ ਜੈਤਾ ਜੀ ਨੇ ਆਖਿਆ ਜੀ ਤਮਾਸ਼ਾਈ ਬਹੁਤ ਸਨ, ਤਮਾਸ਼ਾਈ। ਹੁਣ ਸਵੇਰੇ ਸੰਗਤੀ ਰੂਪ ਵਿੱਚ ਆਪਾਂ ਨੇ ਆਉਣਾ ਕਿ ਤਮਾਸ਼ਾਈ ਬਣ ਕੇ ਆਉਣਾ? ਇਹ ਪ੍ਰਬੰਧਕਾਂ ਦੇ ਨਾਲ ਆਪਾਂ ਸਹਿਯੋਗ ਕਰਨਾ। ਇਹਨਾਂ ਦੇ ਮਨ ਚਾਹ ਸੀ ਤੁਹਾਨੂੰ ਨਗਰ ਕੀਰਤਨ ਵਿਖਾਈਏ। ਜੱਗੀ ਭਾਜੀ ਨੂੰ ਕਰਦੇ ਨੇ ਮੇਰੇ ਪੰਜਾਬੀ ਰੇਡੀਓ USA ਵਾਲੇ ਵੀ ਜਾ ਕੇ ਜੂਬਾ ਸਿਟੀ। ਮੈਂ 4 ਸਾਲ ਉੱਥੇ ਲਗਾਤਾਰ, ਕਿਉਂਕਿ ਉੱਥੇ ਸਾਡੇ ਪੇਪਰ ਹੋਏ ਤੇ ਸਵੇਰੇ ਵੱਡੀ ਗਿਣਤੀ 'ਚ ਉੱਥੋਂ ਸੰਗਤ ਆ ਰਹੀ ਹੈ। ਮੇਰਾ ਰਾਬਤਾ ਹੋਇਆ ਨਾ, ਪੂਰੇ ਕੈਲੀਫੋਰਨੀਆ 'ਚੋਂ ਮੰਟੀਕੇ ਤੋਂ ਵੀ ਸੰਗਤ ਆ ਰਹੀ ਤੁਹਾਡੇ ਦੇ ਖੁਸ਼ੀ ਸਮਾਗਮ 'ਚ ਹਾਜ਼ਰੀ ਭਰਨ ਵਾਸਤੇ। ਤੇ ਜਿਹੜੇ ਆਪਾਂ ਹਾਂ ਘਰ ਵਾਲੇ, ਇਹ ਆਪਾਂ ਮਜਮਾ ਵੇਖਣ, ਮੇਲਾ ਨਹੀਂ ਵੇਖਣਾ। ਆਪਾਂ ਬਣਨਾ ਸੇਵਾਦਾਰ, ਵਲੰਟੀਅਰ। ਜੇ ਤੇ ਕਾਗਜ਼ ਵੀ ਡਿੱਗਾ ਨਾ, ਕੋਈ ਬੱਚਾ ਵੀ ਚੁੱਕ ਕੇ ਉਹਨੂੰ ਗਾਰ ਵਿੱਚ ਬੈਗ ਵਿੱਚ ਪਾ ਦੇਵੇ ਤੇ ਗੁਰੂ ਬਾਬੇ ਦੇ ਦਰ ਤੇ ਇਹ ਵੀ ਸੇਵਾ ਪ੍ਰਵਾਨ ਹੋ ਜਾਣੀ ਜੀ। ਵਾਹਿਗੁਰੂ। ਇਦਾਂ ਸੇਵਾਵਾਂ ਕਰਨੀਆਂ ਨੇ ਸਵੇਰੇ ਆਪਾਂ ਸਾਰਿਆਂ ਨੇ, ਜੇ ਗੁਰੂ ਬਾਬੇ ਦੀਆਂ ਖੁਸ਼ੀਆਂ ਲੈਣੀਆਂ ਨੇ। ਤੇ ਉਹਨੇ ਆਖਿਆ ਜੀ ਤਮਾਸ਼ਾ ਹੀ ਬਹੁਤ ਸਨ। ਹਜੂਰ ਨੇ ਆਖਿਆ ਤਮਾਸ਼ਾ ਹੀ ਨਹੀਂ। ਮੈਂ ਪੁੱਛਿਆ ਸਿੱਖ ਕਿੰਨੇ ਸਨ? ਕਹਿੰਦਾ ਜੀ ਖਲਕਤ ਬੜੀ ਸੀ। ਪਾਤਸ਼ਾਹ ਕਹਿੰਦੇ ਬਾਬਾ ਜੀ ਮੈਂ ਤੁਹਾਨੂੰ ਪੁੱਛ ਰਿਹਾ ਸਿੱਖ ਕਿੰਨੇ ਸਨ? ਤੇ ਬਾਬਾ ਜੀ ਨੇ ਆਖਿਆ, ਕਹਿੰਦਾ ਮਹਾਰਾਜ ਸਿੱਖ ਦੀ ਕਿਹੜੀ ਮੋਹਰ ਲਾਈ ਆ ਤੁਸਾਂ ਨੇ? ਦਾੜੇ ਹਿੰਦੂ ਵੀ ਰੱਖਦੇ ਨੇ, ਮੁਸਲਮਾਨ ਵੀ ਰੱਖਦੇ ਨੇ, ਕੇਸ ਵੀ ਰੱਖਦੇ ਨੇ। ਉਹਨਾਂ ਸਮੇਂ 'ਚ ਕੇਸ ਕਟਾਉਣਾ ਇੱਕ ਪਾਪ ਮੰਨਿਆ ਜਾਂਦਾ ਸੀ। ਮੁਸਲਮਾਨਾਂ ਦੇ ਵੀ ਦਾੜੀਆਂ ਹੋਇਆ ਕਰਦੀਆਂ ਸੀ। ਹਜ਼ਰਤ ਬਲ ਦਰਗਾਹ 'ਚ ਅਜੇ ਮੁਹੰਮਦ ਸਾਹਿਬ ਦੀ ਦਾੜੀ ਦਾ ਵਾਲ ਸੰਭਾਲ ਕੇ ਰੱਖਿਆ ਹੋਇਆ। ਤੁਸਾਂ ਕਿਹੜੀ ਮੋਹਰ ਲਾਈ ਹੈ? ਮੋਹਰ ਤੇ ਲਾਈ ਨਹੀਂ ਨਾ। ਪਾਤਸ਼ਾਹ ਵਜਦ 'ਚ ਆ ਗਏ। ਵਜਦ 'ਚ ਆਣ ਕੇ ਉਹਨਾਂ ਨੇ ਆਖਿਆ ਬਾਬਾ ਜੀ ਫਿਰ ਇਦਾਂ ਦੀ ਮੋਹਰ ਲਾਵਾਂਗੇ। ਕਿੱਦਾਂ ਦੀ ਮੋਹਰ ਲਾਵਾਂਗੇ? ਇਦਾਂ ਦੀ ਮੋਹਰ ਲਾਵਾਂਗੇ। ਗੁਰਾਨੇ ਸੁਣ ਕੇ ਬੜੇ ਰੋਹ ਵਿੱਚ ਕਿਹਾ ਲਲਕਾਰ, ਬੜੇ ਰੋਹ ਵਿੱਚ ਕਿਹਾ ਲਲਕਾਰ, ਬੜੇ ਰੋਹ ਵਿੱਚ ਕਿਹਾ ਲਲਕਾਰ। ਐਸੀ ਸ਼ਕਲ ਬਣਾਵਾਂਗਾ ਮੈਂ ਸਿੱਖ ਦੀ, ਐਸੀ ਸ਼ਕਲ ਬਣਾਵਾਂਗਾ ਮੈਂ ਸਿੱਖ ਦੀ, ਜਿਹੜਾ ਛਿਪੇ ਨਾ ਲੱਖਾਂ ਵਿੱਚ ਕਾਰ, ਜਿਹੜਾ ਛਿਪੇ ਨਾ ਲੱਖਾਂ ਵਿੱਚ ਕਾਰ। ਹੰਸ ਨਹੀਂ ਉਹ ਛਿਪਦਾ, ਜਿਵੇਂ ਕਾਗਾਂ ਵਿੱਚ ਹੰਸ ਨਹੀਂ ਉਹ ਛਿਪਦਾ, ਜਿਵੇਂ ਭੇਡਾਂ ਵਿੱਚ ਸ਼ੇਰ ਦੀ ਨਹਾਰ, ਜਿਵੇਂ ਭੇਡਾਂ ਵਿੱਚ ਸ਼ੇਰ ਦੀ ਨਹਾਰ। ਰੂਪ ਘੋੜੇ ਦਾ ਦਿਸੇਗਾ ਵੱਖਰਾ, ਰੂਪ ਘੋੜੇ ਦਾ ਦਿਸੇਗਾ
ਹੱਥ ਵਿੱਚ ਮਾਲਾ ਦਿਆਂਗਾ, ਇੱਕ ਹੱਥ ਵਿੱਚ ਮਾਲਾ ਦਿਆਂਗਾ, ਅਤੇ ਦੂਸਰੇ ਹੋਊ ਤਲਵਾਰ, ਅਤੇ ਦੂਸਰੇ ਹੋਊ ਤਲਵਾਰ। ਇਹਦੀ ਸਾਬਤ ਸੂਰਤ ਹੋਏਗੀ, ਇਹਦੀ ਸਾਬਤ ਸੂਰਤ ਹੋਏਗੀ, ਇਹਦੀ ਸਾਬਤ ਸੂਰਤ ਹੋਏਗੀ। ਅਤੇ ਸੀਸ ਉੱਤੇ ਦੋਰੀ ਦਸਤਾਰ, ਅਤੇ ਸੀਸ ਉੱਤੇ ਦੋਰੀ ਦਸਤਾਰ। ਹਾਮੀ ਸਦਾਏ ਗਰੀਬਾਂ ਦੀ ਭਰੇਗਾ, ਹਾਮੀ ਸਦਾਏ ਗਰੀਬਾਂ ਦੀ ਭਰੇਗਾ, ਅਤੇ ਜ਼ਾਲਮਾਂ ਦਾ ਕਰੇਗਾ ਸੁਧਾਰ, ਅਤੇ ਜ਼ਾਲਮਾਂ ਦਾ ਕਰੇਗਾ ਸੁਧਾਰ। ਇਹਦਾ ਵੱਖਰਾ ਸਰੂਪ ਐਸਾ ਜਾਣ ਕੇ, ਇਹਦਾ ਵੱਖਰਾ ਸਰੂਪ ਐਸਾ ਜਾਣ ਕੇ, ਇਹਦਾ ਵੱਖਰਾ ਸਰੂਪ ਐਸਾ ਵੇਖ ਕੇ ਲੋਕੀ ਕਹਿਣਗੇ ਲੋਕੀ ਕਹਿਣਗੇ ਲੋਕੀ ਕਹਿਣਗੇ ਇਹ ਸਿੰਘ ਸਰਦਾਰ, ਲੋਕੀ ਕਹਿਣਗੇ ਸਿੰਘ ਸਰਦਾਰ, ਲੋਕੀ ਕਹਿਣਗੇ ਸਿੰਘ ਸਰਦਾਰ। ਸੋਲ ਕਹੇ ਜੋ ਡਰੇ ਨਾ ਮੌਤ ਤੋਂ, ਸੋਲ ਕਹੇ ਜੋ ਡਰੇ ਨਾ ਮੌਤ ਤੋਂ, ਸੋਲ ਕਹੇ ਜੋ ਡਰੇ ਨਾ ਮੌਤ ਤੋਂ, ਸੋਲ ਕਹੇ ਜੋ ਡਰੇ ਨਾ ਮੌਤ ਤੋਂ। ਰਹੇ ਪਰ ਉਪਕਾਰ ਲਈ ਤਿਆਰ, ਰਹੇ ਪਰ ਉਪਕਾਰ ਲਈ ਤਿਆਰ, ਰਹੇ ਪਰ ਉਪਕਾਰ ਲਈ ਤਿਆਰ, ਰਹੇ ਪਰ ਉਪਕਾਰ ਲਈ ਤਿਆਰ। ਇਹ ਸੀ ਜੋ ਗੁਰੂ ਕਲਗੀਧਰ ਪਾਤਸ਼ਾਹ ਨੇ ਗੋਬਿੰਦ ਰਾਏ ਦੇ ਰੂਪ ਵਿੱਚ ਵਾਅਦਾ ਕੀਤਾ ਬਾਬਾ ਜੈਤਾ ਜੀ ਦੇ ਨਾਲ। ਤੁਸੀਂ ਜਾਣਦੇ ਹੋ 14 ਜੰਗਾਂ ਚੋਂ 6 ਜੰਗਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਗੋਬਿੰਦ ਰਾਏ ਦੇ ਨਾਲ ਹੇਠ ਲੜੀਆਂ। ਆਖਰ 1699 ਵਾਲੀ ਵਿਸਾਖੀ ਜਿਹਨੂੰ ਆਪਾਂ ਯਾਦ ਕਰਨ ਦਾ ਯਤਨ ਕਰ ਰਹੇ ਹਾਂ, ਵਿਸਾਖ ਦੇ ਮਹੀਨੇ ਦੀ ਸੰਗਰਾਂਦ ਉੱਤੇ ਸਾਰਾ ਕੁਝ ਹੋਣਾ ਹੈ। ਇਹ ਮਜ਼ਬੂਨ ਆਪਾਂ ਕੱਲ ਦੇ ਦੀਵਾਨਾਂ 'ਚ ਸਾਂਝਾ ਕਰਨ ਦਾ ਯਤਨ ਕਰਾਂਗੇ। ਢਾਡੀ ਸਿੰਘਾਂ ਨੇ 6 ਪੌੜੀਆਂ ਨਾਲ ਸਹਿਦਾ ਜਾਪ ਸਰਵਣ ਕਰਾਉਣਾ, ਸੰਗਤਾਂ ਨੂੰ ਆਪਾਂ ਸਾਰਿਆਂ ਨਾਲ ਮਿਲ ਕੇ ਕਰਨ ਦਾ ਯਤਨ ਕਰਨਾ ਹੈ। ਬੇਅੰਤ ਮਾਇਆ ਤੁਸਾਂ ਨੇ ਇਤਿਹਾਸ ਨੂੰ ਮੱਥਾ ਟੇਕਿਆ। ਗਰੀਬ ਨਵਾਜ਼ ਸਤਿਗੁਰੂ ਤੁਹਾਡਿਆਂ ਸਾਰਿਆਂ ਦੀਆਂ ਸੇਵਾਵਾਂ ਤਨ ਮਨ ਧਨ ਦੇ ਨਾਲ ਕੀਤੀਆਂ ਤਾਏ ਪਾਉਣ, ਕਦਮ ਕਦਮ ਚੱਲ ਕੇ ਉਹ ਲੇਖੇ ਚਲਾਉਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ। ਸਾਰੇ ਜਿੰਨੇ ਖਾਸ ਕੇ ਇੱਕ ਵਾਰੀ ਮੀਡੀਆ ਵਾਲੇ ਵੀਰਾਂ ਦਾ, ਸਾਰਿਆਂ ਦਾ, ਇਹਨਾਂ ਦੀ ਸਮੁੱਚੀ ਟੀਮ ਦਾ, ਕਿਉਂਕਿ ਸਾਰਿਆਂ ਦੇ ਨਾਂ ਦਾਸ ਨਹੀਂ ਜਾਣਦਾ, ਇਸ ਕਰਕੇ ਮੈਂ ਸਾਰੇ ਹੀ ਵੀਰਾਂ ਦਾ ਸਮੁੱਚੇ ਬਿਨ ਬੋਲਿਆ ਸਭ ਕੀ ਜਾਣਦਾ ਕਿਸ ਆਗੇ ਕੀਚੇ ਅਰਦਾਸ। ਵਾਹਿਗੁਰੂ ਇਹਨਾਂ ਦੀਆਂ ਸੇਵਾਵਾਂ ਲੇਖੇ ਚਲਾਉਣ, ਚੜ੍ਹਦੀ ਕਲਾ ਬਖਸ਼ ਕਰਨ। ਆਓ ਹੁਣ ਢਾਡੀ ਸਿੰਘ ਆਪਾਂ 6 ਪੌੜੀਆਂ ਨਾਲ ਸਹਿਦਾ ਜਾਪ ਸਰਵਣ ਕਰੀਏ। ਦਾਸ ਨੂੰ ਕੀਰਤਨ ਦੀ ਸਮਾਪਤੀ ਦੀ ਫਤਿਹ ਬੁਲਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਪਰੀਆਂ ਸਭ ਜਗਾ ਵੜਿਆਈਆਂ। ਸਬਦੋ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ।
ਕਹੈ ਨਾਨਕ ਮਾਨੇ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ। ਘਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟਹੁ ਜਿਸ ਦੀ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤੇ ਘਰ ਸੁਭਾਗੈ। ਹਰ ਸੁਭਾਗ ਸ਼ਬਦ ਵਾਜੇ ਕਲਾ ਜਿਤ ਘਰ ਧਾਰਿਆ। ਪੰਜ ਦੂਤ ਦੁੱਧ ਵਸ ਕੀਤੇ ਕਾਲ ਕੰਟਕ ਮਾਰਿਆ। ਧਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤੈ ਸੁਖ ਹਾਤੇ ਤੇ ਘਰ ਅਨਹਦ ਵਾਜੇ। ਮਨੁ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ। ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ। ਪਿਤਾ ਮਾਤਾ ਧਰਤ ਮਹਾਤ। ਦਿਵਸ ਰਾਤ ਦੋਏ ਦਾਈ ਦਾਇਆ ਖੇਲਾ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮੁਸਬਤ ਕਾਲ। ਨਾਨਕ ਤੇ ਮੋਖੀ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਤੁਮ ਭੈ ਅਰਦਾਸ ਜੀਓ ਪਿੰਡ ਸਭ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਤੁਮਰੀ ਕਿਰਪਾ ਮੈਂ ਕੋਏ ਨ ਜਾਣੈ। ਤੁਮਰਾ ਅੰਤ ਉੱਚੇ ਤੇ ਊਚਾ ਪਗ। ਸਗਲ ਸਮਗਰੀ ਤੁਮ ਰਹਿ ਸੂਤਰ ਧਾਰੀ। ਤੁਮ ਤੇ ਹੋਏ ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਸਦਾ ਕੁਰਬਾਨੀ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜੁਨ ਹਰ ਗੋਬਿੰਦ ਨਉ ਸਿਮਰਉ ਸ਼੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ। ਚਰਖੜੀਆਂ ਤੇ ਚੜੇ ਆਰੀਆਂ ਨਾਲ ਚਿਰਾਏ ਗਏ।
ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਿਆ ਟਲ। ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਮਤ ਪਤ ਕਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਜੀ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ। ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਨੀ ਮਾਣਿਓ ਕੇ ਮਾਣ ਸਤਿਗੁਰੂ, ਨੀ ਤਾਣਿਓ ਕੇ ਤਾਣ ਸਤਿਗੁਰੂ। ਆਪ ਜੀ ਕਾ ਕੋਟਾਨ ਕੋਟਾਨ ਕੋਟ ਸ਼ੁਕਰਾਨਾ। ਉਦਮ ਮਤ ਪ੍ਰਭ ਅੰਤਰ ਜਾਮੀ। ਜਿਉ ਪਰੇਰੇ ਤਿਉ ਕਰਨਾ, ਆਪ ਵੱਲੋਂ ਬਖਸ਼ੇ ਉਦਮਾਂ ਦੇ ਸਦਕਾ। ਦਿੱਤੀ ਪ੍ਰੇਰਨਾ ਦੇ ਸਦਕਾ। ਖਾਲਸਾ ਪੰਥ ਦੇ 325ਵੇਂ ਖਾਲਸਾ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਸੰਸਾਰ ਭਰ ਲਈ ਸੁਖ ਸ਼ਾਂਤੀ ਦੀ ਅਰਜ਼ੋਈ ਕਰਦਿਆਂ ਗੁਰਦੁਆਰਾ ਨਾਰਦਰਨ ਨਿਵਾਡਾ ਸਿੱਖ ਸੁਸਾਇਟੀ ਰੀਨੋ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਪਹਿਲਾ ਮਹਾਨ ਨਗਰ ਕੀਰਤਨ ਸਤਿਗੁਰੂ ਜੀਓ 9 ਜੂਨ ਦਿਨ ਐਤਵਾਰ ਸਜਾਇਆ ਜਾ ਰਿਹਾ ਹੈ, ਜਿਸ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਕੀ ਮਹਿਰਾਮਤ ਦੇ ਪਾਤਰ ਬਣਦਿਆਂ ਲਗਾਤਾਰ ਗੁਰਮਤਿ ਸਮਾਗਮ ਹੋ ਰਹੇ ਹਨ। ਅੱਜ ਦੂਸਰੇ ਦਿਨ ਦੀਆਂ ਸੇਵਾਵਾਂ ਸੰਪੂਰਨਤਾ ਵੱਲ ਹਨ। ਸਤਿਗੁਰੂ ਆਪ ਜੀ ਕੀ ਕਿਰਪਾ ਸਦਕਾ ਸਿੱਖ ਸੰਗਤਾਂ ਵੱਲੋਂ ਇਕੱਤਰਤਾ ਕਰ ਝੰਡੇ ਬੁੰਗੇ ਜੁਗੋ ਜੁਗ ਅਟਲ ਦੇ ਮਹਾਵਾਕਾਂ ਅਨੁਸਾਰ ਨਿਸ਼ਾਨ ਸਾਹਿਬ ਦੀਆਂ ਸੇਵਾਵਾਂ ਗਤਕੇ ਦੇ ਜੋਹਰ ਇਲਾਹੀ ਬਾਣੀ ਸੋਦਰ ਰਹਿਰਾਸ ਜੀ ਕੇ ਪਾਠ ਰੱਬੀ ਬਾਣੀ ਦੇ ਕੀਰਤਨ ਆਪ ਜੀ ਕੇ ਦਰੋਂ ਘਰੋਂ ਵਰਸੋਏ ਢਾਡੀ ਜਥੇ ਵੱਲੋਂ ਢਾਡੀ ਵਾਰਾਂ ਦਾ ਗਾਇਨ ਸਤਿਗੁਰੂ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਭੁੱਲਾਂ ਬਖਸ਼ਣੀਆਂ ਆਪ ਜੀ ਦੀ ਰਹਿਮਤ ਹੋਈ। ਵਿਸਾਖੀ ਪੁਰਬ ਦੀਆਂ ਸੇਵਾਵਾਂ ਸੇਵਕ ਪਰਿਵਾਰ ਮਾਤਾ ਕੁਲਦੀਪ ਕੌਰ ਭੋਗਲ ਤਿਨਾਂ ਦੇ ਸੁਪੁੱਤਰ ਵੀਰ ਪਰਮਜੀਤ ਸਿੰਘ ਵੀਰ ਭੁਪਿੰਦਰ ਸਿੰਘ ਸਮੂਹ ਭੋਗਲ ਪਰਿਵਾਰ ਸਰਦਾਰ ਚੰਚਲ ਸਿੰਘ ਕੰਗ ਮਾਤਾ ਹਰਭਜਨ ਕੌਰ ਸਮੂਹ ਕੰਗ ਪਰਿਵਾਰ ਸਰਦਾਰ ਜਰਨੈਲ ਸਿੰਘ ਗੰਡੇ ਤਿਨਾਂ ਦੇ ਸੁਪੁੱਤਰ ਸਰਦਾਰ ਸੁਖਜਿੰਦਰ ਸਿੰਘ ਸਮੂਹ ਗੰਡੇ ਪਰਿਵਾਰ ਸਤਿਗੁਰੂ ਪਰਿਵਾਰਾਂ ਵੱਲੋਂ ਹਰੇਕ ਸਾਲ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ। ਇਸ ਵਾਰ ਵੀ ਆਪ ਜੀ ਨੇ ਨਵਾਜਿਆ ਹੈ। ਮੇਰਾ ਕਰਨੀਆਂ ਇਸੇ ਤਰ੍ਹਾਂ ਚਰਨਾਂ ਦਾ ਪਿਆਰ ਇਤਫਾਕ ਬਣਾਈ ਰੱਖਣਾ ਅੱਗੋਂ ਵੀ ਬਖਸ਼ਿਸ਼ਾਂ ਨਾਲ ਨਵਾਜਣਾ। ਹਜ਼ੂਰ ਦਾਤਾ ਜੀਓ ਅੰਮ੍ਰਿਤ ਵੇਲੇ ਤੋਂ ਹੁਣ ਤੱਕ ਬੇਅੰਤ ਪ੍ਰਕਾਰ ਨਾਲ ਸਿੱਖ ਸੰਗਤਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ।
ਸਮੂਹ ਸਟਾਲ ਲੰਗਰਾਂ ਦੇ ਲਗਾਉਣ ਵਾਲੇ ਵੀਰਾਂ ਤੇ ਮੇਰਾ ਭਰਿਆ ਹੱਥ ਰੱਖਣਾ। ਇਸੇ ਤਰ੍ਹਾਂ ਤਨ ਮਨ ਧਨ ਨਾਲ ਸੇਵਾਵਾਂ ਕਰਨ ਦੀ ਅੱਗੋਂ ਵੀ ਪ੍ਰੇਰਨਾ, ਬਲ ਬੁੱਧੀ ਉਦਮਤਾ ਬਖਸ਼ਿਸ਼ ਕਰਨੀ। ਜੋ ਮਾਈ ਭਾਈ ਅੰਮ੍ਰਿਤ ਵੇਲੇ ਤੋਂ ਹੁਣ ਤੱਕ ਲੰਗਰਾਂ ਦਰਬਾਰਾਂ ਵਿੱਚ ਤਨ ਮਨ ਧਨ ਨਾਲ ਸੇਵਾਵਾਂ ਕਰ ਰਹੇ ਨੇ। ਘਾਲ ਸੇਵਾਵਾਂ ਥਾਂ ਪਾਉਣੀਆਂ। ਸੰਗਤਾਂ ਦੇ ਗ੍ਰਹਿ ਮੰਦਰਾਂ 'ਚ ਪਰਸਪਰ ਮਿਲਾਪ ਪਿਆਰ ਇਤਫਾਕ ਸੁਖ ਸ਼ਾਂਤੀ ਚੜ੍ਹਦੀ ਕਲਾ ਦੇ ਅਰੋਗਤਾ ਕਾਰੋਬਾਰਾਂ ਦੇ ਵਾਧੇ ਬਖਸ਼ਣੇ। ਬੱਚਿਆਂ ਨੂੰ ਲੰਮੀ ਆਯੂ ਵਿਦਿਆ ਦੀਆਂ ਦਾਤਾਂ ਜੀਵਨ ਅੰਦਰ ਕਾਮਯਾਬੀਆਂ ਬਖਸ਼ਣੀਆਂ। ਰਾਹ ਪੈਂਡਿਆਂ 'ਚ ਆਪ ਸਹਾਈ ਹੋਣਾ ਜੀਓ। ਦਾਤਾਰ ਜੀ ਆਪ ਜੀ ਕਾ ਪਾਵਨ ਮੁਖ ਵਾਕ ਹੈ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਮਿਹਰਬਾਨ ਜੀਓ ਨਗਰ ਕੀਰਤਨ ਦੇ ਰਹਿੰਦਿਆਂ ਕਾਰਜਾਂ ਵਿੱਚ ਆਪ ਸਹਾਈ ਹੋਣਾ। ਕਾਰਜ ਨਿਰਵਿਘਨਤਾ ਨਾਲ ਨੇਪਰੇ ਚਾੜਨੇ। ਸੰਗਤਾਂ ਨੂੰ ਵੱਡੀ ਤਦਾਦ ਅੰਦਰ ਹਾਜ਼ਰੀਆਂ ਭਰਨ ਦੀ ਸੁਮੱਤਿਆ ਪ੍ਰੇਰਨਾ ਪ੍ਰਦਾਨ ਕਰਨੀ। ਦਾਤਾਰ ਜੀ ਆਪਣੇ ਦਰ ਘਰ ਦੀਆਂ ਸੇਵਾਵਾਂ ਆਪ ਲੈ ਲੈਣੀਆਂ। ਮਿਹਰਬਾਨ ਜੀਓ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਹਾਜ਼ਰ ਜੀ। ਆਪ ਜੀ ਨੂੰ ਦਰ ਪ੍ਰਵਾਨ ਹੋਵੇ। ਪਰਵਾਨਿਆਂ ਪ੍ਰਸ਼ਾਦ ਸੰਗਤ ਅੰਦਰ ਵਰਤਾਉਣ ਦੀ ਆਗਿਆ ਬਖਸ਼ਣੀ। ਮਹਿਰਾਮਤਾਂ ਕਰੋ ਰੱਬੀ ਫੁਰਮਾਨ ਬਖਸ਼ ਨਿਹਾਲ ਕਰੋ। ਉਪਰੰਤ ਸਭ ਰੂਪਾਂ ਦੀ ਟਹਿਲ ਸੇਵਾ ਦੀ ਆਗਿਆ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ। ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤੇ ਆਵੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ। ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ। ਜੋ ਪ੍ਰਭ ਕੋ ਮਿਲ ਬੋ ਚਾਹੈ। ਰਾਜ ਕਰੇਗਾ ਖਾਲਸਾ। ਵਾਰ ਹੋਏ ਸਭ ਮਿਲੈਂਗੇ। ਵਾਹਿਗੁਰੂ ਨਾਮ ਜਹਾਜ ਹੈ। ਜੋ ਸ਼ਰਧਾ ਕਰ ਸੇਵੰਦੇ। ਜੋ ਸ਼ਰਧਾ ਕਰ ਸੇਵੰਦੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸਤਨਾਮ ਖੰਭ ਵਿਕਾਂਦੜੇ ਜੇ ਲਹਾ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਤਨਾਮ ਜੀਓ
ਜੀਓ ਤਨਾਸਰੀ ਮਹੱਲਾ ਪੰਜਵਾਂ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਈਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ, ਜਾ ਕਾ ਸਤਿਗੁਰ ਪੂਰਾ। ਜਾ ਕੋ ਹਰ ਰੰਗ ਲਾਗੋ ਇਸ